ਪੰਜਾਬ ਦੇ 8 ਕਾਲਜ ਨੇ ਜਿਹੜੇ ਉਹ ਪ੍ਰਾਈਵੇਟ ਹੋ ਗਏ ਨੇ। ਪੰਜਾਬ ਦੇ ਹੱਕਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਜਿਹੜਾ ਕਿ ਡਾਕਾ ਪੈ ਰਿਹਾ। ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਉਸ ਨੂੰ ਖਤਮ ਕੀਤਾ ਜਾ ਰਿਹਾ। ਦੇਖੋ, ਪੰਜਾਬ ਦੇ ਵਿੱਚ ਸਿੱਖਿਆ ਨੀਤੀ 1947 ਤੋਂ ਬਾਅਦ ਉਚੇਰੀ ਸਿੱਖਿਆ ਦੀ ਜੇ ਗੱਲ ਕਰਾਂ ਤਾਂ ਉਸ ਤੋਂ ਦਾ ਹੀ ਡਾਕਾ ਪਿਆ। ਸਮੇਂ ਦੀਆਂ ਸਰਕਾਰਾਂ ਤੋਂ ਕਾਲਜ ਸਾਂਭਿਆ ਨਹੀਂ ਗਿਆ ਤੇ ਅੱਜ ਦੇ ਟਾਈਮ ਉਹ ਉੱਥੇ ਇੱਕ ਰਾਏਕੋਟ ਦਾ ਬੱਚਾ ਵੀ ਐਡਮਿਸ਼ਨ ਲੈਣ ਨੂੰ ਤਿਆਰ ਨਹੀਂ। ਜਿਵੇਂ ਆਪਾਂ ਗੱਲ ਕਰੀਏ ਵੀ ਇੱਕ ਸਿੱਖਿਆ ਨੂੰ ਵੇਚ ਕੇ ਪੰਜਾਬ ਸਰਕਾਰ ਜਿਹੜੀ ਹੈ ਐਜੂਕੇਸ਼ਨ ਨੂੰ ਵੇਚ ਕੇ ਆਪਦਾ ਕਰਜ਼ਾ ਲਾਉਣ ਨੂੰ ਹੋਈ ਪਈ ਆ। ਹਰਿਆਣੇ ਦੀ ਸਿੱਖਿਆ ਨੀਤੀ ਕੀ ਕਹਿੰਦੀ ਹੈ ਵੀ 10 ਕਿਲੋਮੀਟਰ ਦੀ ਤੋਂ ਬਾਅਦ ਇੱਕ ਸਰਕਾਰੀ ਕਾਲਜ ਹੋਣਾ ਚਾਹੀਦਾ ਤੇ ਆਪਣੇ ਵਾਲੇ ਕੀ ਕਰ ਰਹੇ ਜਿਹੜੇ 64 ਆਪਦੇ ਕੋਲੇ ਪਏ ਹੈਗੇ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਤੇ ਹੋਏ ਪਏ ਆ। ਟੇਕ ਓਵਰ ਤਾਂ ਕੀ ਕਰਨੇ ਆ, ਜਿਹੜੇ ਪ੍ਰਾਈਵੇਟ ਕਾਲਜ ਆ ਉਹਨਾਂ ਨੂੰ ਲੈਣਾ ਤਾਂ ਕੀ ਆ, ਉਹਨਾਂ ਨੂੰ ਵੇਚ ਰਹੇ ਆ। 1947 ਤੋਂ ਬਾਅਦ ਜਦੋਂ ਰਾਜਾ ਮਹਾਰਾਜਾ ਦਾ ਦੌਰ ਹੁੰਦਾ ਸੀ, ਰਾਜੇ ਮਹਾਰਾਜਾ ਦਾ ਅੰਗਰੇਜ਼ਾਂ ਦਾ ਦੌਰ ਹੁੰਦਾ ਸੀ, ਜਿਵੇਂ ਇਹਨਾਂ ਨੂੰ ਆਪਾਂ ਕਾਲੇ ਅੰਗਰੇਜ਼ ਕਹਿ ਦਿੰਦੇ ਆ, ਉਹ ਚੰਗੇ ਸੀ। ਅਜੇ ਉਹਨਾਂ ਨੂੰ ਆਪਦੀ ਪ੍ਰਜਾ ਦਾ ਫਿਕਰ ਸੀ, ਉਹਨਾਂ ਨੂੰ ਆਪਦੀ ਜਨਤਾ ਦਾ ਫਿਕਰ ਸੀ। ਉਹਨਾਂ ਨੇ ਸਿੱਖਿਆ ਨੂੰ ਬੜਾਵਾ ਦੇਣ ਵਾਸਤੇ ਅੰਗਰੇਜ਼ਾਂ ਦੇ ਰਾਜਾ ਨੇ ਕਾਲਜ ਬਣਾਏ। ਜਿਵੇਂ ਮੈਂ ਕੁਝ ਕਾਲਜਾਂ ਦੇ ਤੁਹਾਨੂੰ ਨਾਂ ਲੈ ਦਿੰਦਾ। ਪੰਜਾਬ ਦੇ ਕਿਸੇ ਟਾਈਮ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਲੈਣ ਨੂੰ ਤਰਸਦੇ ਸੀ ਨੌਜਵਾਨ ਜਾਂ ਕੁੜੀਆਂ ਮੁੰਡੇ, ਤੇ ਅੱਜ ਉਹੀ ਨੌਜਵਾਨ ਕੁੜੀਆਂ ਮੁੰਡੇ ਪ੍ਰਵਾਸ ਕਰ ਰਹੇ ਨੇ। ਉਦੋਂ ਬੱਚੇ ਲੱਭਦੇ ਹੁੰਦੇ ਸੀ ਕਾਲਜ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬੱਚੇ ਲੱਭਦੇ ਸੀ। ਅੱਜ ਕੱਲ੍ਹ ਕੀ ਹੁੰਦਾ, ਸਰਕਾਰੀ ਕਾਲਜ ਬੱਚੇ ਨੂੰ ਲੱਭ ਰਿਹਾ। ਸਰਕਾਰ ਕਹਿੰਦੀ ਹੈ ਸਰਕਾਰੀ ਕਾਲਜ 'ਚ ਬੱਚਾ ਹੈ ਨਹੀਂ। ਜੇਕਰ ਸਰਕਾਰੀ ਕਾਲਜ ਦੇ ਵਿੱਚ ਬੱਚਾ ਹੈ ਨਹੀਂ ਤਾਂ ਮੌਲਾਂ ਵਰਗੀਆਂ ਯੂਨੀਵਰਸਿਟੀਆਂ ਕਿਵੇਂ ਚੱਲੀਆਂ ਜਾਂਦੀਆਂ? ਜਦੋਂ ਉਹਨਾਂ ਦੇ ਚਾਂਸਲਰ ਇੱਕ ਸੱਤਾਧਿਰ ਪਾਰਟੀਆਂ ਵੱਲੋਂ ਰਾਜ ਸਭਾ ਭੇਜੇ ਜਾਣਗੇ, ਪ੍ਰਾਈਵੇਟ ਕਾਲਜ ਐਜੂਕੇਸ਼ਨ ਵਾਲੇ ਬੰਦਿਆਂ ਨੂੰ ਆਪਾਂ ਰਾਜ ਸਭਾ ਭੇਜਾਂਗੇ ਤਾਂ ਸਿੱਖਿਆ ਪੰਜਾਬ ਦੇ ਗਰੀਬ ਲੋਕਾਂ ਦੀ ਸਿੱਖਿਆ ਚੱਲੂ ਕਿਵੇਂ? ਸਤਨਾਮ ਸਿੰਘ ਦੀ ਗੱਲ ਕਰ ਲਈਏ, CU ਦਾ ਚਾਂਸਲਰ ਹੈ, ਉਹਨਾਂ ਨੂੰ ਭਾਜਪਾ ਵੱਲੋਂ ਰਾਜ ਸਭਾ ਭੇਜਿਆ ਗਿਆ। ਠੀਕ ਹੈ, ਅਸ਼ੋਕ ਮਿੱਤਲ ਹੈ, LPU ਦਾ ਚਾਂਸਲਰ ਹੈ, ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉੱਥੇ ਭੇਜਿਆ ਗਿਆ ਰਾਜ ਸਭਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਹਰੇਕ ਬੱਚਾ ਜਾ ਵੀ ਨਹੀਂ ਸਕਦਾ ਕੈਨੇਡਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਉੱਥੇ ਜਿਹੜੀ BA ਅੱਜ ਦੇ ਟਾਈਮ 5000 ਦੀ ਹੁੰਦੀ ਹੈ ਬਾਈ ਜੀ, ਉਹ 50000 ਸਮੈਸਟਰ ਦੀ ਹੋ ਜੂਗੀ ਇੱਕ ਫੀਸ। ਜਦੋਂ ਪ੍ਰਾਈਵੇਟ ਤੁਹਾਡੇ ਕੋਲ, ਮੰਨ ਲਓ ਮੈਂ ਆ ਪ੍ਰਾਈਵੇਟ, ਮੇਰੇ ਕੋਲ ਇੱਕ ਕਾਲਜ ਆ ਗਿਆ, ਮੈਂ ਆਪਦੀ ਮਰਜ਼ੀ ਨਾਲ ਆਪਦੀ ਫੀਸ ਰੱਖੂੰਗਾ ਕਿਉਂਕਿ ਮੈਂ ਆਪਦੀ ਜੇਬ ਭਰਨੀ ਹੈ। ਮੈਂ ਆਪਦੀ ਮਰਜ਼ੀ ਨਾਲ ਉਹਦਾ ਸਿਲੇਬਸ ਰੱਖੂੰਗਾ। ਮੈਂ ਡਿਗਰੀਆਂ ਵੀ ਵੇਚੂੰਗਾ ਜਾਲੀ, ਹੋ ਸਕਦਾ ਜਦੋਂ ਪ੍ਰਾਈਵੇਟ ਹੋ ਗਿਆ ਜਾਲੀ ਡਿਗਰੀਆਂ ਵੀ ਵਿਕਣ। ਸਤਿ ਸ਼੍ਰੀ ਅਕਾਲ, ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲ ਕਰਾਂਗੇ ਪੰਜਾਬ ਦੇ ਇੱਕ ਬੇਹੱਦ ਤੇ ਖਾਸ ਮੁੱਦੇ ਦੇ ਉੱਪਰ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 64 ਕਾਲਜਾਂ ਦੇ ਵਿੱਚੋਂ 8 ਕਾਲਜਾਂ ਨੂੰ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਲੈਟਰ ਜਾਰੀ ਕੀਤਾ ਜਾਂਦਾ ਕਿ ਉਹ ਪ੍ਰਾਈਵੇਟ ਹੋਣ ਜਾ ਰਹੇ ਨੇ। ਸਰਕਾਰੀ ਕਾਲਜ ਨੇ ਜਿੱਥੇ ਬੜੇ ਵਧੀਆ ਸਲੋਗਨ ਲਿਖੇ ਜਾਂਦੇ ਸੀ ਕਿ ਵਿੱਦਿਆ ਵਿਚਾਰੀ ਦਾ ਪਰਉਪਕਾਰੀ। ਅਜਿਹੇ ਸਲੋਗਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਗੇ ਚੱਲ ਕੇ ਨਾ ਤਾਂ ਉਹ ਪ੍ਰਾਈਵੇਟ ਕਾਲਜਾਂ ਦੇ ਵਿੱਚ ਦੇਖਣ ਨੂੰ ਮਿਲਣੇ ਤੇ ਨਾ ਹੀ ਉਹ ਲਿਖੇ ਜਾਣੇ, ਕਿਉਂਕਿ ਪੰਜਾਬ ਦੇ 8 ਕਾਲਜ ਜਿਹੜੇ ਉਹ ਸਰਕਾਰੀ ਤੋਂ ਪ੍ਰਾਈਵੇਟ ਹੋਣ ਜਾ ਰਹੇ ਨੇ। ਸਾਡੇ ਨਾਲ ਬਾਈ ਰਾਜਨਦੀਪ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਜਿਵੇਂ ਪੰਜਾਬ ਦੇ ਕਾਫੀ ਡਾਟਾ ਕੱਢ ਕੇ ਲਿਆਏ ਹੋ, ਕਾਫੀ ਕੁਛ ਇਕੱਠਾ ਕਰੀ ਬੈਠੇ ਹੋ। ਪੰਜਾਬ ਦੇ 8 ਕਾਲਜ ਨੇ ਜਿਹੜੇ ਉਹ ਪ੍ਰਾਈਵੇਟ ਹੋ ਗਏ ਨੇ। ਪੰਜਾਬ ਦੇ ਹੱਕਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਜਿਹੜਾ ਕਿ ਡਾਕਾ ਪੈ ਰਿਹਾ। ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਉਸ ਨੂੰ ਖਤਮ ਕੀਤਾ ਜਾ ਰਿਹਾ। ਦੇਖੋ, ਪੰਜਾਬ ਦੇ ਵਿੱਚ ਸਿੱਖਿਆ ਨੀਤੀ 1947 ਤੋਂ ਬਾਅਦ ਉਚੇਰੀ ਸਿੱਖਿਆ ਦੀ ਜੇ ਗੱਲ ਕਰਾਂ ਤਾਂ ਉਸ ਤੋਂ ਦਾ ਹੀ ਡਾਕਾ ਪੈ ਰਿਹਾ ਜੀ। ਕਿਉਂਕਿ ਪੰਜਾਬ ਦੇ ਵਿੱਚ ਇੱਕ ਲਛਮਣ ਸਿੰਘ CM ਸੀ 1967 ਦੇ ਵਿੱਚ ਜੀ। ਉਹਨਾਂ ਨੇ ਕੀ ਕੀਤਾ ਸੀ, ਸਿਰਫ ਦੋ CM ਮੈਂ ਕਹੂੰਗਾ ਵੀ ਜਿਨ੍ਹਾਂ ਨੇ ਉਚੇਰੀ ਸਿੱਖਿਆ ਦਾ ਲੈਵਲ ਵਧਾਉਣ ਵਾਸਤੇ ਕੋਈ ਸਟੈਪ ਚੁੱਕਿਆ। ਲਛਮਣ ਸਿੰਘ ਜੀ ਨੇ ਕੀ ਕੀਤਾ, ਆਪਾਂ ਜਦੋਂ ਦੇਖਿਆ ਹੋਊਗਾ ਵੀ 10ਵੀਂ ਦੇ ਵਿੱਚ ਪੋਸਟਾਂ ਨਿਕਲਦੀਆਂ ਤਾਂ ਪੰਜਾਬੀ ਮਸਟ ਹੁੰਦੀ ਆ, 10ਵੀਂ ਵਿੱਚ ਪੰਜਾਬੀ ਮਸਟ ਮੰਨੀ ਜਾਂਦੀ ਹੈ, ਉਹ ਲਛਮਣ ਸਿੰਘ ਨੇ ਕੀਤੀ। ਫਿਰ ਉਹਨਾਂ ਨੇ ਜਗਰਾਉਂ ਸਾਇੰਸ ਕਾਲਜ ਬਣਾਇਆ ਜਿੱਥੇ ਪੂਰੇ ਨਾਰਥ ਦੇ ਬੱਚੇ ਐਡਮਿਸ਼ਨ ਲੈਣ ਨੂੰ ਤਰਸਦੇ ਹੁੰਦੇ ਸੀ। ਤਾਂ ਸਮੇਂ ਦੀਆਂ ਸਰਕਾਰਾਂ ਨੇ 67 ਤੋਂ ਬਾਅਦ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਤੋਂ ਕਾਲਜ ਸਾਂਭਿਆ ਨਹੀਂ ਗਿਆ ਤੇ ਅੱਜ ਦੇ ਟਾਈਮ ਉਹ ਉੱਥੇ ਇੱਕ ਰਾਏਕੋਟ ਦਾ ਬੱਚਾ ਵੀ ਐਡਮਿਸ਼ਨ ਲੈਣ ਨੂੰ ਤਿਆਰ ਨਹੀਂ। ਇੰਨਾ ਬੁਰਾ ਹਾਲ ਹੋ ਗਿਆ। ਸ਼ੁਰੂ 'ਚ ਆਪਾਂ ਮੁੱਦੇ 'ਤੇ ਆਈਏ, 8 ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ, ਜਿਨ੍ਹਾਂ ਦੇ ਵਿੱਚ 2 ਲੁਧਿਆਣੇ, 2 ਪਟਿਆਲੇ, ਅੰਮ੍ਰਿਤਸਰ, ਮਲੇਰਕੋਟਲਾ, ਹੁਸ਼ਿਆਰਪੁਰ। ਇਹਨਾਂ 8 ਕਾਲਜਾਂ ਨੂੰ ਆਟੋਨੋਮਸ ਕਰਨ ਦਾ ਸਿਸਟਮ ਜਿਹੜਾ ਹੈਗਾ ਉਚੇਰੀ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲਾਂ ਨੂੰ ਲੈਟਰ ਲਿਖ ਦਿੱਤਾ ਗਿਆ। ਉਹ 8 ਕਾਲਜਾਂ ਦੀ ਪ੍ਰਾਪਰਟੀ ਅਰਬਾਂ ਰੁਪਈਆਂ ਦੀ ਹੈ, ਅਰਬਾਂ ਰੁਪਈਆਂ ਦੀ। ਜਿਵੇਂ ਆਪਾਂ ਗੱਲ ਕਰੀਏ ਵੀ ਇੱਕ ਸਿੱਖਿਆ ਨੂੰ ਵੇਚ ਕੇ ਪੰਜਾਬ ਸਰਕਾਰ ਜਿਹੜੀ ਹੈ ਐਜੂਕੇਸ਼ਨ ਨੂੰ ਵੇਚ ਕੇ ਆਪਦਾ ਕਰਜ਼ਾ ਲਾਉਣ ਨੂੰ ਹੋਈ ਪਈ ਹੈ। ਕਰਜ਼ਾ ਵੀ ਨਹੀਂ ਲਊਗਾ, ਉਹ ਜਿਹੜਾ ਰੈਵਨਿਊ ਗੇਨ ਹੋਊਗਾ ਆਪਦੀ ਪਾਰਟੀ ਦੀ ਸ਼ਾਬਾਸ਼ੀ ਲਈ ਵਰਤਿਆ ਜਾਊਗਾ।
ਦੇਖੋ ਜਿੱਥੇ ਪੰਜਾਬ ਦੇ ਟਾਈਮ ਅੱਜ ਦੇ ਟਾਈਮ 64 ਕਾਲਜ ਆ ਪੰਜਾਬ ਦੇ ਵਿੱਚ ਸਰਕਾਰੀ, ਤੇ ਹਰਿਆਣੇ ਨੂੰ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ 180 ਕਾਲਜ ਹੈ। ਹਰਿਆਣੇ ਦੀ ਸਿੱਖਿਆ ਨੀਤੀ ਕੀ ਕਹਿੰਦੀ ਹੈ ਵੀ 10 ਕਿਲੋਮੀਟਰ ਦੀ ਤੋਂ ਬਾਅਦ ਇੱਕ ਸਰਕਾਰੀ ਕਾਲਜ ਹੋਣਾ ਚਾਹੀਦਾ, ਤੇ ਆਪਣੇ ਵਾਲੇ ਕੀ ਕਰ ਰਹੇ ਜਿਹੜੇ 64 ਆਪਦੇ ਕੋਲੇ ਪਏ ਹੈਗੇ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਤੇ ਹੋਏ ਪਏ ਆ। ਟੇਕ ਓਵਰ ਤਾਂ ਕੀ ਕਰਨੇ ਆ, ਜਿਹੜੇ ਪ੍ਰਾਈਵੇਟ ਕਾਲਜ ਆ ਉਹਨਾਂ ਨੂੰ ਲੈਣਾ ਤਾਂ ਕੀ ਆ, ਉਹਨਾਂ ਨੂੰ ਵੇਚ ਰਹੇ ਆ ਜੀ। ਫਿਰ ਇੱਕ ਤੁਹਾਡਾ ਹੋਰ ਮੈਂ ਚਾਨਣਾ ਪਾ ਦਿੰਦਾ ਵੀ ਜਿਹੜੇ 64 ਕਾਲਜ ਆ ਇਹ, ਉਹਨਾਂ ਦੇ ਵਿੱਚ ਜਿਹੜੇ 64 ਕਾਲਜ ਆ ਉਹਨਾਂ ਦੇ ਵਿੱਚੋਂ ਟੇਕ ਓਵਰ ਹੋਏ ਕਾਲਜ ਆ ਇਹ, ਸਰਕਾਰ ਨੇ ਕੁਝ ਨਹੀਂ ਬਣਾਏ। ਚਾਹੇ ਉਹ ਬਾਅਦ ਦੀ ਗੱਲ ਕਰ ਲਈਏ, ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ, 1947 ਤੋਂ ਬਾਅਦ ਜਦੋਂ ਰਾਜਾ ਮਹਾਰਾਜਾ ਦਾ ਦੌਰ ਹੁੰਦਾ ਸੀ, ਰਾਜੇ ਮਹਾਰਾਜਾ ਦਾ, ਅੰਗਰੇਜ਼ਾਂ ਦਾ ਦੌਰ ਹੁੰਦਾ ਸੀ, ਉਹਨਾਂ ਨੇ ਉਹ ਇਹਨਾਂ ਨਾਲੋਂ ਚੰਗੇ ਸੀ। ਜਿਵੇਂ ਇਹਨਾਂ ਨੂੰ ਆਪਾਂ ਕਾਲੇ ਅੰਗਰੇਜ਼ ਕਹਿ ਦਿੰਦੇ ਆ, ਉਹ ਚੰਗੇ ਸੀ ਹਜੇ, ਉਹਨਾਂ ਨੂੰ ਆਪਦੀ ਪ੍ਰਜਾ ਦਾ ਫਿਕਰ ਸੀ, ਉਹਨਾਂ ਨੂੰ ਆਪਦੀ ਜਨਤਾ ਦਾ ਫਿਕਰ ਸੀ। ਉਹਨਾਂ ਨੇ ਸਿੱਖਿਆ ਨੂੰ ਬੜਾਵਾ ਦੇਣ ਵਾਸਤੇ ਅੰਗਰੇਜ਼ਾਂ ਦੇ ਰਾਜਿਆਂ ਨੇ ਕਾਲਜ ਬਣਾਏ। ਜਿਵੇਂ ਮੈਂ ਕੁਝ ਕਾਲਜਾਂ ਦੇ ਤੁਹਾਨੂੰ ਨਾਂ ਲੈ ਦਿੰਦਾ, ਜਿਵੇਂ ਸਰਕਾਰ ਨੂੰ ਟੇਕ ਓਵਰ ਕੀਤੇ, ਜਿਵੇਂ ਰਾੜਾ ਸਾਹਿਬ ਕਾਲਜ ਹੋ ਗਿਆ, ਸੰਤ ਈਸ਼ਰ ਸਿੰਘ ਜੀ ਨੇ ਬਣਾਇਆ, ਠੀਕ ਆ। ਸਿਰਸਰ ਕਾਲਜ ਹੋ ਗਿਆ, ਸਿਰਸਰ ਦੇ ਬਾਬਿਆਂ ਨੇ ਬਣਾਇਆ। ਗੁਰੂ ਕੇ ਖੂਹ ਮੁੰਨੇ ਕਾਲਜ ਹੋ ਗਿਆ, ਉੱਥੋਂ ਦੇ ਗੁਰਦੁਆਰਿਆਂ ਵੱਲੋਂ ਬਣਾਇਆ ਗਿਆ। ਮਾਛੀਵਾੜਾ, ਇਹੋ ਜਿਹੇ ਬਹੁਤ ਕਾਲਜ ਹੈ ਜਿਹੜੇ ਗੁਰਦੁਆਰਿਆਂ ਵੱਲੋਂ ਬਣਾ ਕੇ, ਰਾਜੇ ਮਹਾਰਾਜਿਆਂ ਵੱਲੋਂ ਬਣਾ ਕੇ ਸਰਕਾਰ ਨੂੰ ਦਿੱਤੇ ਗਏ। ਇੱਕ ਇਨਫਰਾਸਟ੍ਰਕਚਰ ਖੜੀ ਹੈ, ਬਿਲਡਿੰਗ ਖੜੀ ਹੈ, ਉਹਦੇ ਵਿੱਚ ਬੱਚੇ ਤੁਹਾਨੂੰ ਹੈਗੇ ਆ, ਤੁਹਾਨੂੰ ਸਰਕਾਰ ਨੂੰ ਚਲਾਉਣ ਵਾਸਤੇ ਤੁਹਾਨੂੰ ਉਹ ਜਗ੍ਹਾ ਦੇਤੀ, ਤੁਹਾਡੇ ਤੋਂ ਫਿਰ ਵੀ ਨਹੀਂ ਚੱਲਦੇ। ਇਹਦਾ ਕਾਰਨ ਇਹ ਵੀ ਹੋ ਸਕਦਾ ਬਈ ਜਿਵੇਂ ਜਿਹੜੇ ਪ੍ਰਾਈਵੇਟ ਕਰਨ ਹੋ ਰਿਹਾ ਸਿੱਖਿਆ ਨੀਤੀ ਦਾ, ਜਾਂ ਪ੍ਰਾਈਵੇਟ ਕਾਲਜ ਜਿਹੜੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ। ਪੰਜਾਬ ਦੇ ਕਿਸੇ ਟਾਈਮ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਲੈਣ ਨੂੰ ਤਰਸਦੇ ਸੀ ਨੌਜਵਾਨ ਜਾਂ ਕੁੜੀਆਂ ਮੁੰਡੇ, ਤੇ ਅੱਜ ਉਹੀ ਨੌਜਵਾਨ ਕੁੜੀਆਂ ਮੁੰਡੇ ਪ੍ਰਵਾਸ ਕਰ ਰਹੇ ਨੇ। ਦੇਖੋ ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ, ਪੰਜਾਬ ਦੇ ਜਿਹੜੇ ਸਰਕਾਰੀ ਕਾਲਜ ਆ, ਕਿੰਨੇ ਦਾਖਲੇ ਹੁੰਦੇ ਸੀ, ਲਾਈਨਾਂ ਲੱਗੀਆਂ ਪਈਆਂ ਹੁੰਦੀਆਂ ਸੀ, ਤੁਸੀਂ ਵੀ ਦੇਖਿਆ ਹੋਊਗਾ, ਮੈਂ ਵੀ ਦੇਖਿਆ ਹੈਗਾ। ਉਦੋਂ ਬੱਚੇ ਲੱਭਦੇ ਹੁੰਦੇ ਸੀ ਕਾਲਜ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬੱਚੇ ਲੱਭਦੇ ਸੀ। ਅੱਜ ਕੱਲ ਕੀ ਹੁੰਦਾ, ਸਰਕਾਰੀ ਕਾਲਜ ਬੱਚੇ ਨੂੰ ਲੱਭ ਰਿਹਾ ਵੀ ਯਾਰ ਆਓ ਸਾਡੇ ਕੋਲੇ, ਸਾਨੂੰ ਐਡਮਿਸ਼ਨ ਦਿਓ। ਸਰਕਾਰ ਕਹਿੰਦੀ ਹੈ ਸਰਕਾਰੀ ਕਾਲਜ 'ਚ ਬੱਚਾ ਹੈ ਨਹੀਂ। ਜੇਕਰ ਸਰਕਾਰੀ ਕਾਲਜ ਦੇ ਵਿੱਚ ਬੱਚਾ ਹੈ ਨਹੀਂ ਤਾਂ ਮੌਲਾਂ ਵਰਗੀਆਂ ਯੂਨੀਵਰਸਿਟੀਆਂ ਕਿਵੇਂ ਚੱਲੀਆਂ ਜਾਂਦੀਆਂ? ਚਾਹੇ ਤੁਸੀਂ ਪ੍ਰਾਈਵੇਟ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰ ਲਓ, ਚਟਕਾਰਾ ਦੀ ਗੱਲ ਕਰ ਲਓ, ਰਿਮਿਟ ਦੀ ਗੱਲ ਕਰ ਲਓ, ਹੋਰ ਪੰਜਾਬ ਦੇ ਵਿੱਚ 11-12 ਪ੍ਰਾਈਵੇਟ ਯੂਨੀਵਰਸਿਟੀ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਆਪਾਂ, ਤੁਸੀਂ ਇਹ ਲਓ ਵੀ ਸਿੱਖਿਆ ਚੱਲੂਗੀ ਕਿਵੇਂ ਜਦੋਂ ਉਹਨਾਂ ਦੇ ਚਾਂਸਲਰ ਇੱਕ ਸੱਤਾਧਿਰ ਪਾਰਟੀਆਂ ਵੱਲੋਂ ਰਾਜ ਸਭਾ ਭੇਜੇ ਜਾਣਗੇ। ਪ੍ਰਾਈਵੇਟ ਐਜੂਕੇਸ਼ਨ ਵਾਲੇ ਬੰਦਿਆਂ ਨੂੰ ਆਪਾਂ ਰਾਜ ਸਭਾ ਭੇਜਾਂਗੇ ਤਾਂ ਸਿੱਖਿਆ ਪੰਜਾਬ ਦੇ ਗਰੀਬ ਲੋਕਾਂ ਦੀ ਸਿੱਖਿਆ ਚੱਲੂ ਕਿਵੇਂ? ਸਤਨਾਮ ਸਿੰਘ ਦੀ ਗੱਲ ਕਰ ਲਈਏ, CU ਦਾ ਚਾਂਸਲਰ ਹੈ, ਉਹਨਾਂ ਨੂੰ ਭਾਜਪਾ ਵੱਲੋਂ ਰਾਜ ਸਭਾ ਭੇਜਿਆ ਗਿਆ, ਠੀਕ ਹੈ। ਅਸ਼ੋਕ ਮਿੱਤਲ ਹੈ, LPU ਦਾ ਚਾਂਸਲਰ ਹੈ, ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉੱਥੇ ਭੇਜਿਆ ਗਿਆ ਰਾਜ ਸਭਾ। ਤਾਂ ਸਰਕਾਰ ਜਿਹੜੀ ਹੈ ਸਰਕਾਰੀ ਕਾਲਜਾਂ ਤੇ ਇਨਵੈਸਟ ਕਿਉਂ ਨਹੀਂ ਕਰ ਰਹੀ? ਕਿਉਂ ਪੰਜਾਬ ਦੇ ਬੱਚਿਆਂ ਨੂੰ, ਗਰੀਬ ਬੱਚਿਆਂ ਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ? ਹੁਣ ਜੇ ਪੰਜਾਬ ਦੇ ਉਹ 8 ਕਾਲਜ ਪ੍ਰਾਈਵੇਟ ਹੋ ਗਏ, ਪਹਿਲਾਂ ਤਾਂ ਉਹਨਾਂ ਦੀ ਜ਼ਮੀਨ ਕਰੋੜਾਂ ਰੁਪਈਆ, ਅਰਬਾਂ ਰੁਪਈਆਂ ਦੀ ਹੈ, ਕਰੋੜ ਤਾਂ ਮੈਂ ਗਲਤੀ ਨਾਲ ਕਹਿ ਗਿਆ। ਉੱਥੇ ਤੁਸੀਂ ਇਹ ਲਾ ਲਓ 1 ਇੰਚ ਜ਼ਮੀਨ ਨਹੀਂ ਮਿਲਦੀ ਬਾਈ ਜੀ, 1 ਇੰਚ, ਜੇ ਆਪਾਂ ਅਰਬਾਂ ਰੁਪਈਏ ਵੀ ਲਾਉਣੇ 1 ਇੰਚ ਨਹੀਂ ਮਿਲਦੀ। ਤੇ ਇਹ ਸਾਰੇ ਦੀ ਸਾਰੀ ਪੂਰੀ ਪ੍ਰਾਪਰਟੀ ਪ੍ਰਾਈਵੇਟ ਹੱਥਾਂ 'ਚ ਕਰਨ ਨੂੰ ਫਿਰਦੇ ਆ। ਪ੍ਰਾਈਵੇਟ ਹੱਥਾਂ 'ਚ ਕਰਕੇ ਕੈਨੇਡਾ ਅਮਰੀਕਾ ਅੱਜ ਕੱਲ੍ਹ ਦੇ ਟਾਈਮ ਆਪਾਂ ਨੂੰ ਜਵਾਬ ਦੇ ਹੀ ਬੈਠਾ। ਕੈਨੇਡਾ ਵੀ ਕਿੰਨੇ ਕੁ ਵੀਜ਼ੇ ਦਊਗਾ? ਜਦੋਂ ਉਹ ਪ੍ਰਾਈਵੇਟ ਹੋ ਗਏ, ਹਰੇਕ ਬੱਚਾ ਜਾ ਵੀ ਨਹੀਂ ਸਕਦਾ ਕੈਨੇਡਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਉੱਥੇ ਜਿਹੜੀ BA ਅੱਜ ਦੇ ਟਾਈਮ 5000 ਦੀ ਹੁੰਦੀ ਹੈ ਬਾਈ ਜੀ, ਉਹ 50000 ਸਮੈਸਟਰ ਦੀ ਹੋ ਜੂਗੀ ਇੱਕ ਫੀਸ। ਤੇ ਮੈਂ ਕਹਿੰਦਾ ਜਿਹੜਾ ਵਿਚਾਰਾ ਰਿਕਸ਼ਾ ਚਲਾਉਂਦਾ, ਜਿਹੜਾ ਨਰੇਗਾ ਦਾ ਮਜ਼ਦੂਰ ਹੈ, ਜਿਹੜਾ ਆਟੋ ਚਲਾਉਂਦਾ, ਜਿਹੜਾ ਪਿਓ ਦਿਹਾੜੀ ਕਰਦਾ, ਉਹ ਆਪਦੇ ਬੱਚੇ ਦੀ ਤਾਂ 5000 ਫੀਸ ਮਸਾਂ ਭਰ ਰਿਹਾ ਹੁੰਦਾ, ਤੇ ਉਹ 50000 ਕਿਵੇਂ ਭਰੂਗਾ? ਕਿਸ ਤਰ੍ਹਾਂ ਦਾ ਡਾਕਾ ਜਿਹੜਾ ਹੈਗਾ ਪੰਜਾਬ ਦੀ ਉਚੇਰੀ ਸਿੱਖਿਆ ਦੇ ਉੱਤੇ ਸਰਕਾਰ ਵੱਲੋਂ ਕੀਤਾ ਜਾ ਰਿਹਾ। ਅੱਜ ਦੇ ਟਾਈਮ ਹਰਜੋਤ ਬੈਂਸ ਕੋਲੇ 3 ਮੰਤਰਾਲੇ ਹੈਗੇ, ਸਿੱਖਿਆ ਵਿਭਾਗ ਸਾਰਾ ਉਹਦੇ ਕੋਲੇ ਆ, ਚਾਹੇ ਸਕੂਲ ਐਜੂਕੇਸ਼ਨ ਲਾ ਲਈਏ, ਚਾਹੇ ਹਾਈਅਰ ਐਜੂਕੇਸ਼ਨ ਲਾ ਲਈਏ, ਚਾਹੇ ਟੈਕਨੀਕਲ ਐਜੂਕੇਸ਼ਨ ਲਾ ਲਈਏ। ਹਾਈਅਰ ਐਜੂਕੇਸ਼ਨ ਉਹਦੇ ਕੋਲੇ ਆ, ਉਹਨੂੰ ਇਹ ਨਹੀਂ ਪਤਾ ਯਾਰ ਸਾਡੇ ਕਾਲਜ ਅਸੀਂ ਪ੍ਰਾਈਵੇਟ ਕਰ ਰਹੇ ਹਾਂ ਵੀ ਜਿਸ ਦਾ ਨਾਂ ਲੈ ਕੇ ਤੁਸੀਂ ਸੱਤਾ 'ਚ ਆਏ ਸੀ। ਕੀ ਸੱਤਾ? ਇਹਨਾਂ ਦਾ 2 ਸਲੋਗਨ ਸੀ, ਸਿੱਖਿਆ ਕ੍ਰਾਂਤੀ, ਦਿੱਲੀ ਮਾਡਲ। ਆਹ ਦਿੱਲੀ ਮਾਡਲ ਹੈ, ਦਿੱਲੀ 'ਚ ਪ੍ਰਾਈਵੇਟ ਹੁੰਦੇ ਆ ਸਿਸਟਮ। ਤੁਸੀਂ ਪੰਜਾਬ ਹੀ ਚਲਾ ਲਓ ਬਈ, 2013 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਰੂਸਾ ਸਕੀਮ ਲਾਗੂ ਕੀਤੀ ਸੀ, ਰਾਸ਼ਟਰੀ ਉੱਚ ਸਿੱਖਿਆ ਅਭਿਆਨ ਦੇ ਅਧੀਨ ਤੁਹਾਨੂੰ 16 ਕਾਲਜ ਦਿੱਤੇ ਸੀ। ਉਹਨਾਂ ਕਾਲਜਾਂ ਨੂੰ ਮਰਜ ਕਰ ਲਓ ਯਾਰ ਆਪਦੇ ਅੰਡਰ। ਉਹ ਯੂਨੀਵਰਸਿਟੀਆਂ ਚਲਾਈ ਜਾ ਰਹੀਆਂ, ਉਹਨਾਂ ਨੂੰ ਆਪਦੇ ਅੰਡਰ ਮਰਜ ਕਰਕੇ 64 ਤੁਹਾਡੇ ਕੋਲੇ ਸਰਕਾਰੀ ਹੈ, 16 ਤੁਹਾਡੇ ਕੋਲੇ ਹੋ ਗਏ। ਤੁਸੀਂ ਕਾਲਜਾਂ ਦੀ ਗਿਣਤੀ ਵਧਾਓ ਸਰਕਾਰੀਆਂ ਦੀ, ਬੱਚੇ ਆਪੇ ਆਉਣਗੇ। 1800 ਵੇਲੇ ਦੀ ਰਾਜੇ ਮਹਾਰਾਜਾ ਦੀ ਸੋਚ ਇੰਨੀ ਚੰਗੀ ਸੀਗੀ ਵੀ ਉਹ ਆਪਦੀ ਪ੍ਰਜਾ ਨੂੰ ਜਿਹੜਾ ਹੈਗਾ ਸਿੱਖਿਆ ਦਰ ਵਧਾਉਣਾ ਚਾਹੁੰਦੇ ਸੀ। ਪਰ ਹੁਣ ਵਾਲੇ ਲੀਡਰ
ਇਹ ਪੰਜਾਬ ਦੇ ਗਰੀਬ ਲੋਕਾਂ ਨੂੰ ਅਨਪੜ੍ਹ ਰੱਖ ਕੇ ਵੀ ਸਾਨੂੰ ਸਵਾਲ ਨਾ ਕਰ ਲੈਣ। ਲੀਡਰਾਂ ਦੇ ਆਪਦੇ ਜਵਾਕ, ਕੋਈ ਲੰਡਨ ਯੂਨੀਵਰਸਿਟੀ 'ਚ ਪੜ੍ਹਦਾ, ਕੋਈ ਕੈਂਬਰਿਜ 'ਚ ਪੜ੍ਹਦਾ, ਕੋਈ UK ਪੜ੍ਹਦਾ, ਕੋਈ ਅਮਰੀਕਾ ਪੜ੍ਹਦਾ, ਤੇ ਗਰੀਬ ਬੱਚਿਆਂ ਨੂੰ ਇਹ ਸਿੱਖਿਆ ਤੋਂ ਵਾਂਝਾ ਰੱਖਣਾ ਚਾਹੁੰਦੇ। ਤੁਸੀਂ ਇਹ ਗੱਲ ਕਰ ਰਹੇ ਹੋ ਜਿਹੜਾ ਇਹ RTI ਦੇ ਥਰੂ ਖੁਲਾਸੇ ਹੋਏ ਨੇ ਜਾਂ ਫਿਰ ਕੋਈ ਲੈਟਰ ਜਾਰੀ ਹੋਇਆ ਜਿਹੜਾ ਇਹ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਕੌਨਫੀਡੈਂਸ਼ੀਅਲ ਲੈਟਰ ਜਿਹੜਾ ਹੈਗਾ ਪਬਲਿਸ਼ ਹੋਇਆ। ਉਹਨਾਂ ਨੇ ਕੀ ਕੀਤਾ, ਸਪੈਸ਼ਲ ਲਿਖਿਆ ਹੋਇਆ ਵੀ ਨਿੱਜੀ ਤੌਰ ਤੇ ਸਾਨੂੰ ਕਾਲਜਾਂ 'ਚ ਫੜਾਇਆ ਜਾਵੇ, ਲੋਕਾਂ ਨੂੰ ਨਹੀਂ ਪਤਾ ਇਸ ਚੀਜ਼ ਦਾ। ਇਹ ਜਦੋਂ ਮੇਰੇ ਹੱਥ ਲੈਟਰ ਲੱਗਿਆ, ਮੈਂ ਪਬਲਿਕ ਡੋਮੇਨ 'ਚ ਲੈ ਕੇ ਆਇਆ, ਫਿਰ ਥੋੜਾ ਮੋਟਾ ਲੋਕਾਂ ਨੂੰ 'ਚ ਅਵੇਅਰਨੈਸ ਆਈ। ਜਿਵੇਂ ਕਿਸਾਨੀ ਅੰਦੋਲਨ ਹੌਲੀ ਹੌਲੀ ਕਿਸੇ ਨੂੰ ਨਹੀਂ ਸੀ ਪਤਾ, ਮੈਂ ਵੀ ਉਹਨਾਂ 'ਚੋਂ ਇੱਕ ਸੀ। ਆਪਾਂ 3 ਕਾਲੇ ਕਾਨੂੰਨ ਦਾ ਰੌਲਾ ਪਾਈ ਗਏ, ਕਾਲੇ ਕਾਨੂੰਨ ਲਾਗੂ ਕਰਦੇ, ਕਾਲੇ ਕਾਨੂੰਨ, ਉਹਨਾਂ ਦੀ ਇੰਟਰਨਲ ਲਿਖਾਵਟ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ। ਉਵੇਂ ਹੀ ਇਹ ਚੁੱਪ ਚਪੀਤੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਇਹਨਾਂ ਨੇ ਲੈਟਰ ਲਿਖਿਆ ਸੀ। ਹੁਣ ਜਦੋਂ ਪਬਲਿਕ ਡੋਮੇਨ 'ਚ ਆਇਆ ਤਾਂ ਇਹ ਰੌਲਾ ਪਿਆ, ਤਾਂ ਕਿਤੇ ਨਾ ਕਿਤੇ ਐਂ ਲੱਗਦਾ ਵੀ ਸਰਕਾਰ ਚੁੱਪ ਚਪੀਤੇ ਪੰਜਾਬ ਦੀ ਜਿਹੜੀ ਐਜੂਕੇਸ਼ਨ ਆ ਉਹਨੂੰ ਵੇਚ ਰਹੀ ਹੈ। ਇਹਦੇ 'ਚ ਸਰਕਾਰ ਨੂੰ ਕੀ ਫਾਇਦਾ ਹੋਊਗਾ? ਸਰਕਾਰ ਦੇ ਵੱਲੋਂ ਤਾਂ ਇਹ ਕਿਹਾ ਗਿਆ ਕਿ ਅਸੀਂ ਸਿਹਤ ਸਹੂਲਤਾਂ ਦੀ ਗੱਲ ਕਰਾਂਗੇ, ਅਸੀਂ ਸਿੱਖਿਆ ਦੀ ਗੱਲ ਕਰਾਂਗੇ। ਸਰਕਾਰ ਨੂੰ ਇਹਦਾ ਪ੍ਰਾਈਵੇਟ ਕਰਨ ਦਾ ਕੀ ਫਾਇਦਾ ਹੋਊਗਾ? ਸਰਕਾਰ ਦੇ 3 ਫਾਇਦੇ ਹੋਣਗੇ ਜੀ। ਇੱਕ ਤਾਂ ਪੱਲਾ ਝਾੜੂਗੀ ਆਪਦੇ ਕੋਲੋਂ ਵੀ ਅਸੀਂ ਕੀ ਲੈਣਾ, ਆਪੇ ਪ੍ਰਾਈਵੇਟ ਪੜ੍ਹਾਈ ਜਾਣਗੇ। ਦੂਜੀ ਗੱਲ, ਉਹਨਾਂ ਨੂੰ ਸਰਕਾਰੀ ਕਾਲਜ ਚਲਾਉਣਾ ਨਾ ਪਊਗਾ। ਤੀਜੀ ਗੱਲ, ਉਹਨਾਂ ਨੂੰ ਪ੍ਰੋਫੈਸਰ ਨਹੀਂ ਭਰਤੀ ਕਰਨੇ ਪੈਣਗੇ ਪੱਕੇ, ਜਿਹੜੇ ਧਰਨੇ ਲੱਗਦੇ ਆ ਵਿਚਾਰੇ। ਮੈਂ ਤੁਹਾਨੂੰ ਹੋਰ ਅੰਕੜੇ ਦਿੰਦਾ ਹੈਗਾ, ਪੰਜਾਬ ਦੇ ਵਿੱਚ ਅੱਜ ਦੇ ਟਾਈਮ 157 ਪ੍ਰੋਫੈਸਰ ਹੈ, 64 ਕਾਲਜਾਂ ਦੇ ਵਿੱਚ 157 ਪ੍ਰੋਫੈਸਰ ਹੈ। ਤੁਸੀਂ ਉਹਨੂੰ ਡਿਵਾਈਡ ਕਰੋ 64 ਦੇ ਉੱਤੇ, ਇੱਕ ਕਾਲਜ ਨੂੰ 2 ਦੀ ਐਵਰੇਜ ਆਉਂਦੀ ਹੈ। 2 ਪ੍ਰੋਫੈਸਰ ਉਹ ਕਿਵੇਂ ਕਾਲਜ ਚਲਾ ਲੂਗਾ? ਇੱਕ 2000 ਬੱਚੇ ਦੀ ਸਟਰੈਂਥ ਵਾਲਾ ਕਾਲਜ ਕਿਵੇਂ ਚਲਾ ਲੂਗਾ? ਪਹਿਲੀ ਗੱਲ ਤਾਂ 2000 ਬੱਚਾ ਇਹ ਇਹਨਾਂ ਨੇ ਰਹਿਣ ਹੀ ਨਹੀਂ ਦੇਣਾ। ਉਹ ਰਹੂਗਾ ਕਿਵੇਂ? ਸਰਕਾਰੀ ਕਾਲਜਾਂ ਦੇ ਵਿੱਚ ਵੀ ਸੈਲਫ ਫਾਈਨੈਂਸ ਕੋਰਸ ਸ਼ੁਰੂ ਕਰ ਰੱਖੇ ਆ। ਫਿਰ ਉਹ 64 ਕਾਲਜਾਂ ਦੇ ਵਿੱਚ 38 ਪ੍ਰਿੰਸੀਪਲ ਆ ਸਾਰੇ। ਜਦੋਂ ਤੁਹਾਡੇ ਕੋਲੇ ਸੈਨਾਪਤੀ ਹੈ ਨਹੀਂਗਾ ਤੇ ਤੁਹਾਡਾ ਕਾਲਜ ਚੱਲੂਗਾ ਕਿਵੇਂ? ਬਿਲਕੁਲ। ਕਿੰਨੇ ਧਰਨੇ ਲੱਗ ਰਹੇ ਆ, ਪ੍ਰੋਫੈਸਰਾਂ ਨੂੰ ਰੱਖਣਾ ਚਾਹੀਦਾ। ਹਰਿਆਣੇ ਦੇ ਕੋਲੇ, ਹਰਿਆਣੇ ਨੇ ਪਿਛਲੇ ਮਹੀਨੇ 2424 ਪੋਸਟਾਂ ਕੱਢੀਆਂ ਅਸਿਸਟੈਂਟ ਪ੍ਰੋਫੈਸਰ ਤੇ ਪ੍ਰੋਫੈਸਰ ਦੀਆਂ, ਤੇ ਆਪਣੇ ਪੰਜਾਬ ਕੋਲੇ ਸਿਰਫ 157 ਹੈਗੇ ਆ। ਤੇ 1996 ਤੋਂ ਬਾਅਦ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋਈ, ਪੱਕੇ ਪ੍ਰੋਫੈਸਰਾਂ ਦੀ। ਜੀ ਕਿੰਨਾ ਮਾੜਾ ਇਸ ਮੈਂ ਕਹੂੰਗਾ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਹੋ ਗਏ। ਗੁਰੂਆਂ ਪੀਰਾਂ ਦੀ ਧਰਤੀ ਆ ਇਹ, ਜਿੱਥੇ ਕਹਿੰਦੇ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤਾਂ ਜਿਹੜੇ ਇਹੋ ਜਿਹੇ ਵਿਚਾਰੇ ਸਲੋਗਨ ਸੰਤ ਮਹਾਤਮਾ ਗੁਰੂ ਦੇ ਕੇ ਗਏ ਆ, ਇਹ ਪੰਜਾਬ ਦੇ ਪ੍ਰਾਈਵੇਟ ਹੱਥਾਂ 'ਚ ਲਿਆ ਕੇ ਪ੍ਰਾਈਵੇਟ ਕਾਲਜਾਂ ਵਾਲਿਆਂ ਨੂੰ ਦੇ ਕੇ ਉਹਨਾਂ ਨੂੰ ਅਮੀਰ ਕਰਨ ਤੇ ਹੋਏ ਪਏ ਆ। ਜਦੋਂ ਪ੍ਰਾਈਵੇਟ ਤੁਹਾਡੇ ਕੋਲ, ਮੰਨ ਲਓ ਮੈਂ ਆ ਪ੍ਰਾਈਵੇਟ, ਮੇਰੇ ਕੋਲ ਇੱਕ ਕਾਲਜ ਆ ਗਿਆ, ਮੈਂ ਆਪਦੀ ਮਰਜ਼ੀ ਨਾਲ ਆਪਦੀ ਫੀਸ ਰੱਖੂੰਗਾ, ਕਿਉਂਕਿ ਮੈਂ ਆਪਦੀ ਜੇਬ ਭਰਨੀ ਹੈ। ਮੈਂ ਆਪਦੀ ਮਰਜ਼ੀ ਨਾਲ ਉਹਦਾ ਸਿਲੇਬਸ ਰੱਖੂੰਗਾ। ਮੈਂ ਡਿਗਰੀਆਂ ਵੀ ਵੇਚੂੰਗਾ ਜਾਲੀ, ਹੋ ਸਕਦਾ ਜਦੋਂ ਪ੍ਰਾਈਵੇਟ ਹੋ ਗਿਆ ਜਾਲੀ ਡਿਗਰੀਆਂ ਵੀ ਵਿਕਣ, 200% ਚਾਂਸ ਹੈ। ਇਹਦੀ ਰੋਕਥਾਮ ਕੀ ਹੈਗੀ? ਜਿਹੜਾ ਇਹਦੀ ਰੋਕਥਾਮ ਇਹੀ ਹੈ ਜੀ ਵੀ ਆਪਾਂ ਨੂੰ ਸਾਰੇ ਗਰੀਬ ਬੰਦਿਆਂ ਨੂੰ, ਪਰ ਜਿੰਨੇ ਵਿਚਾਰੇ ਗਰੀਬ ਪਰਿਵਾਰ ਹੈਗੇ, ਜਿੰਨੇ ਵਿਚਾਰੇ ਯੂਨੀਅਨ ਹੈਗੀਆਂ, ਜਿੰਨੀਆਂ ਸਟੂਡੈਂਟ ਜਥੇਬੰਦੀਆਂ, ਇਹਨਾਂ ਸਾਰਿਆਂ ਨੂੰ ਮਿਲ ਕੇ ਆਪਾਂ ਨੂੰ ਇੱਕ ਧਰਨਾ ਲਾਉਣਾ ਪਊ। ਜਿਵੇਂ ਕਿਸਾਨਾਂ ਵੇਲੇ ਆਪਾਂ ਦਿੱਲੀ ਸਾਰਿਆਂ ਨੇ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ, ਪੂਰੇ ਭਾਰਤ ਦੇ ਲੋਕਾਂ ਨੇ ਸਾਥ ਦਿੱਤਾ, ਉਸੇ ਤਰ੍ਹਾਂ ਪੰਜਾਬ ਦੀ ਸਿੱਖਿਆ ਨੂੰ ਬਚਾਉਣ ਵਾਸਤੇ, ਪੰਜਾਬ ਦੇ ਕਾਲਜਾਂ ਨੂੰ ਬਚਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਰਕਾਰ ਖਿਲਾਫ ਧਰਨੇ ਲਾਉਣੇ ਚਾਹੀਦੇ ਹੈਗੇ। ਤੇ ਹਜੇ ਗੱਲ ਇੱਥੇ ਖਤਮ ਨਹੀਂ ਹੁੰਦੀ। ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਪ੍ਰੋਫੈਸਰਾਂ ਦੀ ਗਿਣਤੀ 157, ਪੂਰੇ ਪੰਜਾਬ ਦੇ ਵਿੱਚ ਇੱਕ ਬਾਇਓਲੋਜੀ ਦਾ ਪ੍ਰੋਫੈਸਰ ਹੈ। ਕਮਾਲ ਹੋ ਗਈ। ਮੈਨੂੰ ਜਦੋਂ ਡਾਟਾ ਮਿਲਿਆ ਮੇਰੇ ਆਪਦੇ ਹੋਸ਼ ਉੱਡ ਗਏ ਵੀ ਇੱਕ ਪ੍ਰੋਫੈਸਰ ਬਾਇਓਲੋਜੀ ਦਾ। ਆਪਾਂ ਕਿੱਥੇ ਆਪਦੇ ਬੱਚੇ ਨੂੰ ਰਿਸਰਚਰ ਬਣਾ ਦਾਂਗੇ, ਕਿੱਥੇ ਆਪਦੇ ਬੱਚੇ ਨੂੰ ਆਪਾਂ ਡਾਕਟਰ ਬਣਾ ਦਾਂਗੇ, ਕਿੱਥੇ ਆਪਦੇ ਬੱਚੇ ਨੂੰ ਆਪਾਂ PhD ਕਰਾ ਦਾਂਗੇ। ਕਿਤੇ ਨਾ ਕਿਤੇ ਮੰਨ ਲਓ ਹੁਣ ਕੀ ਕਰ ਰਹੇ ਆ ਵੀ ਪ੍ਰੋਫੈਸਰ ਇਹਨਾਂ ਨੇ ਪੱਕੇ ਰੱਖਣੇ ਨਹੀਂ। ਮੈਂ MA ਕਰ ਰਿਹਾ, ਇੱਕ MA ਨੂੰ ਗੈਸਟ ਫੈਸਿਲਿਟੀ 'ਚ ਰੱਖ ਲੈਣਗੇ, ਕੱਚੇ ਪ੍ਰੋਫੈਸਰਾਂ 'ਚ ਰੱਖ ਲੈਣਗੇ, ਲੈਕਚਰ ਬੇਸਿਸ ਤੇ ਰੱਖ। MA ਨੂੰ MA ਪੜ੍ਹਾਈ ਜਾਂਦਾ, ਬਲਕਿ UGC ਦੀ ਗਾਈਡਲਾਈਨ ਹੈ ਵੀ MA ਨੂੰ ਪੜ੍ਹਾਉਣ ਵਾਸਤੇ ਤੁਹਾਨੂੰ ਨੈਟ ਕੁਆਲੀਫਾਈਡ, JRF ਕੁਆਲੀਫਾਈਡ ਚਾਹੀਦਾ, PhD ਚਾਹੀਦੀ ਹੈ। ਤਾਂ ਸਿੱਖਿਆ ਲੈਵਲ ਜਾਊ ਕਿੱਥੇ? MA ਨੂੰ MA ਪੜ੍ਹਾਈ ਜਾਂਦਾ, ਜਿਹਨੂੰ ਖੁਦ ਨਹੀਂ ਕੁਛ ਆਉਂਦਾ ਉਹ MA ਪੜ੍ਹਾ ਰਿਹਾ ਹੈਗਾ। ਅੱਜ ਦੇ ਟਾਈਮ ਆਹ ਪੰਜਾਬ ਦਾ ਹਾਲ ਹੋ ਗਿਆ। ਤੇ ਆਪਾਂ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ ਪੰਜਾਬੀ ਦੇ ਸਿਰਫ 11 ਪ੍ਰੋਫੈਸਰ ਰਹਿ ਗਏ, ਕਾਲਜ 64 ਹੈ। ਆਹ ਹਾਲ ਹੈ। ਇਹ ਪਰ ਪੰਜਾਬੀ ਦੀ ਗੱਲ ਤਾਂ ਕਹਿੰਦੇ ਕਿ ਪੰਜਾਬੀ ਸਾਡੀ ਮਾਂ ਬੋਲੀ ਆ, ਅਸੀਂ ਪੰਜਾਬੀ ਦੀ ਗੱਲ ਸ਼ੁਰੂ ਤੋਂ ਕਰਾਂਗੇ। ਸਰਕਾਰ ਵੀ ਜਦੋਂ ਸੱਤਾ ਦੇ ਵਿੱਚ ਆਈ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ, ਹਾਲਾਂਕਿ ਇਹ ਕਹਿੰਦੇ ਰਹੇ ਨੇ ਕਿ ਕਹਿੰਦੇ ਪੰਜਾਬੀ ਨੇ ਸਾਨੂੰ ਜੋ ਕੁਝ ਦਿੱਤਾ, ਅਸੀਂ ਪੰਜਾਬੀ ਦੀ ਸੇਵਾ ਨਹੀਂ ਕਰ ਰਹੇ, ਸਮਾਂ ਦੀ ਪੰਜਾਬੀ ਸਾਡੀ ਸੇਵਾ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਇਹ ਅਜਿਹੀਆਂ ਗੱਲਾਂ ਬੋਲਦੇ ਨਜ਼ਰ ਆਉਂਦੇ ਸੀ। ਦੇਖੋ ਜੀ, ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ, ਮੈਂ ਮੁੱਖ ਮੰਤਰੀ ਉਹਨਾਂ ਦਾ ਲੈਵਲ ਹੀ ਨਹੀਂ ਮੰਨਦਾ। ਸ਼ੁਰੂ ਤੋਂ ਜੋ ਕਰ ਰਹੇ ਆ ਆਪਦੇ ਉਹ ਰਹੇ ਹੈਗੇ ਸਟੇਜ ਚਲਾਉਣ ਵਾਲੇ, ਹੁਣ ਵੀ ਸਟੇਜ ਹੀ ਚਲਾ ਰਹੇ ਆ। ਹੁਣ ਵੀ ਦੇਖਿਆ ਹੋਊਗਾ ਹਰਿਆਣੇ ਦੇ ਵਿੱਚ ਕਿਵੇਂ ਗੱਪ ਮਾਰੀ ਜਾਂਦੇ ਆ। ਆਪਦਾ ਪੰਜਾਬ ਵੱਜਦਾ। ਅੱਜ ਦੇ ਟਾਈਮ ਪੰਜਾਬ ਦੇ ਉੱਤੇ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਉਹ ਐਜੂਕੇਸ਼ਨ ਵੇਚ ਕੇ ਤਾਰਨਾ ਯਾਰ ਤੁਸੀਂ।
ਪੰਜਾਬ ਦੇ ਬੱਚਿਆਂ ਨੂੰ ਗਰੀਬ ਰੱਖ ਕੇ ਕਰਨਾ। ਜੇ ਮੈਂ ਮਹਿੰਦਰਾ ਕਾਲਜ ਦੀ ਗੱਲ ਕਰਾਂ, ਮਹਿੰਦਰਾ ਕਾਲਜ 1860 ਚ ਬਣਿਆ ਸੀ। ਉੱਥੋਂ ਦੇ ਮਹਾਰਾਜਾ ਸੀਗੇ ਨਰਿੰਦਰ ਸਿੰਘ, ਉਹਨਾਂ ਨੇ ਮੁੱਢਲੀ ਸਿੱਖਿਆ ਨੂੰ ਇੰਪਰੂਵ ਕਰਨ ਵਾਸਤੇ ਸਕੂਲਾਂ ਦੀ ਸ਼ੁਰੂਆਤ ਕੀਤੀ ਸੀ ਉੱਥੇ। ਉਹਨਾਂ ਸਕੂਲਾਂ ਦੇ ਵਿੱਚੋਂ ਇੱਕ ਸਕੂਲ ਨੂੰ ਕਾਲਜ ਦਾ ਦਰਜਾ ਦਿੱਤਾ ਗਿਆ, ਉਹਨੂੰ ਕਲਕੱਤਾ ਯੂਨੀਵਰਸਿਟੀ ਨਾਲ ਜੋੜਿਆ ਗਿਆ। 1872 ਚ ਉਹਨੂੰ ਕਲਕੱਤਾ ਯੂਨੀਵਰਸਿਟੀ ਨਾਲ ਜੋੜਿਆ ਗਿਆ, ਮਹਿੰਦਰਾ ਕਾਲਜ ਨੂੰ। ਉਹ ਕਾਲਜ ਜਿਹੜਾ ਕਲਕੱਤਾ ਯੂਨੀਵਰਸਿਟੀ ਨਾਲ ਜੁੜਿਆ ਹੋਇਆ, ਉਹਨੂੰ ਵੇਚ ਰਹੇ ਹੋ ਯਾਰ ਤੁਸੀਂ। ਤੁਹਾਨੂੰ ਬਣੀ ਬਣਾਈ ਸਟਰਕਚਰ ਮਿਲੀ ਹੈ, ਬਣੀ ਬਣਾਈ ਸਟਰਕਚਰ ਮਿਲੀ ਹੈ ਉਹਨਾਂ ਨੂੰ। ਤੁਸੀਂ ਇੱਕ ਸਰਕਾਰ, ਮੈਂ ਕਹਿੰਦਾ ਆਜ਼ਾਦੀ ਤੋਂ ਬਾਅਦ ਕਹਦੇ ਇੱਕ ਦੋਆਂ ਨੂੰ ਛੱਡ ਕੇ ਵੀ ਅਸੀਂ ਆਹ ਸਰਕਾਰੀ ਕਾਲਜ ਬਣਾਇਆ, ਮੇਰੇ ਨਾਲ ਕੁਰਸੀ ਲਵਾ ਦਿਓ ਕਿਸੇ ਵੀ ਮਿਨਿਸਟਰ ਦੀ, ਹੁਣ ਵਾਲਿਆਂ ਦੀ, ਸਾਬਕਾ ਦੀ, ਵੀ ਇੱਕ ਵੀ ਕਾਲਜ ਸਰਕਾਰ ਨੇ ਬਣਾਇਆ ਹੋਵੇ। ਪਰ ਸਰਕਾਰ ਤਾਂ ਵੋਟਾਂ ਤੋਂ ਪਹਿਲਾਂ ਇਹ ਕਹਿੰਦੀ ਰਹੀ ਅਸੀਂ ਬਦਲਾਅ ਲਿਆਵਾਂਗੇ, ਅਸੀਂ ਬਦਲਾਅ ਕਰਾਂਗੇ, ਪੰਜਾਬ ਦੀ ਜਿਹੜੀ ਧਰਤੀ ਆ ਉਸ ਨੂੰ ਬਦਲ ਕੇ ਰੱਖ ਦਿਆਂਗੇ, ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿਆਂਗੇ। ਕਿਤੇ ਬਣਿਆ ਕੁਛ? ਬਦਲਾਅ ਆ ਗਿਆ ਜੀ, ਸਾਰਿਆਂ ਨੂੰ ਦਿਸਦਾ ਬਦਲਾਅ। ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਵੀ ਇੱਕ ਸਰਕਾਰੀ ਕਾਲਜ ਵੇਚ ਰਹੇ ਆ। ਹਰਿਆਣੇ 'ਚ ਭਾਜਪਾ ਦੀ ਸਰਕਾਰ ਹੈ, ਹਰਿਆਣੇ ਵਾਲੇ ਨਹੀਂ ਵੇਚ ਰਹੇ, ਹਿਮਾਚਲ ਨਹੀਂ ਵੇਚ ਰਿਹਾ। ਆਖਿਰ ਕਿਉਂ ਆਮ ਆਦਮੀ ਪਾਰਟੀ ਨੂੰ ਹੀ ਲੋੜ ਪਈ ਇਹ ਸਰਕਾਰੀ ਕਾਲਜ ਵੇਚਣ ਦੀ? ਕਿਉਂ? ਉਹਨਾਂ ਕੋਲੇ ਖਜ਼ਾਨਾ ਹੁਣ ਮੁੱਕ ਗਿਆ। ਫਿਰ ਐਜੂਕੇਸ਼ਨ ਨੂੰ ਵੇਚ ਕੇ ਹੀ ਕਿਉਂ ਖਜ਼ਾਨਾ ਭਰਨਾ? ਵਿਦਿਆਰਥੀਆਂ ਨਾਲ ਬਹੁਤ ਧੱਕਾ ਹੋ ਰਿਹਾ ਜੀ। ਸਟੂਡੈਂਟ ਲਹਿਰ ਚੱਲੂਗੀ ਤਾਂ ਇਹ ਕਾਲਜਾਂ ਦੀ ਹੋਊਗੀ। ਅੱਜ ਦੇ ਟਾਈਮ 8 ਕਾਲਜਾਂ ਦਾ ਲਿਸਟ ਆਇਡੈਂਟੀਫਾਈ ਹੋ ਗਈ। ਮੰਨ ਲਓ ਆਪਾਂ ਆਵਾਜ਼ ਨਹੀਂ ਚੱਕਦੇ, ਜਦੋਂ ਆਵਾਜ਼ ਨਾ ਚੱਕਾਂਗੇ ਤਾਂ ਕੀ ਹੋਊਗਾ? 8 ਕਾਲਜ ਤਾਂ ਹੋਣਗੇ। ਜਦੋਂ ਪੰਜਾਬ ਨੂੰ ਇਹਨਾਂ ਨੂੰ ਪਤਾ ਲੱਗ ਜੂ ਵੀ ਕੋਈ ਬੋਲਦਾ ਨਹੀਂ ਯਾਰ, ਜਿਹੜੇ ਬਾਕੀ ਬੱਚੇ ਹੌਲੀ ਹੌਲੀ ਉਹ ਵੀ ਕਰ ਦਾਂਗੇ, ਤਾਂ ਹੌਲੀ ਹੌਲੀ ਸਾਰੀ ਐਜੂਕੇਸ਼ਨ ਵਿਕ ਚੁੱਕੂਗੀ। ਜਿਹੜੇ ਗਰੀਬ ਪਰਿਵਾਰ ਹੈਗੇ ਉਹ ਆਪਦੇ ਬੱਚਾ ਪੜਾਉਣ ਤੋਂ ਵਾਂਝੇ ਰਹਿ ਜਾਣਗੇ। ਇੰਨਾ ਸਿਸਟਮ ਮਾੜਾ ਹੋਊਗਾ। ਤੁਸੀਂ ਆ ਲਓ ਵੀ ਬਰਨਾਲੇ ਸਿੱਖਿਆ ਮੰਤਰੀ ਰਹੇਗਾ ਮੀਤ ਹੇਅਰ, ਬਰਨਾਲੇ ਦੇ ਵਿੱਚ ਹਜੇ ਤੱਕ ਇੱਕ ਸਰਕਾਰੀ ਕਾਲਜ ਹੈ ਨਹੀਂਗਾ ਆਜ਼ਾਦੀ ਤੋਂ ਬਾਅਦ। ਆਹ ਪੰਜਾਬ ਦਾ ਹਾਲ ਹੈ। ਬਰਨਾਲੇ, ਤੁਸੀਂ ਵੀ ਮੈਨੂੰ ਲੱਗਦਾ ਬਾਈ ਬਰਨਾਲੇ ਸਾਈਡ ਤੇ ਹੋ, ਤੇ ਪੰਜਾਬ ਬਰਨਾਲੇ ਦੇ ਵਿੱਚ ਇੱਕ ਸਰਕਾਰੀ ਕਾਲਜ ਹੈ ਨਹੀਂ। ਬਰਨਾਲੇ ਤਾਂ ਹੈ, ਉਹ ਕਨਸਟੀਟਿਊਂਟੀ ਕਾਲਜ ਆ ਬਾਈ, ਉਹ ਯੂਨੀਵਰਸਿਟੀ ਰਨ ਕਰ ਰਹੀ ਹੈ। ਬਰਨਾਲੇ ਯੂਨੀਵਰਸਿਟੀ ਰਨ ਕਰਨਾ ਕਾਲਜ ਦਾ ਅਲੱਗ ਹੁੰਦਾ, ਸਰਕਾਰ ਰਨ ਕਰੇ ਅਲੱਗ ਹੁੰਦਾ। ਯੂਨੀਵਰਸਿਟੀ ਇੰਡੀਪੈਂਡੈਂਟ ਬੋਡੀ ਹੈ ਜੀ, UGC ਤੋਂ ਅਪਰੂਵਡ ਇੰਡੀਪੈਂਡੈਂਟ ਬੋਡੀ ਆ ਉਹ। ਸਰਕਾਰ ਰਨ ਕਰੇ ਫਿਰ ਗੱਲ ਵੱਖਰੀ ਹੈ। ਸਰਕਾਰੀ ਕਾਲਜ ਨਹੀਂ ਬਣਿਆ, ਬਰਨਾਲੇ ਹੈ ਨਹੀਂ, ਪਠਾਨਕੋਟ। ਅਫਸੋਸ ਹੁੰਦਾ ਵੀ ਤੁਸੀਂ ਇਹ ਜਿਹੇ ਮੁੱਦੇ ਚੁੱਕ ਤਾਂ ਲਏ, ਪਰ ਇਹਦੇ ਤੇ ਪਹਿਰਾ ਕਿੰਨੇ ਕੁ ਦੇਣਗੇ? ਦੇਖੋ, ਜਿੰਨਾ ਮੇਰਾ ਜ਼ੋਰ ਲੱਗੂਗਾ ਜੀ ਮੈਂ ਦਊਂਗਾ। ਜੇ ਮੈਨੂੰ ਇਕੱਲੇ ਨੂੰ ਵੀ ਧਰਨਾ ਲਾਉਣ ਦੀ ਲੋੜ ਪਈ ਮੈਂ ਲਾਊਂਗਾ। ਪਰ ਮੇਰਾ ਦਿਲ ਰੋਂਦਾ ਵੀ ਮੈਂ ਵੀ ਇੱਕ ਗਰੀਬ ਪਰਿਵਾਰ ਦਾ ਬੱਚਾ, ਵੀ ਜੇ ਕੱਲ ਨੂੰ ਮੈਂ ਨਾ ਆਵਾਜ਼ ਚੱਕੂਗਾ ਤਾਂ ਕੌਣ ਚੱਕੂਗਾ? ਲੀਡਰ ਆਪੋਜੀਸ਼ਨ ਚੁੱਪ ਬੈਠੀਆਂ, ਲੀਡਰ ਆਫ ਆਪੋਜੀਸ਼ਨ ਚੁੱਪ ਬੈਠੀ ਹੈ। ਇਨ ਮਸਲਿਆਂ ਤੋਂ ਤੁਸੀਂ ਜਦੋਂ ਵੀ ਇੱਕ ਸਟੇਟ ਜਾਂ ਇੱਕ ਕੰਟਰੀ ਦੀ ਸੱਤਾ ਮਾੜੀ ਹੋਵੇ ਨਾ, ਉੱਥੋਂ ਦੀਆਂ ਨੀਤੀਆਂ ਮਾੜੀਆਂ ਹੋ ਜਾਣ, ਤਾਂ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਹੁੰਦਾ ਹੈਗਾ ਆਪੋਜੀਸ਼ਨ ਦਾ, ਵਿਰੋਧੀ ਧਿਰ ਦਾ। ਦੂਜਾ ਹੁੰਦਾ, ਗੁੱਸਾ ਤਾਂ ਕਰਿਓ ਨਾ, ਤੁਸੀਂ ਤਾਂ ਬਹੁਤ ਇਸ ਮਸਲੇ ਨੂੰ ਕਵਰ ਕਰ ਰਹੇ ਹੋ। ਦੂਜਾ ਹੁੰਦਾ ਪੇਡ ਮੀਡੀਆ ਦਾ। ਜਦੋਂ ਮੀਡੀਆ ਨੂੰ ਚੌਥਾ ਸਤੰਭ ਮੰਨਿਆ ਗਿਆ, ਜਦੋਂ ਮੀਡੀਆ ਤੇ ਆਪੋਜੀਸ਼ਨ ਹੀ ਨਾ ਆਵਾਜ਼ ਚੱਕੂਗੀ ਤਾਂ ਕੌਣ ਚੱਕੂਗਾ? ਤਾਂ ਸਾਡੇ ਵਰਗੇ ਜੇ ਨੌਜਵਾਨ ਚੱਕਦੇ ਵੀ ਹੈ ਤਾਂ ਕਿਸੇ ਨੂੰ ਕੋਈ ਧਮਕੀਆਂ ਦੇਣ ਲੱਗ ਜਾਂਦੇ ਆ, ਕੋਈ ਇਹ ਕਰਨ ਲੱਗ ਜਾਂਦੀ ਆ, ਉਹ ਕਰਨਾ। ਬਥੇਰੀਆਂ ਆ ਜਾਂਦੀਆਂ। ਪਰਮਾਤਮਾ ਦੇ ਆਪਣੇ ਸਿਰ ਤੇ ਹੱਥ ਹੈ। ਬਥੇਰੇ ਆਮ ਆਦਮੀ ਪਾਰਟੀ ਦੇ ਵੀ ਦਿੰਦੇ ਆ, ਕਿਉਂਕਿ ਆਰਟੀਆਈਆਂ ਪਾਉਂਦੇ ਆ। ਅਗਲਾ ਕਹਿੰਦਾ, ਹੁਣ ਕਹਿੰਦੇ ਪਿਛਲੀ ਸਰਕਾਰ 'ਚ ਕਿਉਂ ਨਹੀਂ ਬੋਲੇ? ਯਾਰ ਬਈ ਸੂਹੀ ਹੁਣ ਆਈ ਹੈ, ਉਮਰ ਮੇਰੀ 24 ਸਾਲ ਹੈ। ਮੈਂ ਹੁਣ ਜੇ ਕਹਿਦਾ ਵੀ ਮੈਂ 99 'ਚ ਮੁੱਦਾ ਚੱਕ ਲਾਂ, ਹੋਇਆ ਬਰਥਡੇ ਤਾਂ ਮੇਰਾ 99 ਦਾ। ਸਮੇਂ-ਸਮੇਂ ਨਾਲ ਜਦੋਂ ਜਿਹੜਾ ਮਸਲਾ ਹੁੰਦਾ, ਹੁਣ ਜਿਵੇਂ ਧਿਆਨ 'ਚ ਆਈ ਜਾਂਦਾ, ਆਹ ਸਿਸਟਮ ਪਹਿਲੀ ਵਾਰੀ ਹੋਇਆ ਪੂਰੇ ਭਾਰਤ 'ਚ, ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ। ਮੈਂ ਤਾਂ ਇਕੱਲੀ ਮਹਿੰਦਰਾ ਕਾਲਜ ਦੀ ਗੱਲ ਕੀਤੀ ਹੈ, ਸਾਰੇ ਕਾਲਜ 8 ਦੇ 9 ਜਿਹੜੇ ਕਾਲਜ ਆ, ਇਹ ਸਾਰੇ ਅੰਗਰੇਜ਼ਾਂ ਦੀ ਦੇਣ ਹੈ, ਸਾਰੇ ਰਾਜਾਂ ਦੀ ਦੇਣ ਹੈ। ਇਹਨਾਂ ਨਾਲੋਂ ਤਾਂ ਅੰਗਰੇਜ਼ ਚੰਗੇ ਸੀਗੇ, ਜਿਹੜੇ ਘੱਟੋ ਘੱਟ ਐਜੂਕੇਸ਼ਨ ਨੂੰ ਅਪ ਤਾਂ ਕਰਦੇ ਸੀ, ਹਾਈਅਰ ਐਜੂਕੇਸ਼ਨ ਨੂੰ ਅਪ ਤਾਂ ਕਰਦੇ ਸੀ। ਮੇਰੇ ਨਾਲ ਹਰਜੋਤ ਬੈਂਸ ਦੀ ਕੁਰਸੀ ਲਵਾਓ, ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਪ੍ਰੋਫੈਸਰ ਕਿੰਨੇ ਆ ਪੰਜਾਬ 'ਚ। ਡਿਬੇਟ ਹੋਈ ਤਾਂ ਸੀਗੀ। ਡਿਬੇਟ ਤੇ ਬਰਨ ਕਿਹਨੂੰ ਦਿੰਦੇ ਆ ਇਹ? ਬਰਨ ਕਿਹਨੂੰ ਦਿੰਦੇ ਆ ਇਹ? ਐਂ ਦੱਸੋ। ਕੁਰਸੀਆਂ ਲਵਾ ਕੇ ਉੱਥੇ ਮੈਨੂੰ ਲੱਗਦਾ 10-20 ਕਰੋੜ ਦਾ ਖਰਚਾ ਕਰਕੇ ਪੰਜਾਬ ਦੇ ਸਿਰ ਪਾਤਾ, ਸਿਰਫ ਆਪਦੀ ਵਾਹਵਾਹੀ ਕਰਕੇ ਕੁਰਸੀਆਂ ਲਵਾ ਕੇ। ਯਾਰ ਡਿਬੇਟ ਰੱਖਣ ਦਾ ਮਕਸਦ ਕੀ ਸੀ? ਮੈਨੂੰ ਤਾਂ ਇਹ ਨਹੀਂ ਪਤਾ ਲੱਗਿਆ। ਜਦੋਂ ਤੁਹਾਨੂੰ ਵਿਧਾਨ ਸਭਾ ਲੋਕਾਂ ਨੇ ਭੇਜਿਆ, ਉੱਥੇ ਤੁਸੀਂ ਬੋਲਦੇ ਨਹੀਂ, ਉੱਥੇ ਬੋਲਣ ਨਹੀਂ ਦਿੰਦੇ, ਉੱਥੇ ਡਿਬੇਟ ਨਹੀਂ ਕਰਦੇ। ਖਹਿਰਾ ਸਾਹਿਬ ਨੂੰ ਕੱਢ ਦਿੰਦੇ ਆ ਬਾਹਰ, ਆਪੋਜੀਸ਼ਨ ਲੀਡਰ ਨੂੰ ਕੱਢ ਦਿੰਦੇ ਆ ਬਾਹਰ। ਇਹ ਤਾਂ ਲੋਕਾਂ ਦਾ ਧਿਆਨ ਭਟਕਾ ਕੇ, ਜੋਕਰ ਨਹੀਂ ਹੁੰਦੇ ਜਿਵੇਂ ਜੋਕਰ, ਉਵੇਂ ਆ। ਇਹ ਤਾਂ ਪੰਜਾਬ ਦੇ ਵਿੱਚ ਹੁਣ ਰੈਵੋਲੂਸ਼ਨ ਦੀ ਲੋੜ ਹੈ। ਜਿਵੇਂ ਬੰਗਲਾਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸਟੂਡੈਂਟ ਲਹਿਰ ਨੇ ਭਜਾਤਾ ਨਾ, ਉਵੇਂ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਵੀ ਕੁਰਸੀ ਸਟੂਡੈਂਟ ਹੀ ਚਲਾਉਣਗੇ। ਗਰੀਬ ਪਰਿਵਾਰ ਦੇ ਬੱਚੇ ਹੀ ਚਲਾਉਣਗੇ, ਜਿਨ੍ਹਾਂ ਨੂੰ ਐਜੂਕੇਸ਼ਨ ਨਾਲ ਪਿਆਰ ਹੈ। ਆਉਣ ਵਾਲੀ ਪੀੜ੍ਹੀ ਦਾ ਪੀੜ੍ਹੀ ਵਾਸਤੇ ਸਵਾਲ ਹੈ ਇਹ। ਲੱਗਦਾ ਵੀ ਪਿਆਰ ਹੈ ਐਜੂਕੇਸ਼ਨ ਨਾਲ? ਨੌਜਵਾਨੀ ਪੀੜ੍ਹੀ ਤਾਂ ਨਸ਼ਿਆਂ ਨਾਲ ਮਰ ਰਹੀ ਹੈ।
ਦੋ ਚੀਜ਼ਾਂ ਇੱਥੇ ਕੁਛ ਪੀੜ੍ਹੀ ਜਿਹੜੀ ਹੈ ਨੌਜਵਾਨ ਨਸ਼ੇ ਨਾਲ ਮਰ ਰਹੀ ਹੈ, ਕੁਛ ਪੀੜ੍ਹੀ ਫੋਰਨ ਜਾ ਰਹੀ ਹੈ। ਜਿਨ੍ਹਾਂ ਨੂੰ ਜਿਹੜੇ ਐਜੂਕੇਸ਼ਨ ਗੇਨ ਕਰਨਾ ਚਾਹੁੰਦੇ ਆ, ਜਿਹੜਾ ਕੁਝ ਬਣਨਾ ਚਾਹੁੰਦੇ ਆ, ਉਹਨਾਂ ਨੂੰ ਜਿਹੜਾ ਹੈਗਾ ਉਹ ਆਹ ਚੀਜ਼ ਪ੍ਰਾਈਵੇਟ ਕਰ ਰਹੇ ਆ ਕਾਲਜ। ਹੁਣ ਬਠਿੰਡੇ ਰਜਿੰਦਰ ਹੈ, ਜੇ 8 ਹੋ ਗਏ ਬਠਿੰਡੇ ਵਾਲਾ ਵੀ ਹੋ ਜਾਊਗਾ। ਜਦੋਂ ਪਤਾ ਵੀ 8 ਵੇਲੇ ਕੋਈ ਨਾ ਬੋਲਿਆ। ਇੱਕ ਫਾਦਰ ਹੁੰਦਾ ਹੈਗਾ, ਫਾਦਰ ਕੀ ਕਹਿੰਦਾ ਵੀ ਚਾਹੇ ਮੇਰਾ ਘਰ ਵਿਕ ਜੇ, ਬੇਟਾ ਤੂੰ ਪੜ੍ਹ, ਤੇਰੇ ਵਾਸਤੇ ਮੈਂ ਆਪਦਾ ਘਰ ਵੀ ਵੇਚ ਦੂੰਗਾ। ਹੁਣ ਫਾਦਰ ਘਰ ਵੇਚੂਗਾ ਕਿ ਜਦੋਂ ਜੇ 5000 ਤੱਕ ਤਾਂ ਉਹ ਫੀਸ ਭਰਨ ਲੱਗਿਆ ਵਿਚਾਰਾ, ਮਸਾਂ ਸਾਰਾ ਦਿਨ ਰਿਕਸ਼ਾ ਚਲਾ ਕੇ ਮਜ਼ਦੂਰੀ ਕਰਕੇ ਭਰਦਾ, ਤਾਂ ਜੇ 50,000 ਫੀਸ ਹੋ ਗਈ, ਉਹ ਘਰ ਵੇਚ ਕੇ ਵੀ ਆਪਦਾ ਬੱਚਾ ਨਹੀਂ ਪੜ੍ਹਾ ਸਕਦਾ। ਇੱਕ ਪਿਓ ਨੂੰ ਕੀ ਅਪੇਕਸ਼ਾ ਹੁੰਦੀ ਹੈ ਵੀ ਮੇਰਾ ਬੱਚਾ ਮੇਰੀ ਗਰੀਬੀ ਦੂਰ ਕਰੂਗਾ, ਮੇਰਾ ਬੇਟਾ ਮੇਰੀ ਬੇਟੀ ਗਰੀਬੀ ਦੂਰ ਕਰੂਗੀ। ਪਰ ਜਦੋਂ ਸਰਕਾਰ ਹੀ ਉਹਦਾ ਸਾਥ ਨਹੀਂ ਦੇ ਰਹੀ, ਤਾਂ ਉਹ ਬੇਟਾ ਤੇ ਬੇਟੀ ਵਿਚਾਰਾ ਗਰੀਬੀ ਦੂਰ ਕਰੂਗਾ ਕਿਵੇਂ? ਜੀ ਬਿਲਕੁਲ। ਤਾਂ ਅਸੀਂ ਜਿਹੜੀ ਕਿ ਇਹ ਮੁਲਾਕਾਤ ਸੀ, ਇਸ ਮੁਲਾਕਾਤ ਦੇ ਵਿੱਚ ਇੱਕ ਪੰਜਾਬ ਦਾ ਅਹਿਮ ਮੁੱਦਾ ਸੀ, ਜਿਸ ਮੁੱਦੇ ਦੇ ਉੱਪਰ ਬਾਈ ਰਾਜਨ ਹੋਰਾਂ ਨੇ ਗੱਲ ਕੀਤੀ ਹੈ। ਗੱਲ ਪਹਿਲਾਂ ਵੀ ਹੋਈਆਂ ਨੇ 1-2 ਇੰਟਰਵਿਊਜ਼, ਪਰ ਜਿਵੇਂ ਇਹਨਾਂ ਨੇ ਦੱਸਿਆ ਕਿ ਉਸ ਤਰ੍ਹਾਂ ਖੁੱਲ੍ਹ ਕੇ ਇਸ ਦੀ ਆਵਾਜ਼ ਨਹੀਂ ਚੁੱਕੀ ਜਾ ਰਹੀ। ਜਿਹੜੇ ਕਾਲਜ ਨੇ ਉਹਨਾਂ ਨੂੰ ਪ੍ਰਾਈਵੇਟ ਕਰਨ 'ਤੇ ਸਰਕਾਰ ਜਾਂ ਸੰਸਥਾਵਾਂ ਜਾਂ ਜੋ ਵੀ ਹੈ ਉਹ ਤੁਲੀਆਂ ਹੋਈਆਂ ਨੇ, ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਪਹੁੰਚੀਏ ਜਿਹੜੇ ਲੋਕ ਇਹਨਾਂ ਦਾ ਪ੍ਰਾਈਵੇਟ ਕਰਨਾ ਚਾਹੁੰਦੇ ਨੇ। ਅਤੇ ਜੇਕਰ ਉਹ ਲੋਕ ਵੀ ਕਿਤੇ ਸੁਣਦੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ 8 ਕਾਲਜ ਨੇ ਜਿਹੜੇ ਉਹ ਪ੍ਰਾਈਵੇਟ ਹੋ ਗਏ ਨੇ। ਪੰਜਾਬ ਦੇ ਹੱਕਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਜਿਹੜਾ ਕਿ ਡਾਕਾ ਪੈ ਰਿਹਾ। ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਉਸ ਨੂੰ ਖਤਮ ਕੀਤਾ ਜਾ ਰਿਹਾ। ਦੇਖੋ, ਪੰਜਾਬ ਦੇ ਵਿੱਚ ਸਿੱਖਿਆ ਨੀਤੀ 1947 ਤੋਂ ਬਾਅਦ ਉਚੇਰੀ ਸਿੱਖਿਆ ਦੀ ਜੇ ਗੱਲ ਕਰਾਂ ਤਾਂ ਉਸ ਤੋਂ ਦਾ ਹੀ ਡਾਕਾ ਪੈ ਰਿਹਾ। ਸਮੇਂ ਦੀਆਂ ਸਰਕਾਰਾਂ ਤੋਂ ਕਾਲਜ ਸਾਂਭਿਆ ਨਹੀਂ ਗਿਆ, ਅਤੇ ਅੱਜ ਦੇ ਟਾਈਮ ਉਹ ਉੱਥੇ ਇੱਕ ਰਾਏਕੋਟ ਦਾ ਬੱਚਾ ਵੀ ਐਡਮਿਸ਼ਨ ਲੈਣ ਨੂੰ ਤਿਆਰ ਨਹੀਂ। ਜਿਵੇਂ ਆਪਾਂ ਗੱਲ ਕਰੀਏ ਵੀ ਇੱਕ ਸਿੱਖਿਆ ਨੂੰ ਵੇਚ ਕੇ ਪੰਜਾਬ ਸਰਕਾਰ ਜਿਹੜੀ ਹੈ ਐਜੂਕੇਸ਼ਨ ਨੂੰ ਵੇਚ ਕੇ ਆਪਦਾ ਕਰਜ਼ਾ ਲਾਉਣ ਨੂੰ ਹੋਈ ਪਈ ਹੈ। ਹਰਿਆਣੇ ਦੀ ਸਿੱਖਿਆ ਨੀਤੀ ਕੀ ਕਹਿੰਦੀ ਹੈ ਵੀ 10 ਕਿਲੋਮੀਟਰ ਦੀ ਤੋਂ ਬਾਅਦ ਇੱਕ ਸਰਕਾਰੀ ਕਾਲਜ ਹੋਣਾ ਚਾਹੀਦਾ, ਤੇ ਆਪਣੇ ਵਾਲੇ ਕੀ ਕਰ ਰਹੇ, ਜਿਹੜੇ 64 ਆਪਦੇ ਕੋਲੇ ਪਏ ਹੈਗੇ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਤੇ ਹੋਏ ਪਏ ਆ। ਟੇਕ ਓਵਰ ਤਾਂ ਕੀ ਕਰਨੇ ਆ, ਜਿਹੜੇ ਪ੍ਰਾਈਵੇਟ ਕਾਲਜ ਆ ਉਹਨਾਂ ਨੂੰ ਲੈਣਾ ਤਾਂ ਕੀ ਆ, ਉਹਨਾਂ ਨੂੰ ਵੇਚ ਰਹੇ ਆ। 1947 ਤੋਂ ਬਾਅਦ ਜਦੋਂ ਰਾਜਾ ਮਹਾਰਾਜਾ ਦਾ ਦੌਰ ਹੁੰਦਾ ਸੀ, ਰਾਜੇ ਮਹਾਰਾਜਾ ਦਾ ਅੰਗਰੇਜ਼ਾਂ ਦਾ ਦੌਰ ਹੁੰਦਾ ਸੀ, ਜਿਵੇਂ ਇਹਨਾਂ ਨੂੰ ਆਪਾਂ ਕਾਲੇ ਅੰਗਰੇਜ਼ ਕਹਿ ਦਿੰਦੇ ਆ, ਉਹ ਚੰਗੇ ਸੀ ਅਜੇ। ਉਹਨਾਂ ਨੂੰ ਆਪਦੀ ਪ੍ਰਜਾ ਦਾ ਫਿਕਰ ਸੀ, ਉਹਨਾਂ ਨੂੰ ਆਪਦੀ ਜਨਤਾ ਦਾ ਫਿਕਰ ਸੀ। ਉਹਨਾਂ ਨੇ ਸਿੱਖਿਆ ਨੂੰ ਬੜਾਵਾ ਦੇਣ ਵਾਸਤੇ ਅੰਗਰੇਜ਼ਾਂ ਦੇ ਰਾਜਾ ਨੇ ਕਾਲਜ ਬਣਾਏ। ਜਿਵੇਂ ਮੈਂ ਕੁਝ ਕਾਲਜਾਂ ਦੇ ਤੁਹਾਨੂੰ ਨਾਂ ਲੈ ਦਿੰਦਾ। ਪੰਜਾਬ ਦੇ ਕਿਸੇ ਟਾਈਮ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਲੈਣ ਨੂੰ ਤਰਸਦੇ ਸੀ ਨੌਜਵਾਨ ਜਾਂ ਕੁੜੀਆਂ ਮੁੰਡੇ, ਤੇ ਅੱਜ ਉਹੀ ਨੌਜਵਾਨ ਕੁੜੀਆਂ ਮੁੰਡੇ ਪ੍ਰਵਾਸ ਕਰ ਰਹੇ ਨੇ। ਉਦੋਂ ਬੱਚੇ ਲੱਭਦੇ ਹੁੰਦੇ ਸੀ ਕਾਲਜ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬੱਚੇ ਲੱਭਦੇ ਸੀ। ਅੱਜ ਕੱਲ੍ਹ ਕੀ ਹੁੰਦਾ, ਸਰਕਾਰੀ ਕਾਲਜ ਬੱਚੇ ਨੂੰ ਲੱਭ ਰਿਹਾ। ਸਰਕਾਰ ਕਹਿੰਦੀ ਹੈ ਸਰਕਾਰੀ ਕਾਲਜ 'ਚ ਬੱਚਾ ਹੈ ਨਹੀਂ। ਜੇਕਰ ਸਰਕਾਰੀ ਕਾਲਜ ਦੇ ਵਿੱਚ ਬੱਚਾ ਹੈ ਨਹੀਂ ਤਾਂ ਮੌਲਾਂ ਵਰਗੀਆਂ ਯੂਨੀਵਰਸਿਟੀਆਂ ਕਿਵੇਂ ਚੱਲੀਆਂ ਜਾਂਦੀਆਂ? ਜਦੋਂ ਉਹਨਾਂ ਦੇ ਚਾਂਸਲਰ ਇੱਕ ਸੱਤਾਧਿਰ ਪਾਰਟੀਆਂ ਵੱਲੋਂ ਰਾਜ ਸਭਾ ਭੇਜੇ ਜਾਣਗੇ, ਪ੍ਰਾਈਵੇਟ ਕਾਲਜ ਐਜੂਕੇਸ਼ਨ ਵਾਲੇ ਬੰਦਿਆਂ ਨੂੰ ਆਪਾਂ ਰਾਜ ਸਭਾ ਭੇਜਾਂਗੇ, ਤਾਂ ਸਿੱਖਿਆ ਪੰਜਾਬ ਦੇ ਗਰੀਬ ਲੋਕਾਂ ਦੀ ਸਿੱਖਿਆ ਚੱਲੂ ਕਿਵੇਂ? ਸਤਨਾਮ ਸਿੰਘ ਦੀ ਗੱਲ ਕਰ ਲਈਏ, CU ਦਾ ਚਾਂਸਲਰ ਹੈ, ਉਹਨਾਂ ਨੂੰ ਭਾਜਪਾ ਵੱਲੋਂ ਰਾਜ ਸਭਾ ਭੇਜਿਆ ਗਿਆ। ਠੀਕ ਹੈ, ਅਸ਼ੋਕ ਮਿੱਤਲ ਹੈ, LPU ਦਾ ਚਾਂਸਲਰ ਹੈ, ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉੱਥੇ ਭੇਜਿਆ ਗਿਆ ਰਾਜ ਸਭਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਹਰੇਕ ਬੱਚਾ ਜਾ ਵੀ ਨਹੀਂ ਸਕਦਾ ਕੈਨੇਡਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਉੱਥੇ ਜਿਹੜੀ BA ਅੱਜ ਦੇ ਟਾਈਮ 5000 ਦੀ ਹੁੰਦੀ ਹੈ ਬਾਈ ਜੀ, ਉਹ 50,000 ਸਮੈਸਟਰ ਦੀ ਹੋ ਜੂਗੀ ਇੱਕ ਫੀਸ। ਜਦੋਂ ਪ੍ਰਾਈਵੇਟ ਤੁਹਾਡੇ ਕੋਲ, ਮੰਨ ਲਓ ਮੈਂ ਆ ਪ੍ਰਾਈਵੇਟ, ਮੇਰੇ ਕੋਲ ਇੱਕ ਕਾਲਜ ਆ ਗਿਆ, ਮੈਂ ਆਪਦੀ ਮਰਜ਼ੀ ਨਾਲ ਆਪਦੀ ਫੀਸ ਰੱਖੂੰਗਾ, ਕਿਉਂਕਿ ਮੈਂ ਆਪਦੀ ਜੇਬ ਭਰਨੀ ਹੈ। ਮੈਂ ਆਪਦੀ ਮਰਜ਼ੀ ਨਾਲ ਉਹਦਾ ਸਿਲੇਬਸ ਰੱਖੂੰਗਾ। ਮੈਂ ਡਿਗਰੀਆਂ ਵੀ ਵੇਚੂੰਗਾ ਜਾਲੀ, ਹੋ ਸਕਦਾ ਜਦੋਂ ਪ੍ਰਾਈਵੇਟ ਹੋ ਗਿਆ ਜਾਲੀ ਡਿਗਰੀਆਂ ਵੀ ਵਿਕਣ। ਸਤਿ ਸ਼੍ਰੀ ਅਕਾਲ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲ ਕਰਾਂਗੇ ਪੰਜਾਬ ਦੇ ਇੱਕ ਬੇਹੱਦ ਤੇ ਖਾਸ ਮੁੱਦੇ ਦੇ ਉੱਪਰ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 64 ਕਾਲਜਾਂ ਦੇ ਵਿੱਚੋਂ 8 ਕਾਲਜਾਂ ਨੂੰ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਲੈਟਰ ਜਾਰੀ ਕੀਤਾ ਜਾਂਦਾ ਕਿ ਉਹ ਪ੍ਰਾਈਵੇਟ ਹੋਣ ਜਾ ਰਹੇ ਨੇ। ਸਰਕਾਰੀ ਕਾਲਜ ਨੇ ਜਿੱਥੇ ਬੜੇ ਵਧੀਆ ਸਲੋਗਨ ਲਿਖੇ ਜਾਂਦੇ ਸੀ ਕਿ ਵਿੱਦਿਆ ਵਿਚਾਰੀ ਦਾ ਪਰਉਪਕਾਰੀ। ਅਜਿਹੇ ਸਲੋਗਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਗੇ ਚੱਲ ਕੇ ਨਾ ਤਾਂ ਉਹ ਪ੍ਰਾਈਵੇਟ ਕਾਲਜਾਂ ਦੇ ਵਿੱਚ ਦੇਖਣ ਨੂੰ ਮਿਲਣੇ ਅਤੇ ਨਾ ਹੀ ਉਹ ਲਿਖੇ ਜਾਣੇ, ਕਿਉਂਕਿ ਪੰਜਾਬ ਦੇ 8 ਕਾਲਜ ਜਿਹੜੇ ਉਹ ਸਰਕਾਰੀ ਤੋਂ ਪ੍ਰਾਈਵੇਟ ਹੋਣ ਜਾ ਰਹੇ ਨੇ। ਸਾਡੇ ਨਾਲ ਬਾਈ ਰਾਜਨਦੀਪ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ।
ਜਿਵੇਂ ਪੰਜਾਬ ਦੇ ਕਾਫੀ ਡਾਟਾ ਕੱਢ ਕੇ ਲਿਆਏ ਹੋ, ਕਾਫੀ ਕੁਝ ਇਕੱਠਾ ਕਰੀ ਬੈਠੇ ਹੋ। ਪੰਜਾਬ ਦੇ 8 ਕਾਲਜ ਨੇ ਜਿਹੜੇ ਉਹ ਪ੍ਰਾਈਵੇਟ ਹੋ ਗਏ ਨੇ। ਪੰਜਾਬ ਦੇ ਹੱਕਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਜਿਹੜਾ ਕਿ ਡਾਕਾ ਪੈ ਰਿਹਾ, ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਉਸ ਨੂੰ ਖਤਮ ਕੀਤਾ ਜਾ ਰਿਹਾ। ਦੇਖੋ, ਪੰਜਾਬ ਦੇ ਵਿੱਚ ਸਿੱਖਿਆ ਨੀਤੀ 1947 ਤੋਂ ਬਾਅਦ ਉਚੇਰੀ ਸਿੱਖਿਆ ਦੀ ਜੇ ਗੱਲ ਕਰਾਂ ਤਾਂ ਉਸ ਤੋਂ ਦਾ ਹੀ ਡਾਕਾ ਪੈ ਰਿਹਾ ਜੀ। ਕਿਉਂਕਿ ਪੰਜਾਬ ਦੇ ਵਿੱਚ ਇੱਕ ਲਛਮਣ ਸਿੰਘ ਸੀਐਮ ਸੀ 1967 ਦੇ ਵਿੱਚ ਜੀ। ਉਹਨਾਂ ਨੇ ਕੀ ਕੀਤਾ ਸੀ, ਸਿਰਫ ਦੋ ਸੀਐਮ ਮੈਂ ਕਹੂੰਗਾ ਵੀ ਜਿਨ੍ਹਾਂ ਨੇ ਉਚੇਰੀ ਸਿੱਖਿਆ ਦਾ ਲੈਵਲ ਵਧਾਉਣ ਵਾਸਤੇ ਕੋਈ ਸਟੈਪ ਚੁੱਕਿਆ। ਲਛਮਣ ਸਿੰਘ ਜੀ ਨੇ ਕੀ ਕੀਤਾ, ਆਪਾਂ ਜਦੋਂ ਦੇਖਿਆ ਹੋਊਗਾ ਵੀ 10ਵੀਂ ਦੇ ਵਿੱਚ ਪੋਸਟਾਂ ਨਿਕਲਦੀਆਂ ਤਾਂ ਪੰਜਾਬੀ ਮਸਟ ਹੁੰਦੀ ਆ, 10ਵੀਂ ਵਿੱਚ ਪੰਜਾਬੀ ਮਸਟ ਮੰਨੀ ਜਾਂਦੀ ਹੈ, ਉਹ ਲਛਮਣ ਸਿੰਘ ਨੇ ਕੀਤੀ। ਫਿਰ ਉਹਨਾਂ ਨੇ ਜਗਰਾਓਂ ਸਾਇੰਸ ਕਾਲਜ ਬਣਾਇਆ ਜਿੱਥੇ ਪੂਰੇ ਨਾਰਥ ਦੇ ਬੱਚੇ ਐਡਮਿਸ਼ਨ ਲੈਣ ਨੂੰ ਤਰਸਦੇ ਹੁੰਦੇ ਸੀ। ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ 47 ਤੋਂ 67 ਤੋਂ ਬਾਅਦ ਹੁਣ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਉਹ ਕਾਲਜ ਸਾਂਭਿਆ ਨਹੀਂ ਗਿਆ ਤੇ ਅੱਜ ਦੇ ਟਾਈਮ ਉਹ ਉੱਥੇ ਇੱਕ ਰਾਏਕੋਟ ਦਾ ਬੱਚਾ ਵੀ ਐਡਮਿਸ਼ਨ ਲੈਣ ਨੂੰ ਤਿਆਰ ਨਹੀਂ। ਇੰਨਾ ਬੁਰਾ ਹਾਲ ਹੋ ਗਿਆ। ਸ਼ੁਰੂ 'ਚ ਆਪਾਂ ਮੁੱਦੇ ਤੇ ਆਈਏ, 8 ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ, ਜਿਨ੍ਹਾਂ ਦੇ ਵਿੱਚ 2 ਲੁਧਿਆਣੇ, 2 ਪਟਿਆਲੇ, ਅੰਮ੍ਰਿਤਸਰ, ਮਲੇਰਕੋਟਲਾ, ਹੁਸ਼ਿਆਰਪੁਰ। ਇਹਨਾਂ 8 ਕਾਲਜਾਂ ਨੂੰ ਆਟੋਨੋਮਸ ਕਰਨ ਦਾ ਸਿਸਟਮ ਜਿਹੜਾ ਹੈਗਾ ਉਚੇਰੀ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲਾਂ ਨੂੰ ਲੈਟਰ ਲਿਖ ਦਿੱਤਾ ਗਿਆ। ਉਹ 8 ਕਾਲਜਾਂ ਦੀ ਪ੍ਰਾਪਰਟੀ ਅਰਬਾਂ ਰੁਪਈਆਂ ਦੀ ਹੈ, ਅਰਬਾਂ ਰੁਪਈਆਂ ਦੀ। ਜਿਵੇਂ ਆਪਾਂ ਗੱਲ ਕਰੀਏ ਵੀ ਇੱਕ ਸਿੱਖਿਆ ਨੂੰ ਵੇਚ ਕੇ ਪੰਜਾਬ ਸਰਕਾਰ ਜਿਹੜੀ ਹੈ ਐਜੂਕੇਸ਼ਨ ਨੂੰ ਵੇਚ ਕੇ ਆਪਦਾ ਕਰਜ਼ਾ ਲਾਉਣ ਨੂੰ ਹੋਈ ਪਈ ਹੈ। ਕਰਜ਼ਾ ਵੀ ਨਹੀਂ ਲਊਗਾ, ਉਹ ਜਿਹੜਾ ਰੈਵਨਿਊ ਗੇਨ ਹੋਊਗਾ ਆਪਦੀ ਪਾਰਟੀ ਦੀ ਸ਼ਾਬਾਸ਼ੀ ਲਈ ਵਰਤਿਆ ਜਾਊਗਾ। ਦੇਖੋ, ਜਿੱਥੇ ਪੰਜਾਬ ਦੇ ਟਾਈਮ ਅੱਜ ਦੇ ਟਾਈਮ 64 ਕਾਲਜ ਆ ਪੰਜਾਬ ਦੇ ਵਿੱਚ ਸਰਕਾਰੀ, ਤੇ ਹਰਿਆਣੇ ਨੂੰ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ 180 ਕਾਲਜ ਹੈ। ਹਰਿਆਣੇ ਦੀ ਸਿੱਖਿਆ ਨੀਤੀ ਕੀ ਕਹਿੰਦੀ ਹੈ ਵੀ 10 ਕਿਲੋਮੀਟਰ ਦੀ ਤੋਂ ਬਾਅਦ ਇੱਕ ਸਰਕਾਰੀ ਕਾਲਜ ਹੋਣਾ ਚਾਹੀਦਾ। ਤੇ ਆਪਣੇ ਵਾਲੇ ਕੀ ਕਰ ਰਹੇ, ਜਿਹੜੇ 64 ਆਪਦੇ ਕੋਲੇ ਪਏ ਹੈਗੇ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਤੇ ਹੋਏ ਪਏ ਆ। ਟੇਕ ਓਵਰ ਤਾਂ ਕੀ ਕਰਨੇ ਆ, ਜਿਹੜੇ ਪ੍ਰਾਈਵੇਟ ਕਾਲਜ ਆ ਉਹਨਾਂ ਨੂੰ ਲੈਣਾ ਤਾਂ ਕੀ ਆ, ਉਹਨਾਂ ਨੂੰ ਵੇਚ ਰਹੇ ਆ ਜੀ। ਫਿਰ ਇੱਕ ਤੁਹਾਡਾ ਹੋਰ ਮੈਂ ਚਾਨਣਾ ਪਾ ਦਿੰਦਾ ਵੀ ਜਿਹੜੇ 64 ਕਾਲਜ ਆ ਇਹ, ਉਹਨਾਂ ਦੇ ਵਿੱਚ ਜਿਹੜੇ 64 ਕਾਲਜ ਆ ਉਹਨਾਂ ਦੇ ਵਿੱਚੋਂ ਟੇਕ ਓਵਰ ਹੋਏ ਕਾਲਜ ਆ ਇਹ, ਸਰਕਾਰ ਨੇ ਕੁਝ ਨਹੀਂ ਬਣਾਏ। ਚਾਹੇ ਉਹ ਬਾਅਦ ਦੀ ਗੱਲ ਕਰ ਲਈਏ, ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ, 1947 ਤੋਂ ਬਾਅਦ ਜਦੋਂ ਰਾਜਾ ਮਹਾਰਾਜਾ ਦਾ ਦੌਰ ਹੁੰਦਾ ਸੀ, ਰਾਜੇ ਮਹਾਰਾਜਾ ਦਾ, ਅੰਗਰੇਜ਼ਾਂ ਦਾ ਦੌਰ ਹੁੰਦਾ ਸੀ, ਉਹਨਾਂ ਨੇ ਉਹ ਇਹਨਾਂ ਨਾਲੋਂ ਚੰਗੇ ਸੀ। ਜਿਵੇਂ ਇਹਨਾਂ ਨੂੰ ਆਪਾਂ ਕਾਲੇ ਅੰਗਰੇਜ਼ ਕਹਿ ਦਿੰਦੇ ਆ, ਉਹ ਚੰਗੇ ਸੀ ਅਜੇ। ਉਹਨਾਂ ਨੂੰ ਆਪਦੀ ਪ੍ਰਜਾ ਦਾ ਫਿਕਰ ਸੀ, ਉਹਨਾਂ ਨੂੰ ਆਪਦੀ ਜਨਤਾ ਦਾ ਫਿਕਰ ਸੀ। ਉਹਨਾਂ ਨੇ ਸਿੱਖਿਆ ਨੂੰ ਬੜਾਵਾ ਦੇਣ ਵਾਸਤੇ ਅੰਗਰੇਜ਼ਾਂ ਦੇ ਰਾਜਿਆਂ ਨੇ ਕਾਲਜ ਬਣਾਏ। ਜਿਵੇਂ ਮੈਂ ਕੁਝ ਕਾਲਜਾਂ ਦੇ ਤੁਹਾਨੂੰ ਨਾਂ ਲੈ ਦਿੰਦਾ, ਜਿਵੇਂ ਸਰਕਾਰ ਨੂੰ ਟੇਕ ਓਵਰ ਕੀਤੇ। ਜਿਵੇਂ ਰਾੜਾ ਸਾਹਿਬ ਕਾਲਜ ਹੋ ਗਿਆ, ਸੰਤ ਈਸ਼ਰ ਸਿੰਘ ਜੀ ਨੇ ਬਣਾਇਆ, ਠੀਕ ਹੈ। ਸਿੱਧਸਰ ਕਾਲਜ ਹੋ ਗਿਆ, ਸਿੱਧਸਰ ਦੇ ਬਾਬਿਆਂ ਨੇ ਬਣਾਇਆ। ਗੁਰੂ ਕੇ ਖੂਹ ਮੁੰਨੇ ਕਾਲਜ ਹੋ ਗਿਆ, ਉੱਥੋਂ ਦੇ ਗੁਰਦੁਆਰਿਆਂ ਵੱਲੋਂ ਬਣਾਇਆ ਗਿਆ। ਮਾਛੀਵਾੜਾ, ਇਹੋ ਜਿਹੇ ਬਹੁਤ ਕਾਲਜ ਹੈ ਜਿਹੜੇ ਗੁਰਦੁਆਰਿਆਂ ਵੱਲੋਂ ਬਣਾ ਕੇ, ਰਾਜੇ ਮਹਾਰਾਜਿਆਂ ਵੱਲੋਂ ਬਣਾ ਕੇ ਸਰਕਾਰ ਨੂੰ ਦਿੱਤੇ ਗਏ। ਇੱਕ ਇਨਫਰਾਸਟ੍ਰਕਚਰ ਖੜੀ ਹੈ, ਬਿਲਡਿੰਗ ਖੜੀ ਹੈ, ਉਹਦੇ ਵਿੱਚ ਬੱਚੇ ਤੁਹਾਨੂੰ ਹੈਗੇ ਆ, ਤੁਹਾਨੂੰ ਸਰਕਾਰ ਨੂੰ ਚਲਾਉਣ ਵਾਸਤੇ ਤੁਹਾਨੂੰ ਉਹ ਜਗ੍ਹਾ ਦੇ ਦਿੱਤੀ, ਤੁਹਾਡੇ ਤੋਂ ਫਿਰ ਵੀ ਨਹੀਂ ਚੱਲਦੇ। ਇਹਦਾ ਕਾਰਨ ਇਹ ਵੀ ਹੋ ਸਕਦਾ ਬਈ, ਜਿਵੇਂ ਜਿਹੜੇ ਪ੍ਰਾਈਵੇਟ ਕਰਨ ਹੋ ਰਿਹਾ ਸਿੱਖਿਆ ਨੀਤੀ ਦਾ, ਜਾਂ ਪ੍ਰਾਈਵੇਟ ਕਾਲਜ ਜਿਹੜੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ। ਪੰਜਾਬ ਦੇ ਕਿਸੇ ਟਾਈਮ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਲੈਣ ਨੂੰ ਤਰਸਦੇ ਸੀ ਨੌਜਵਾਨ ਜਾਂ ਕੁੜੀਆਂ ਮੁੰਡੇ, ਤੇ ਅੱਜ ਉਹੀ ਨੌਜਵਾਨ ਕੁੜੀਆਂ ਮੁੰਡੇ ਪ੍ਰਵਾਸ ਕਰ ਰਹੇ ਨੇ। ਦੇਖੋ, ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ, ਪੰਜਾਬ ਦੇ ਜਿਹੜੇ ਸਰਕਾਰੀ ਕਾਲਜ ਆ, ਕਿੰਨੇ ਦਾਖਲੇ ਹੁੰਦੇ ਸੀ, ਲੈਣਾ ਲੱਗੀਆਂ ਪਈਆਂ ਹੁੰਦੀਆਂ ਸੀ। ਤੁਸੀਂ ਵੀ ਦੇਖਿਆ ਹੋਊਗਾ, ਮੈਂ ਵੀ ਦੇਖਿਆ ਹੈਗਾ। ਉਦੋਂ ਬੱਚੇ ਲੱਭਦੇ ਹੁੰਦੇ ਸੀ ਕਾਲਜ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬੱਚੇ ਲੱਭਦੇ ਸੀ। ਅੱਜ ਕੱਲ ਕੀ ਹੁੰਦਾ, ਸਰਕਾਰੀ ਕਾਲਜ ਬੱਚੇ ਨੂੰ ਲੱਭ ਰਿਹਾ ਵੀ ਯਾਰ ਆਓ ਸਾਡੇ ਕੋਲੇ, ਸਾਨੂੰ ਐਡਮਿਸ਼ਨ ਦਿਓ। ਸਰਕਾਰ ਕਹਿੰਦੀ ਹੈ ਸਰਕਾਰੀ ਕਾਲਜ 'ਚ ਬੱਚਾ ਹੈ ਨਹੀਂ। ਜੇਕਰ ਸਰਕਾਰੀ ਕਾਲਜ ਦੇ ਵਿੱਚ ਬੱਚਾ ਹੈ ਨਹੀਂ ਤਾਂ ਮੌਲਾਂ ਵਰਗੀਆਂ ਯੂਨੀਵਰਸਿਟੀਆਂ ਕਿਵੇਂ ਚੱਲੀਆਂ ਜਾਂਦੀਆਂ? ਚਾਹੇ ਤੁਸੀਂ ਪ੍ਰਾਈਵੇਟ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰ ਲਓ, ਚਿਤਕਾਰਾ ਦੀ ਗੱਲ ਕਰ ਲਓ, ਰਿਮਿਟ ਦੀ ਗੱਲ ਕਰ ਲਓ, ਹੋਰ ਪੰਜਾਬ ਦੇ ਵਿੱਚ 11-12 ਪ੍ਰਾਈਵੇਟ ਯੂਨੀਵਰਸਿਟੀ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਆਪਾਂ। ਤੁਸੀਂ ਇਹ ਲਓ ਵੀ ਸਿੱਖਿਆ ਚੱਲੂਗੀ ਕਿਵੇਂ ਜਦੋਂ ਉਹਨਾਂ ਦੇ ਚਾਂਸਲਰ ਇੱਕ ਸੱਤਾਧਿਰ ਪਾਰਟੀਆਂ ਵੱਲੋਂ ਰਾਜ ਸਭਾ ਭੇਜੇ ਜਾਣਗੇ। ਪ੍ਰਾਈਵੇਟ ਐਜੂਕੇਸ਼ਨ ਵਾਲੇ ਬੰਦਿਆਂ ਨੂੰ ਆਪਾਂ ਰਾਜ ਸਭਾ ਭੇਜਾਂਗੇ ਤਾਂ ਸਿੱਖਿਆ ਪੰਜਾਬ ਦੇ ਗਰੀਬ ਲੋਕਾਂ ਦੀ ਸਿੱਖਿਆ ਚੱਲੂ ਕਿਵੇਂ? ਸਤਨਾਮ ਸਿੰਘ ਦੀ ਗੱਲ ਕਰ ਲਈਏ, CU ਦਾ ਚਾਂਸਲਰ ਹੈ, ਉਹਨਾਂ ਨੂੰ ਭਾਜਪਾ ਵੱਲੋਂ ਰਾਜ ਸਭਾ ਭੇਜਿਆ ਗਿਆ, ਠੀਕ ਹੈ। ਅਸ਼ੋਕ ਮਿੱਤਲ ਹੈ, LPU ਦਾ ਚਾਂਸਲਰ ਹੈ, ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉੱਥੇ ਭੇਜਿਆ ਗਿਆ ਰਾਜ ਸਭਾ। ਤਾਂ ਸਰਕਾਰ ਜਿਹੜੀ ਹੈ ਸਰਕਾਰੀ ਕਾਲਜਾਂ ਤੇ ਇਨਵੈਸਟ ਕਿਉਂ ਨਹੀਂ ਕਰ ਰਹੀ? ਕਿਉਂ ਪੰਜਾਬ ਦੇ ਬੱਚਿਆਂ ਨੂੰ, ਗਰੀਬ ਬੱਚਿਆਂ ਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ? ਹੁਣ ਜੇ ਪੰਜਾਬ ਦੇ ਉਹ 8 ਕਾਲਜ ਪ੍ਰਾਈਵੇਟ ਹੋ ਗਏ, ਪਹਿਲਾਂ ਤਾਂ ਉਹਨਾਂ ਦੀ ਜ਼ਮੀਨ ਕਰੋੜਾਂ ਰੁਪਈਆ, ਅਰਬਾਂ ਰੁਪਈਆਂ ਦੀ ਹੈ, ਕਰੋੜ ਤਾਂ ਮੈਂ ਗਲਤੀ ਨਾਲ ਕਹਿ ਗਿਆ। ਉੱਥੇ ਤੁਸੀਂ ਇਹ ਲਾ ਲਓ 1 ਇੰਚ ਜ਼ਮੀਨ ਨਹੀਂ ਮਿਲਦੀ ਬਾਈ ਜੀ, 1 ਇੰਚ। ਜੇ ਆਪਾਂ ਅਰਬਾਂ ਰੁਪਈਏ ਵੀ ਲਾਉਣਾ, 1 ਇੰਚ ਨਹੀਂ ਮਿਲਦੀ। ਤੇ ਇਹ ਸਾਰੇ ਦੀ ਸਾਰੀ ਪੂਰੀ ਪ੍ਰਾਪਰਟੀ ਪ੍ਰਾਈਵੇਟ ਹੱਥਾਂ 'ਚ ਕਰਨ ਨੂੰ ਫਿਰਦੇ ਆ।
ਪ੍ਰਾਈਵੇਟ ਹੱਥਾਂ 'ਚ ਕਰਕੇ ਕੈਨੇਡਾ ਅਮਰੀਕਾ ਅੱਜ ਕੱਲ੍ਹ ਦੇ ਟਾਈਮ ਆਪਾਂ ਨੂੰ ਜਵਾਬ ਦੇ ਹੀ ਬੈਠਾ। ਕੈਨੇਡਾ ਵੀ ਕਿੰਨੇ ਕੁ ਵੀਜ਼ੇ ਦਊਗਾ? ਜਦੋਂ ਉਹ ਪ੍ਰਾਈਵੇਟ ਹੋ ਗਏ, ਹਰੇਕ ਬੱਚਾ ਜਾ ਵੀ ਨਹੀਂ ਸਕਦਾ ਕੈਨੇਡਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਉੱਥੇ ਜਿਹੜੀ BA ਅੱਜ ਦੇ ਟਾਈਮ 5000 ਦੀ ਹੁੰਦੀ ਹੈ ਬਾਈ ਜੀ, ਉਹ 50000 ਸਮੈਸਟਰ ਦੀ ਹੋ ਜੂਗੀ ਇੱਕ ਫੀਸ। ਤੇ ਮੈਂ ਕਹਿੰਦਾ ਜਿਹੜਾ ਵਿਚਾਰਾ ਰਿਕਸ਼ਾ ਚਲਾਉਂਦਾ, ਜਿਹੜਾ ਨਰੇਗਾ ਦਾ ਮਜ਼ਦੂਰ ਹੈ, ਜਿਹੜਾ ਆਟੋ ਚਲਾਉਂਦਾ, ਜਿਹੜਾ ਪਿਓ ਦਿਹਾੜੀ ਕਰਦਾ, ਉਹ ਆਪਦੇ ਬੱਚੇ ਦੀ ਤਾਂ 5000 ਫੀਸ ਮਸਾਂ ਭਰ ਰਿਹਾ ਹੁੰਦਾ, ਤੇ ਉਹ 50000 ਕਿਵੇਂ ਭਰੂਗਾ? ਕਿਸ ਤਰ੍ਹਾਂ ਦਾ ਡਾਕਾ ਜਿਹੜਾ ਹੈਗਾ ਪੰਜਾਬ ਦੀ ਉਚੇਰੀ ਸਿੱਖਿਆ ਦੇ ਉੱਤੇ ਸਰਕਾਰ ਵੱਲੋਂ ਕੀਤਾ ਜਾ ਰਿਹਾ। ਅੱਜ ਦੇ ਟਾਈਮ ਹਰਜੋਤ ਬੈਂਸ ਕੋਲੇ 3 ਮੰਤਰਾਲੇ ਹੈਗੇ, ਸਿੱਖਿਆ ਵਿਭਾਗ ਸਾਰਾ ਉਹਦੇ ਕੋਲੇ ਹੈ, ਚਾਹੇ ਸਕੂਲ ਐਜੂਕੇਸ਼ਨ ਲਾ ਲਈਏ, ਚਾਹੇ ਹਾਈਅਰ ਐਜੂਕੇਸ਼ਨ ਲਾ ਲਈਏ, ਚਾਹੇ ਟੈਕਨੀਕਲ ਐਜੂਕੇਸ਼ਨ ਲਾ ਲਈਏ। ਹਾਈਅਰ ਐਜੂਕੇਸ਼ਨ ਉਹਦੇ ਕੋਲੇ, ਉਹਨੂੰ ਇਹ ਨਹੀਂ ਪਤਾ ਯਾਰ ਸਾਡੇ ਕਾਲਜ ਅਸੀਂ ਪ੍ਰਾਈਵੇਟ ਕਰ ਰਹੇ ਹਾਂ ਵੀ ਜਿਸ ਦਾ ਨਾਂ ਲੈ ਕੇ ਤੁਸੀਂ ਸੱਤਾ ਚਾਹੇ ਸੀ। ਕੀ ਸੱਤਾ? ਇਹਨਾਂ ਦਾ 2 ਸਲੋਗਨ ਸੀ, ਸਿੱਖਿਆ ਕ੍ਰਾਂਤੀ, ਦਿੱਲੀ ਮਾਡਲ। ਆਹ ਦਿੱਲੀ ਮਾਡਲ ਹੈ, ਦਿੱਲੀ 'ਚ ਪ੍ਰਾਈਵੇਟ ਹੁੰਦੇ ਆ ਸਿਸਟਮ। ਤੁਸੀਂ ਪੰਜਾਬ ਹੀ ਚਲਾ ਲਓ ਬਈ। 2013 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਰੂਸਾ ਸਕੀਮ ਲਾਗੂ ਕੀਤੀ ਸੀ, ਰਾਸ਼ਟਰੀ ਉੱਚਰ ਸਿੱਖਿਆ ਅਭਿਆਨ ਦੇ ਅਧੀਨ ਤੁਹਾਨੂੰ 16 ਕਾਲਜ ਦਿੱਤੇ ਸੀ। ਉਹਨਾਂ ਕਾਲਜਾਂ ਨੂੰ ਮਰਜ ਕਰ ਲਓ ਯਾਰ ਆਪਦੇ ਅੰਡਰ। ਉਹ ਯੂਨੀਵਰਸਿਟੀਆਂ ਚਲਾਈ ਜਾ ਰਹੀਆਂ, ਉਹਨਾਂ ਨੂੰ ਆਪਦੇ ਅੰਡਰ ਮਰਜ ਕਰਕੇ 64 ਤੁਹਾਡੇ ਕੋਲੇ ਸਰਕਾਰੀ ਹੈ, 16 ਤੁਹਾਡੇ ਕੋਲੇ ਹੋ ਗਏ। ਤੁਸੀਂ ਕਾਲਜਾਂ ਦੀ ਗਿਣਤੀ ਵਧਾਓ ਸਰਕਾਰੀਆਂ ਦੀ, ਬੱਚੇ ਆਪੇ ਆਉਣਗੇ। 1800 ਵੇਲੇ ਦੀ ਰਾਜੇ ਮਹਾਰਾਜਾ ਦੀ ਸੋਚ ਇੰਨੀ ਚੰਗੀ ਸੀਗੀ ਵੀ ਉਹ ਆਪਦੀ ਪ੍ਰਜਾ ਨੂੰ ਜਿਹੜਾ ਹੈਗਾ ਸਿੱਖਿਆ ਦਰ ਵਧਾਉਣਾ ਚਾਹੁੰਦੇ ਸੀ। ਪਰ ਹੁਣ ਵਾਲੇ ਲੀਡਰ ਇਹ ਪੰਜਾਬ ਦੇ ਗਰੀਬ ਲੋਕਾਂ ਨੂੰ ਅਨਪੜ੍ਹ ਰੱਖ ਕੇ ਵੀ ਸਾਨੂੰ ਸਵਾਲ ਨਾ ਕਰ ਲੈਣ। ਲੀਡਰਾਂ ਦੇ ਆਪਦੇ ਜਵਾਕ, ਕੋਈ ਲੰਡਨ ਯੂਨੀਵਰਸਿਟੀ 'ਚ ਪੜ੍ਹਦਾ, ਕੋਈ ਕੈਂਬਰਿਜ 'ਚ ਪੜ੍ਹਦਾ, ਕੋਈ UK ਪੜ੍ਹਦਾ, ਕੋਈ ਅਮਰੀਕਾ ਪੜ੍ਹਦਾ, ਤੇ ਗਰੀਬ ਬੱਚਿਆਂ ਨੂੰ ਇਹ ਸਿੱਖਿਆ ਤੋਂ ਵਾਂਝਾ ਰੱਖਣਾ ਚਾਹੁੰਦੇ। ਤੁਸੀਂ ਇਹ ਗੱਲ ਕਰ ਰਹੇ ਹੋ ਜਿਹੜਾ ਇਹ RTI ਦੇ ਥਰੂ ਖੁਲਾਸੇ ਹੋਏ ਨੇ ਜਾਂ ਫਿਰ ਕੋਈ ਲੈਟਰ ਜਾਰੀ ਹੋਇਆ ਜਿਹੜਾ? ਇਹ ਹਾਈਅਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਕੌਨਫੀਡੈਂਸ਼ੀਅਲ ਲੈਟਰ ਜਿਹੜਾ ਹੈਗਾ ਪਬਲਿਸ਼ ਹੋਇਆ। ਉਹਨਾਂ ਨੇ ਕੀ ਕੀਤਾ, ਸਪੈਸ਼ਲ ਲਿਖਿਆ ਹੋਇਆ ਵੀ ਨਿੱਜੀ ਤੌਰ ਤੇ ਸਾਨੂੰ ਕਾਲਜਾਂ 'ਚ ਫੜਾਇਆ ਜਾਵੇ, ਲੋਕਾਂ ਨੂੰ ਨਹੀਂ ਪਤਾ ਇਸ ਚੀਜ਼ ਦਾ। ਇਹ ਜਦੋਂ ਮੇਰੇ ਹੱਥ ਲੈਟਰ ਲੱਗਿਆ, ਮੈਂ ਪਬਲਿਕ ਡੋਮੇਨ 'ਚ ਲੈ ਕੇ ਆਇਆ, ਫਿਰ ਥੋੜਾ ਮੋਟਾ ਲੋਕਾਂ ਨੂੰ ਅਵੇਅਰਨੈਸ ਆਈ। ਜਿਵੇਂ ਕਿਸਾਨੀ ਅੰਦੋਲਨ ਹੌਲੀ ਹੌਲੀ ਕਿਸੇ ਨੂੰ ਨਹੀਂ ਸੀ ਪਤਾ, ਮੈਂ ਵੀ ਉਹਨਾਂ 'ਚੋਂ ਇੱਕ ਸੀ। ਆਪਾਂ 3 ਕਾਲੇ ਕਾਨੂੰਨ ਦਾ ਰੌਲਾ ਪਾਈ ਗਏ, ਕਾਲੇ ਕਾਨੂੰਨ ਲਾਗੂ ਕਰਦੇ, ਕਾਲੇ ਕਾਨੂੰਨ, ਉਹਨਾਂ ਦੀ ਇੰਟਰਨਲ ਲਿਖਾਵਟ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ। ਉਵੇਂ ਹੀ ਇਹ ਚੁੱਪ ਚਪੀਤੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਇਹਨਾਂ ਨੇ ਲੈਟਰ ਲਿਖਿਆ ਸੀ। ਹੁਣ ਜਦੋਂ ਪਬਲਿਕ ਡੋਮੇਨ 'ਚ ਆਇਆ ਤਾਂ ਇਹ ਰੌਲਾ ਪਿਆ। ਤਾਂ ਕਿਤੇ ਨਾ ਕਿਤੇ ਐਂ ਲੱਗਦਾ ਵੀ ਸਰਕਾਰ ਚੁੱਪ ਚਪੀਤੇ ਪੰਜਾਬ ਦੀ ਜਿਹੜੀ ਐਜੂਕੇਸ਼ਨ ਆ ਉਹਨੂੰ ਵੇਚ ਰਹੀ ਹੈ। ਇਹਦੇ 'ਚ ਸਰਕਾਰ ਨੂੰ ਕੀ ਫਾਇਦਾ ਹੋਊਗਾ? ਸਰਕਾਰ ਦੇ ਵੱਲੋਂ ਤਾਂ ਇਹ ਕਿਹਾ ਗਿਆ ਕਿ ਅਸੀਂ ਸਿਹਤ ਸਹੂਲਤਾਂ ਦੀ ਗੱਲ ਕਰਾਂਗੇ, ਅਸੀਂ ਸਿੱਖਿਆ ਦੀ ਗੱਲ ਕਰਾਂਗੇ। ਸਰਕਾਰ ਨੂੰ ਇਹਦਾ ਪ੍ਰਾਈਵੇਟ ਕਰਨ ਦਾ ਕੀ ਫਾਇਦਾ ਹੋਊਗਾ? ਸਰਕਾਰ ਦੇ 3 ਫਾਇਦੇ ਹੋਣਗੇ ਜੀ। ਇੱਕ ਤਾਂ ਪੱਲਾ ਝਾੜੂਗੀ ਆਪਦੇ ਕੋਲੋਂ ਵੀ ਅਸੀਂ ਕੀ ਲੈਣਾ, ਆਪੇ ਪ੍ਰਾਈਵੇਟ ਪੜ੍ਹਾਈ ਜਾਣਗੇ। ਦੂਜੀ ਗੱਲ, ਉਹਨਾਂ ਨੂੰ ਸਰਕਾਰੀ ਕਾਲਜ ਚਲਾਉਣਾ ਨਾ ਪਊਗਾ। ਤੀਜੀ ਗੱਲ, ਉਹਨਾਂ ਨੂੰ ਪ੍ਰੋਫੈਸਰ ਨਹੀਂ ਭਰਤੀ ਕਰਨੇ ਪੈਣਗੇ ਪੱਕੇ, ਜਿਹੜੇ ਧਰਨੇ ਲੱਗਦੇ ਆ ਵਿਚਾਰੇ। ਮੈਂ ਤੁਹਾਨੂੰ ਹੋਰ ਅੰਕੜੇ ਦਿੰਦਾ ਹੈਗਾ, ਪੰਜਾਬ ਦੇ ਵਿੱਚ ਅੱਜ ਦੇ ਟਾਈਮ 157 ਪ੍ਰੋਫੈਸਰ ਹੈ। 64 ਕਾਲਜਾਂ ਦੇ ਵਿੱਚ 157 ਪ੍ਰੋਫੈਸਰ ਹੈ। ਤੁਸੀਂ ਉਹਨੂੰ ਡਿਵਾਈਡ ਕਰੋ 64 ਦੇ ਉੱਤੇ, ਇੱਕ ਕਾਲਜ ਨੂੰ 2 ਦੀ ਐਵਰੇਜ ਆਉਂਦੀ ਹੈ। 2 ਪ੍ਰੋਫੈਸਰ ਉਹ ਕਿਵੇਂ ਕਾਲਜ ਚਲਾ ਲੂਗਾ? ਇੱਕ 2000 ਬੱਚੇ ਦੀ ਸਟਰੈਂਥ ਵਾਲਾ ਕਾਲਜ ਕਿਵੇਂ ਚਲਾ ਲੂਗਾ? ਪਹਿਲੀ ਗੱਲ ਤਾਂ 2000 ਬੱਚਾ ਇਹ ਇਹਨਾਂ ਨੇ ਰਹਿਣ ਹੀ ਨਹੀਂ ਦੇਣਾ। ਉਹ ਰਹੂਗਾ ਕਿਵੇਂ? ਸਰਕਾਰੀ ਕਾਲਜਾਂ ਦੇ ਵਿੱਚ ਵੀ ਸੈਲਫ ਫਾਈਨੈਂਸ ਕੋਰਸ ਸ਼ੁਰੂ ਕਰ ਰੱਖੇ ਆ। ਫਿਰ ਉਹ 64 ਕਾਲਜਾਂ ਦੇ ਵਿੱਚ 38 ਪ੍ਰਿੰਸੀਪਲ ਆ ਸਾਰੇ। ਜਦੋਂ ਤੁਹਾਡੇ ਕੋਲੇ ਸੈਨਾਪਤੀ ਹੈ ਨਹੀਂਗਾ ਤੇ ਤੁਹਾਡਾ ਕਾਲਜ ਚੱਲੂਗਾ ਕਿਵੇਂ? ਬਿਲਕੁਲ। ਕਿੰਨੇ ਧਰਨੇ ਲੱਗ ਰਹੇ ਆ, ਪ੍ਰੋਫੈਸਰਾਂ ਨੂੰ ਰੱਖਣਾ ਚਾਹੀਦਾ। ਹਰਿਆਣੇ ਦੇ ਕੋਲੇ, ਹਰਿਆਣੇ ਨੇ ਪਿਛਲੇ ਮਹੀਨੇ 2424 ਪੋਸਟਾਂ ਕੱਢੀਆਂ ਅਸਿਸਟੈਂਟ ਪ੍ਰੋਫੈਸਰ ਤੇ ਪ੍ਰੋਫੈਸਰ ਦੀਆਂ, ਤੇ ਆਪਣੇ ਪੰਜਾਬ ਕੋਲੇ ਸਿਰਫ 157 ਹੈਗੇ ਆ। ਤੇ 1996 ਤੋਂ ਬਾਅਦ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋਈ, ਪੱਕੇ ਪ੍ਰੋਫੈਸਰਾਂ ਦੀ। ਜੀ ਕਿੰਨਾ ਮਾੜਾ ਇਸ ਮੈਂ ਕਹੂੰਗਾ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਹੋ ਗਏ। ਗੁਰੂਆਂ ਪੀਰਾਂ ਦੀ ਧਰਤੀ ਆ ਇਹ, ਜਿੱਥੇ ਕਹਿੰਦੇ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤਾਂ ਜਿਹੜੇ ਇਹੋ ਜਿਹੇ ਵਿਚਾਰੇ ਸਲੋਗਨ ਸੰਤ ਮਹਾਤਮਾ ਗੁਰੂ ਦੇ ਕੇ ਗਏ ਆ, ਇਹ ਪੰਜਾਬ ਦੇ ਪ੍ਰਾਈਵੇਟ ਹੱਥਾਂ 'ਚ ਲਿਆ ਕੇ ਪ੍ਰਾਈਵੇਟ ਕਾਲਜਾਂ ਵਾਲਿਆਂ ਨੂੰ ਦੇ ਕੇ ਉਹਨਾਂ ਨੂੰ ਅਮੀਰ ਕਰਨ ਤੇ ਹੋਏ ਪਏ ਆ। ਜਦੋਂ ਪ੍ਰਾਈਵੇਟ ਤੁਹਾਡੇ ਕੋਲ, ਮੰਨ ਲਓ ਮੈਂ ਆ ਪ੍ਰਾਈਵੇਟ, ਮੇਰੇ ਕੋਲ ਇੱਕ ਕਾਲਜ ਆ ਗਿਆ, ਮੈਂ ਆਪਦੀ ਮਰਜ਼ੀ ਨਾਲ ਆਪਦੀ ਫੀਸ ਰੱਖੂੰਗਾ ਕਿਉਂਕਿ ਮੈਂ ਆਪਦੀ ਜੇਬ ਭਰਨੀ ਹੈ। ਮੈਂ ਆਪਦੀ ਮਰਜ਼ੀ ਨਾਲ ਉਹਦਾ ਸਿਲੇਬਸ ਰੱਖੂੰਗਾ। ਮੈਂ ਡਿਗਰੀਆਂ ਵੀ ਵੇਚੂੰਗਾ ਜਾਲੀ, ਹੋ ਸਕਦਾ ਜਦੋਂ ਪ੍ਰਾਈਵੇਟ ਹੋ ਗਿਆ ਜਾਲੀ ਡਿਗਰੀਆਂ ਵੀ ਵਿਕਣ, 200% ਚਾਂਸ ਹੈ। ਇਹਦੀ ਰੋਕਥਾਮ ਕੀ ਹੈਗੀ? ਜਿਹੜਾ ਇਹਦੀ ਰੋਕਥਾਮ ਇਹੀ ਹੈ ਜੀ ਵੀ ਆਪਾਂ ਨੂੰ ਸਾਰੇ ਗਰੀਬ ਬੰਦਿਆਂ ਨੂੰ, ਪਰ ਜਿੰਨੇ ਵਿਚਾਰੇ ਗਰੀਬ ਪਰਿਵਾਰ ਹੈਗੇ, ਜਿੰਨੇ ਵਿਚਾਰੇ ਯੂਨੀਅਨ ਹੈਗੀਆਂ, ਜਿੰਨੀਆਂ ਸਟੂਡੈਂਟ ਜਥੇਬੰਦੀਆਂ, ਇਹਨਾਂ ਸਾਰਿਆਂ ਨੂੰ ਮਿਲ ਕੇ ਆਪਾਂ ਨੂੰ ਇੱਕ ਧਰਨਾ ਲਾਉਣਾ ਪਊ। ਜਿਵੇਂ ਕਿਸਾਨਾਂ ਵੇਲੇ ਆਪਾਂ ਦਿੱਲੀ ਸਾਰਿਆਂ ਨੇ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ, ਪੂਰੇ ਭਾਰਤ ਦੇ ਲੋਕਾਂ ਨੇ ਸਾਥ ਦਿੱਤਾ, ਉਸੇ ਤਰ੍ਹਾਂ ਪੰਜਾਬ ਦੀ ਸਿੱਖਿਆ ਨੂੰ ਬਚਾਉਣ ਵਾਸਤੇ, ਪੰਜਾਬ ਦੇ ਕਾਲਜਾਂ ਨੂੰ ਬਚਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਰਕਾਰ ਖਿਲਾਫ ਧਰਨੇ ਲਾਉਣੇ ਚਾਹੀਦੇ ਹੈਗੇ। ਤੇ ਹਜੇ ਗੱਲ ਇੱਥੇ ਖਤਮ ਨਹੀਂ ਹੁੰਦੀ। ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਪ੍ਰੋਫੈਸਰਾਂ ਦੀ ਗਿਣਤੀ 157, ਪੂਰੇ ਪੰਜਾਬ ਦੇ ਵਿੱਚ ਇੱਕ ਬਾਇਓਲੋਜੀ ਦਾ ਪ੍ਰੋਫੈਸਰ ਹੈ। ਕਮਾਲ ਹੋ ਗਈ। ਮੈਨੂੰ ਜਦੋਂ ਡਾਟਾ ਮਿਲਿਆ
ਮੇਰੇ ਆਪਦੇ ਹੋਸ਼ ਉੱਡ ਗਏ ਵੀ ਇੱਕ ਪ੍ਰੋਫੈਸਰ ਬਾਇਓਲੋਜੀ ਦਾ ਆਪਾਂ ਕਿੱਥੇ ਆਪਦੇ ਬੱਚੇ ਨੂੰ ਰਿਸਰਚਰ ਬਣਾ ਦਾਂਗੇ, ਕਿੱਥੇ ਆਪਦੇ ਬੱਚੇ ਨੂੰ ਆਪਾਂ ਡਾਕਟਰ ਬਣਾ ਦਾਂਗੇ, ਕਿੱਥੇ ਆਪਦੇ ਬੱਚੇ ਨੂੰ ਆਪਾਂ PhD ਕਰਾ ਦਾਂਗੇ। ਕਿਤੇ ਨਾ ਕਿਤੇ ਮੰਨ ਲਓ ਹੁਣ ਕੀ ਕਰ ਰਹੇ ਆ ਵੀ ਪ੍ਰੋਫੈਸਰ ਇਹਨਾਂ ਨੇ ਪੱਕੇ ਰੱਖਣੇ ਨਹੀਂ। ਮੈਂ MA ਕਰ ਰਿਹਾ, ਇੱਕ MA ਨੂੰ ਗੈਸਟ ਫੈਸਿਲਿਟੀ 'ਚ ਰੱਖ ਲੈਣਗੇ, ਕੱਚੇ ਪ੍ਰੋਫੈਸਰਾਂ 'ਚ ਰੱਖ ਲੈਣਗੇ, ਲੈਕਚਰ ਬੇਸਿਸ ਤੇ ਰੱਖ MA ਨੂੰ MA ਪੜ੍ਹਾਈ ਜਾਂਦਾ। ਬਲਕਿ UGC ਦੀ ਗਾਈਡਲਾਈਨ ਹੈ ਵੀ MA ਨੂੰ ਪੜ੍ਹਾਉਣ ਵਾਸਤੇ ਤੁਹਾਨੂੰ ਨੈਟ ਕੁਆਲੀਫਾਈਡ, JRF ਕੁਆਲੀਫਾਈਡ ਚਾਹੀਦਾ, PhD ਚਾਹੀਦੀ ਹੈ। ਤਾਂ ਸਿੱਖਿਆ ਲੈਵਲ ਜਾਊ ਕਿੱਥੇ? MA ਨੂੰ MA ਪੜ੍ਹਾਈ ਜਾਂਦਾ, ਜਿਹਨੂੰ ਖੁਦ ਨਹੀਂ ਕੁਛ ਆਉਂਦਾ ਉਹ MA ਪੜ੍ਹਾ ਰਿਹਾਗਾ। ਅੱਜ ਦੇ ਟਾਈਮ ਆਹ ਪੰਜਾਬ ਦਾ ਹਾਲ ਹੋ ਗਿਆ। ਤੇ ਆਪਾਂ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ ਪੰਜਾਬੀ ਦੇ ਸਿਰਫ 11 ਪ੍ਰੋਫੈਸਰ ਰਹਿ ਗਏ, ਕਾਲਜ 64 ਹੈ। ਆਹ ਹਾਲ ਹੈ। ਇਹ ਪਰ ਪੰਜਾਬੀ ਦੀ ਗੱਲ ਤਾਂ ਕਹਿੰਦੇ ਕਿ ਪੰਜਾਬੀ ਸਾਡੀ ਮਾਂ ਬੋਲੀ ਆ, ਅਸੀਂ ਪੰਜਾਬੀ ਦੀ ਗੱਲ ਸ਼ੁਰੂ ਤੋਂ ਕਰਾਂਗੇ। ਸਰਕਾਰ ਵੀ ਜਦੋਂ ਸੱਤਾ ਦੇ ਵਿੱਚ ਆਈ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਹਾਲਾਂਕਿ ਇਹ ਕਹਿੰਦੇ ਰਹੇ ਨੇ ਕਿ ਕਹਿੰਦੇ ਪੰਜਾਬੀ ਨੇ ਸਾਨੂੰ ਜੋ ਕੁਝ ਦਿੱਤਾ, ਅਸੀਂ ਪੰਜਾਬੀ ਦੀ ਸੇਵਾ ਨਹੀਂ ਕਰ ਰਹੇ, ਸਮਾਂ ਦੀ ਪੰਜਾਬੀ ਸਾਡੀ ਸੇਵਾ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਇਹ ਅਜਿਹੀਆਂ ਗੱਲਾਂ ਬੋਲਦੇ ਨਜ਼ਰ ਆਉਂਦੇ ਸੀ। ਦੇਖੋ ਜੀ, ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ, ਮੈਂ ਮੁੱਖ ਮੰਤਰੀ ਉਹਨਾਂ ਦਾ ਲੈਵਲ ਹੀ ਨਹੀਂ ਮੰਨਦਾ। ਸ਼ੁਰੂ ਤੋਂ ਜੋ ਕਰ ਰਹੇ ਆ ਆਪਦੇ ਉਹ ਰਹੇ ਹੈਗੇ ਸਟੇਜ ਚਲਾਉਣ ਵਾਲੇ, ਹੁਣ ਵੀ ਸਟੇਜ ਹੀ ਚਲਾ ਰਹੇ ਆ। ਹੁਣ ਵੀ ਦੇਖਿਆ ਹੋਊਗਾ ਹਰਿਆਣੇ ਦੇ ਵਿੱਚ ਕਿਵੇਂ ਗੱਪ ਮਾਰੀ ਜਾਂਦੇ ਆ। ਆਪਦਾ ਪੰਜਾਬ ਵੱਜਦਾ। ਅੱਜ ਦੇ ਟਾਈਮ ਪੰਜਾਬ ਦੇ ਉੱਤੇ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਉਹ ਐਜੂਕੇਸ਼ਨ ਵੇਚ ਕੇ ਤਾਰਨਾ ਯਾਰ ਤੁਸੀਂ। ਪੰਜਾਬ ਦੇ ਬੱਚਿਆਂ ਨੂੰ ਗਰੀਬ ਰੱਖ ਕੇ ਕਰਨਾ। ਜੇ ਮੈਂ ਮਹਿੰਦਰਾ ਕਾਲਜ ਦੀ ਗੱਲ ਕਰਾਂ, ਮਹਿੰਦਰਾ ਕਾਲਜ 1860 ਚ ਬਣਿਆ ਸੀ। ਉੱਥੋਂ ਦੇ ਮਹਾਰਾਜਾ ਸੀਗੇ ਨਰਿੰਦਰ ਸਿੰਘ, ਉਹਨਾਂ ਨੇ ਮੁੱਢਲੀ ਸਿੱਖਿਆ ਨੂੰ ਇੰਪਰੂਵ ਕਰਨ ਵਾਸਤੇ ਸਕੂਲਾਂ ਦੀ ਸ਼ੁਰੂਆਤ ਕੀਤੀ ਸੀ ਉੱਥੇ। ਉਹਨਾਂ ਸਕੂਲਾਂ ਦੇ ਵਿੱਚੋਂ ਇੱਕ ਸਕੂਲ ਨੂੰ ਕਾਲਜ ਦਾ ਦਰਜਾ ਦਿੱਤਾ ਗਿਆ, ਉਹਨੂੰ ਕਲਕੱਤਾ ਯੂਨੀਵਰਸਿਟੀ ਨਾਲ ਜੋੜਿਆ ਗਿਆ। 1872 ਚ ਉਹਨੂੰ ਕਲਕੱਤਾ ਯੂਨੀਵਰਸਿਟੀ ਨਾਲ ਜੋੜਿਆ ਗਿਆ, ਮਹਿੰਦਰਾ ਕਾਲਜ ਨੂੰ। ਉਹ ਕਾਲਜ ਜਿਹੜਾ ਕਲਕੱਤਾ ਯੂਨੀਵਰਸਿਟੀ ਨਾਲ ਜੁੜਿਆ ਹੋਇਆ, ਉਹਨੂੰ ਵੇਚ ਰਹੇ ਹੋ ਯਾਰ ਤੁਸੀਂ। ਤੁਹਾਨੂੰ ਬਣੀ ਬਣਾਈ ਸਟਰਕਚਰ ਮਿਲੀ ਹੈ, ਬਣੀ ਬਣਾਈ ਸਟਰਕਚਰ ਮਿਲੀ ਹੈ ਉਹਨਾਂ ਨੂੰ। ਤੁਸੀਂ ਇੱਕ ਸਰਕਾਰ, ਮੈਂ ਕਹਿੰਦਾ ਆਜ਼ਾਦੀ ਤੋਂ ਬਾਅਦ ਕਹਦੇ ਇੱਕ ਦੋਆਂ ਨੂੰ ਛੱਡ ਕੇ ਵੀ ਅਸੀਂ ਆਹ ਸਰਕਾਰੀ ਕਾਲਜ ਬਣਾਇਆ, ਮੇਰੇ ਨਾਲ ਕੁਰਸੀ ਲਵਾ ਦਿਓ ਕਿਸੇ ਵੀ ਮਿਨਿਸਟਰ ਦੀ, ਹੁਣ ਵਾਲਿਆਂ ਦੀ, ਸਾਬਕਾ ਦੀ, ਵੀ ਇੱਕ ਵੀ ਕਾਲਜ ਸਰਕਾਰ ਨੇ ਬਣਾਇਆ ਹੋਵੇ। ਪਰ ਸਰਕਾਰ ਤਾਂ ਵੋਟਾਂ ਤੋਂ ਪਹਿਲਾਂ ਇਹ ਕਹਿੰਦੀ ਰਹੀ ਅਸੀਂ ਬਦਲਾਅ ਲਿਆਵਾਂਗੇ, ਅਸੀਂ ਬਦਲਾਅ ਕਰਾਂਗੇ, ਪੰਜਾਬ ਦੀ ਜਿਹੜੀ ਧਰਤੀ ਆ ਉਸ ਨੂੰ ਬਦਲ ਕੇ ਰੱਖ ਦਿਆਂਗੇ, ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿਆਂਗੇ। ਕਿਤੇ ਬਣਿਆ ਕੁਛ? ਬਦਲਾਅ ਆ ਗਿਆ ਜੀ, ਸਾਰਿਆਂ ਨੂੰ ਦਿਸਦਾ ਬਦਲਾਅ। ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਵੀ ਇੱਕ ਸਰਕਾਰੀ ਕਾਲਜ ਵੇਚ ਰਹੇ ਆ। ਹਰਿਆਣੇ 'ਚ ਭਾਜਪਾ ਦੀ ਸਰਕਾਰ ਹੈ, ਹਰਿਆਣੇ ਵਾਲੇ ਨਹੀਂ ਵੇਚ ਰਹੇ, ਹਿਮਾਚਲ ਨਹੀਂ ਵੇਚ ਰਿਹਾ। ਆਖਿਰ ਕਿਉਂ ਆਮ ਆਦਮੀ ਪਾਰਟੀ ਨੂੰ ਹੀ ਲੋੜ ਪਈ ਇਹ ਸਰਕਾਰੀ ਕਾਲਜ ਵੇਚਣ ਦੀ? ਕਿਉਂ? ਉਹਨਾਂ ਕੋਲੇ ਖਜ਼ਾਨਾ ਹੁਣ ਮੁੱਕ ਗਿਆ। ਫਿਰ ਐਜੂਕੇਸ਼ਨ ਨੂੰ ਵੇਚ ਕੇ ਹੀ ਕਿਉਂ ਖਜ਼ਾਨਾ ਭਰਨਾ? ਵਿਦਿਆਰਥੀਆਂ ਨਾਲ ਬਹੁਤ ਧੱਕਾ ਹੋ ਰਿਹਾ ਜੀ। ਸਟੂਡੈਂਟ ਲਹਿਰ ਚੱਲੂਗੀ ਤਾਂ ਇਹ ਕਾਲਜਾਂ ਦੀ ਹੋਊਗੀ। ਅੱਜ ਦੇ ਟਾਈਮ 8 ਕਾਲਜਾਂ ਦਾ ਲਿਸਟ ਆਇਡੈਂਟੀਫਾਈ ਹੋ ਗਈ। ਮੰਨ ਲਓ ਆਪਾਂ ਆਵਾਜ਼ ਨਹੀਂ ਚੱਕਦੇ, ਜਦੋਂ ਆਵਾਜ਼ ਨਾ ਚੱਕਾਂਗੇ ਤਾਂ ਕੀ ਹੋਊਗਾ? 8 ਕਾਲਜ ਤਾਂ ਹੋਣਗੇ। ਜਦੋਂ ਪੰਜਾਬ ਨੂੰ ਇਹਨਾਂ ਨੂੰ ਪਤਾ ਲੱਗ ਜੂ ਵੀ ਕੋਈ ਬੋਲਦਾ ਨਹੀਂ ਯਾਰ, ਜਿਹੜੇ ਬਾਕੀ ਬੱਚੇ ਹੌਲੀ ਹੌਲੀ ਉਹ ਵੀ ਕਰ ਦਾਂਗੇ, ਤਾਂ ਹੌਲੀ ਹੌਲੀ ਸਾਰੀ ਐਜੂਕੇਸ਼ਨ ਵਿਕ ਚੁੱਕੂਗੀ। ਜਿਹੜੇ ਗਰੀਬ ਪਰਿਵਾਰ ਹੈਗੇ ਉਹ ਆਪਦੇ ਬੱਚਾ ਪੜ੍ਹਾਉਣ ਤੋਂ ਵਾਂਝੇ ਰਹਿ ਜਾਣਗੇ। ਇੰਨਾ ਸਿਸਟਮ ਮਾੜਾ ਹੋਊਗਾ। ਤੁਸੀਂ ਆ ਲਓ ਵੀ ਬਰਨਾਲੇ ਸਿੱਖਿਆ ਮੰਤਰੀ ਰਹੇਗਾ ਮੀਤ ਹੇਅਰ, ਬਰਨਾਲੇ ਦੇ ਵਿੱਚ ਹਜੇ ਤੱਕ ਇੱਕ ਸਰਕਾਰੀ ਕਾਲਜ ਹੈ ਨਹੀਂਗਾ ਆਜ਼ਾਦੀ ਤੋਂ ਬਾਅਦ। ਆਹ ਪੰਜਾਬ ਦਾ ਹਾਲ ਹੈ। ਬਰਨਾਲੇ, ਤੁਸੀਂ ਵੀ ਮੈਨੂੰ ਲੱਗਦਾ ਬਾਈ ਬਰਨਾਲੇ ਸਾਈਡ ਤੇ ਹੋ, ਤੇ ਪੰਜਾਬ ਬਰਨਾਲੇ ਦੇ ਵਿੱਚ ਇੱਕ ਸਰਕਾਰੀ ਕਾਲਜ ਹੈ ਨਹੀਂ। ਬਰਨਾਲੇ ਤਾਂ ਹੈ, ਉਹ ਕਨਸਟੀਟਿਊਂਟੀ ਕਾਲਜ ਹੈ ਬਾਈ, ਉਹ ਯੂਨੀਵਰਸਿਟੀ ਰਨ ਕਰ ਰਹੀ ਹੈ। ਬਰਨਾਲੇ ਯੂਨੀਵਰਸਿਟੀ ਰਨ ਕਰਨਾ ਕਾਲਜ ਦਾ ਅਲੱਗ ਹੁੰਦਾ, ਸਰਕਾਰ ਰਨ ਕਰੇ ਅਲੱਗ ਹੁੰਦਾ। ਯੂਨੀਵਰਸਿਟੀ ਇੰਡੀਪੈਂਡੈਂਟ ਬੋਡੀ ਹੈ ਜੀ, UGC ਤੋਂ ਅਪਰੂਵਡ ਇੰਡੀਪੈਂਡੈਂਟ ਬੋਡੀ ਆ ਉਹ। ਸਰਕਾਰ ਰਨ ਕਰੇ ਫਿਰ ਗੱਲ ਵੱਖਰੀ ਹੈ। ਸਰਕਾਰੀ ਕਾਲਜ ਨਹੀਂ ਬਣਿਆ, ਬਰਨਾਲੇ ਹੈ ਨਹੀਂ, ਪਠਾਨਕੋਟ। ਅਫਸੋਸ ਹੁੰਦਾ ਵੀ ਤੁਸੀਂ ਇਹ ਜਿਹੇ ਮੁੱਦੇ ਚੁੱਕ ਤਾਂ ਲਏ, ਪਰ ਇਹਦੇ ਤੇ ਪਹਿਰਾ ਕਿੰਨੇ ਕੁ ਦੇਣਗੇ? ਦੇਖੋ, ਜਿੰਨਾ ਮੇਰਾ ਜ਼ੋਰ ਲੱਗੂਗਾ ਜੀ ਮੈਂ ਦਊਂਗਾ। ਜੇ ਮੈਨੂੰ ਇਕੱਲੇ ਨੂੰ ਵੀ ਧਰਨਾ ਲਾਉਣ ਦੀ ਲੋੜ ਪਈ ਮੈਂ ਲਾਊਂਗਾ। ਪਰ ਮੇਰਾ ਦਿਲ ਰੋਂਦਾ ਵੀ ਮੈਂ ਵੀ ਇੱਕ ਗਰੀਬ ਪਰਿਵਾਰ ਦਾ ਬੱਚਾ, ਵੀ ਜੇ ਕੱਲ ਨੂੰ ਮੈਂ ਨਾ ਆਵਾਜ਼ ਚੱਕੂਗਾ ਤਾਂ ਕੌਣ ਚੱਕੂਗਾ? ਲੀਡਰ ਆਪੋਜੀਸ਼ਨ ਚੁੱਪ ਬੈਠੀਆਂ, ਲੀਡਰ ਆਫ ਆਪੋਜੀਸ਼ਨ ਚੁੱਪ ਬੈਠੀ ਹੈ। ਇਨ ਮਸਲਿਆਂ ਤੋਂ ਤੁਸੀਂ ਜਦੋਂ ਵੀ ਇੱਕ ਸਟੇਟ ਜਾਂ ਇੱਕ ਕੰਟਰੀ ਦੀ ਸੱਤਾ ਮਾੜੀ ਹੋਵੇ ਨਾ, ਉੱਥੋਂ ਦੀਆਂ ਨੀਤੀਆਂ ਮਾੜੀਆਂ ਹੋ ਜਾਣ, ਤਾਂ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਹੁੰਦਾ ਹੈਗਾ ਆਪੋਜੀਸ਼ਨ ਦਾ, ਵਿਰੋਧੀ ਧਿਰ ਦਾ। ਦੂਜਾ ਹੁੰਦਾ ਗੁੱਸਾ ਤਾਂ ਕਰਿਓ ਨਾ, ਤੁਸੀਂ ਤਾਂ ਬਹੁਤ ਇਸ ਮਸਲੇ ਨੂੰ ਕਵਰ ਕਰ ਰਹੇ ਹੋ। ਦੂਜਾ ਹੁੰਦਾ ਪੇਡ ਮੀਡੀਆ ਦਾ। ਜਦੋਂ ਮੀਡੀਆ ਨੂੰ ਚੌਥਾ ਸਤੰਭ ਮੰਨਿਆ ਗਿਆ, ਜਦੋਂ ਮੀਡੀਆ ਤੇ ਆਪੋਜੀਸ਼ਨ ਹੀ ਨਾ ਆਵਾਜ਼ ਚੱਕੂਗੀ ਤਾਂ ਕੌਣ ਚੱਕੂਗਾ? ਤਾਂ ਸਾਡੇ ਵਰਗੇ ਜੇ ਨੌਜਵਾਨ ਚੱਕਦੇ ਵੀ ਹੈ ਤਾਂ ਕਿਸੇ ਨੂੰ ਕੋਈ ਧਮਕੀਆਂ ਦੇਣ ਲੱਗ ਜਾਂਦੇ ਆ, ਕੋਈ ਇਹ ਕਰਨ ਲੱਗ ਜਾਂਦੀ ਆ, ਉਹ ਕਰਨਾ। ਬਥੇਰੀਆਂ ਆ ਜਾਂਦੀਆਂ। ਪ੍ਰਮਾਤਮਾ ਦੇ ਆਪਣੇ ਸਿਰ ਤੇ ਹੱਥ ਹੈ,
ਬਥੇਰੇ ਆਮ ਆਦਮੀ ਪਾਰਟੀ ਦੇ ਵੀ ਦਿੰਦੇ ਆ, ਕਿਉਂਕਿ ਆਰਟੀਆਈਆਂ ਪਾਉਂਦੇ ਆ। ਅਗਲਾ ਕਹਿੰਦਾ, ਹੁਣ ਕਹਿੰਦੇ ਪਿਛਲੀ ਸਰਕਾਰ 'ਚ ਕਿਉਂ ਨਹੀਂ ਬੋਲੇ? ਯਾਰ ਬਈ ਸੂਈ ਹੁਣ ਆਈ ਹੈ, ਉਮਰ ਮੇਰੀ 24 ਸਾਲ ਹੈ। ਮੈਂ ਹੁਣ ਜੇ ਕਹਿਦਾ ਵੀ ਮੈਂ 99 'ਚ ਮੁੱਦਾ ਚੱਕ ਲਾਂ, ਹੋਇਆ ਬਰਥਡੇ ਤਾਂ ਮੇਰਾ 99 ਦਾ। ਸਮੇਂ-ਸਮੇਂ ਨਾਲ ਜਦੋਂ ਜਿਹੜਾ ਮਸਲਾ ਹੁੰਦਾ, ਹੁਣ ਜਿਵੇਂ ਧਿਆਨ 'ਚ ਆਈ ਜਾਂਦਾ, ਆਹ ਸਿਸਟਮ ਪਹਿਲੀ ਵਾਰੀ ਹੋਇਆ ਪੂਰੇ ਭਾਰਤ 'ਚ, ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ। ਮੈਂ ਤਾਂ ਇਕੱਲੀ ਮਹਿੰਦਰਾ ਕਾਲਜ ਦੀ ਗੱਲ ਕੀਤੀ ਹੈ, ਸਾਰੇ ਕਾਲਜ 8 ਦੇ 9 ਜਿਹੜੇ ਕਾਲਜ ਆ ਇਹ ਸਾਰੇ ਅੰਗਰੇਜ਼ਾਂ ਦੀ ਦੇਣ ਹੈ, ਸਾਰੇ ਰਾਜਾਂ ਦੀ ਦੇਣ ਹੈ। ਇਹਨਾਂ ਨਾਲੋਂ ਤਾਂ ਅੰਗਰੇਜ਼ ਚੰਗੇ ਸੀਗੇ, ਜਿਹੜੇ ਘੱਟੋ ਘੱਟ ਐਜੂਕੇਸ਼ਨ ਨੂੰ ਅਪ ਤਾਂ ਕਰਦੇ ਸੀ, ਹਾਈਅਰ ਐਜੂਕੇਸ਼ਨ ਨੂੰ ਅਪ ਤਾਂ ਕਰਦੇ ਸੀ। ਮੇਰੇ ਨਾਲ ਹਰਜੋਤ ਬੈਂਸ ਦੀ ਕੁਰਸੀ ਲਵਾਓ, ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਪ੍ਰੋਫੈਸਰ ਕਿੰਨੇ ਆ ਪੰਜਾਬ 'ਚ। ਡਿਬੇਟ ਹੋਈ ਤਾਂ ਸੀਗੀ, ਡਿਬੇਟ ਤੇ ਬਰਨ ਕਿਹਨੂੰ ਦਿੰਦੇ ਆ ਇਹ? ਬਰਨ ਕਿਹਨੂੰ ਦਿੰਦੇ ਆ ਇਹ? ਐਂ ਦੱਸੋ। ਕੁਰਸੀਆਂ ਲਵਾ ਕੇ ਉੱਥੇ ਮੈਨੂੰ ਲੱਗਦਾ 10-20 ਕਰੋੜ ਦਾ ਖਰਚਾ ਕਰਕੇ ਪੰਜਾਬ ਦੇ ਸਿਰ ਪਾਤਾ, ਸਿਰਫ ਆਪਦੀ ਵਾਹਵਾਹੀ ਕਰਕੇ ਕੁਰਸੀਆਂ ਲਵਾ ਕੇ। ਯਾਰ ਡਿਬੇਟ ਰੱਖਣ ਦਾ ਮਕਸਦ ਕੀ ਸੀ? ਮੈਨੂੰ ਤਾਂ ਇਹ ਨਹੀਂ ਪਤਾ ਲੱਗਿਆ। ਜੇ ਤੁਹਾਨੂੰ ਵਿਧਾਨ ਸਭਾ ਲੋਕਾਂ ਨੇ ਭੇਜਿਆ, ਉੱਥੇ ਤੁਸੀਂ ਬੋਲਦੇ ਨਹੀਂ, ਉੱਥੇ ਬੋਲਣ ਨਹੀਂ ਦਿੰਦੇ, ਉੱਥੇ ਡਿਬੇਟ ਨਹੀਂ ਕਰਦੇ। ਖਹਿਰਾ ਸਾਹਿਬ ਨੂੰ ਕੱਢ ਦਿੰਦੇ ਆ ਬਾਹਰ, ਆਪੋਜੀਸ਼ਨ ਲੀਡਰ ਨੂੰ ਕੱਢ ਦਿੰਦੇ ਆ ਬਾਹਰ। ਇਹ ਤਾਂ ਲੋਕਾਂ ਦਾ ਧਿਆਨ ਭਟਕਾ ਕੇ, ਜੋਕਰ ਨਹੀਂ ਹੁੰਦੇ ਜਿਵੇਂ ਜੋਕਰ, ਉਵੇਂ ਆ। ਇਹ ਤਾਂ ਪੰਜਾਬ ਦੇ ਵਿੱਚ ਹੁਣ ਰੈਵੋਲੂਸ਼ਨ ਦੀ ਲੋੜ ਹੈ। ਜਿਵੇਂ ਬੰਗਲਾਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸਟੂਡੈਂਟ ਲਹਿਰ ਨੇ ਭਜਾਤਾ ਨਾ, ਉਵੇਂ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਵੀ ਕੁਰਸੀ ਸਟੂਡੈਂਟ ਹੀ ਚਲਾਉਣਗੇ। ਗਰੀਬ ਪਰਿਵਾਰ ਦੇ ਬੱਚੇ ਹੀ ਚਲਾਉਣਗੇ, ਜਿਨ੍ਹਾਂ ਨੂੰ ਐਜੂਕੇਸ਼ਨ ਨਾਲ ਪਿਆਰ ਹੈ। ਆਉਣ ਵਾਲੀ ਪੀੜ੍ਹੀ ਦਾ ਪੀੜ੍ਹੀ ਵਾਸਤੇ ਸਵਾਲ ਹੈ ਇਹ। ਲੱਗਦਾ ਵੀ ਪਿਆਰ ਹੈ ਐਜੂਕੇਸ਼ਨ ਨਾਲ? ਨੌਜਵਾਨੀ ਪੀੜ੍ਹੀ ਤਾਂ ਨਸ਼ਿਆਂ ਨਾਲ ਮਰ ਰਹੀ ਹੈ। ਦੋ ਚੀਜ਼ਾਂ ਇੱਥੇ, ਕੁਛ ਪੀੜ੍ਹੀ ਜਿਹੜੀ ਹੈ ਨੌਜਵਾਨ ਨਸ਼ੇ ਨਾਲ ਮਰ ਰਹੀ ਹੈ, ਕੁਛ ਪੀੜ੍ਹੀ ਫੋਰਨ ਜਾ ਰਹੀ ਹੈ। ਜਿਨ੍ਹਾਂ ਨੂੰ ਜਿਹੜੇ ਐਜੂਕੇਸ਼ਨ ਗੇਨ ਕਰਨਾ ਚਾਹੁੰਦੇ ਆ, ਜਿਹੜਾ ਕੁਛ ਬਣਨਾ ਚਾਹੁੰਦੇ ਆ, ਉਹਨਾਂ ਨੂੰ ਜਿਹੜਾ ਹੈਗਾ ਉਹ ਆਹ ਚੀਜ਼ ਪ੍ਰਾਈਵੇਟ ਕਰ ਰਹੇ ਆ ਕਾਲਜ। ਹੁਣ ਬਠਿੰਡੇ ਰਜਿੰਦਰ ਹੈ, ਜੇ 8 ਹੋ ਗਏ ਬਠਿੰਡੇ ਵਾਲਾ ਵੀ ਹੋ ਜਾਊਗਾ। ਜਦੋਂ ਪਤਾ ਵੀ 8 ਵੇਲੇ ਕੋਈ ਨਾ ਬੋਲਿਆ। ਇੱਕ ਫਾਦਰ ਹੁੰਦਾ ਹੈਗਾ, ਫਾਦਰ ਕੀ ਕਹਿੰਦਾ ਵੀ ਚਾਹੇ ਮੇਰਾ ਘਰ ਵਿਕ ਜੇ, ਬੇਟਾ ਤੂੰ ਪੜ੍ਹ, ਤੇਰੇ ਵਾਸਤੇ ਮੈਂ ਆਪਦਾ ਘਰ ਵੀ ਵੇਚ ਦੂੰਗਾ। ਹੁਣ ਫਾਦਰ ਘਰ ਵੇਚੂਗਾ ਕਿ ਜਦੋਂ ਜੇ 5000 ਤੱਕ ਤਾਂ ਉਹ ਫੀਸ ਭਰਨ ਲੱਗਿਆ ਵਿਚਾਰਾ, ਮਸਾਂ ਸਾਰਾ ਦਿਨ ਰਿਕਸ਼ਾ ਚਲਾ ਕੇ ਮਜ਼ਦੂਰੀ ਕਰਕੇ ਭਰਦਾ, ਤਾਂ ਜੇ 50,000 ਫੀਸ ਹੋ ਗਈ, ਉਹ ਘਰ ਵੇਚ ਕੇ ਵੀ ਆਪਦਾ ਬੱਚਾ ਨਹੀਂ ਪੜ੍ਹਾ ਸਕਦਾ। ਇੱਕ ਪਿਓ ਨੂੰ ਕੀ ਅਪੇਕਸ਼ਾ ਹੁੰਦੀ ਹੈ ਵੀ ਮੇਰਾ ਬੱਚਾ ਮੇਰੀ ਗਰੀਬੀ ਦੂਰ ਕਰੂਗਾ, ਮੇਰਾ ਬੇਟਾ ਮੇਰੀ ਬੇਟੀ ਗਰੀਬੀ ਦੂਰ ਕਰੂਗੀ। ਪਰ ਜਦੋਂ ਸਰਕਾਰ ਹੀ ਉਹਦਾ ਸਾਥ ਨਹੀਂ ਦੇ ਰਹੀ, ਤਾਂ ਉਹ ਬੇਟਾ ਤੇ ਬੇਟੀ ਵਿਚਾਰਾ ਗਰੀਬੀ ਦੂਰ ਕਰੂਗਾ ਕਿਵੇਂ? ਜੀ ਬਿਲਕੁਲ। ਤਾਂ ਅਸੀਂ ਜਿਹੜੀ ਕਿ ਇਹ ਮੁਲਾਕਾਤ ਸੀ, ਇਸ ਮੁਲਾਕਾਤ ਦੇ ਵਿੱਚ ਇੱਕ ਪੰਜਾਬ ਦਾ ਅਹਿਮ ਮੁੱਦਾ ਸੀ, ਜਿਸ ਮੁੱਦੇ ਦੇ ਉੱਪਰ ਬਾਈ ਰਾਜਨ ਹੋਰਾਂ ਨੇ ਗੱਲ ਕੀਤੀ ਹੈ। ਗੱਲ ਪਹਿਲਾਂ ਵੀ ਹੋਈਆਂ ਨੇ 1-2 ਇੰਟਰਵਿਊਜ਼, ਪਰ ਜਿਵੇਂ ਇਹਨਾਂ ਨੇ ਦੱਸਿਆ ਕਿ ਉਸ ਤਰ੍ਹਾਂ ਖੁੱਲ੍ਹ ਕੇ ਇਸ ਦੀ ਆਵਾਜ਼ ਨਹੀਂ ਚੁੱਕੀ ਜਾ ਰਹੀ। ਜਿਹੜੇ ਕਾਲਜ ਨੇ ਉਹਨਾਂ ਨੂੰ ਪ੍ਰਾਈਵੇਟ ਕਰਨ 'ਤੇ ਸਰਕਾਰ ਜਾਂ ਸੰਸਥਾਵਾਂ ਜਾਂ ਜੋ ਵੀ ਹੈ ਉਹ ਤੁਲੀਆਂ ਹੋਈਆਂ ਨੇ। ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਪਹੁੰਚੀਏ ਜਿਹੜੇ ਲੋਕ ਇਹਨਾਂ ਦਾ ਪ੍ਰਾਈਵੇਟ ਕਰਨਾ ਚਾਹੁੰਦੇ ਨੇ। ਅਤੇ ਜੇਕਰ ਉਹ ਲੋਕ ਵੀ ਕਿਤੇ ਸੁਣਦੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ 8 ਕਾਲਜ ਨੇ ਜਿਹੜੇ ਉਹ ਪ੍ਰਾਈਵੇਟ ਹੋ ਗਏ ਨੇ। ਪੰਜਾਬ ਦੇ ਹੱਕਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਜਿਹੜਾ ਕਿ ਡਾਕਾ ਪੈ ਰਿਹਾ। ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਉਸ ਨੂੰ ਖਤਮ ਕੀਤਾ ਜਾ ਰਿਹਾ। ਦੇਖੋ, ਪੰਜਾਬ ਦੇ ਵਿੱਚ ਸਿੱਖਿਆ ਨੀਤੀ 1947 ਤੋਂ ਬਾਅਦ ਉਚੇਰੀ ਸਿੱਖਿਆ ਦੀ ਜੇ ਗੱਲ ਕਰਾਂ ਤਾਂ ਉਸ ਤੋਂ ਦਾ ਹੀ ਡਾਕਾ ਪੈ ਰਿਹਾ। ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਕਾਲਜ ਸਾਂਭਿਆ ਨਹੀਂ ਗਿਆ, ਅਤੇ ਅੱਜ ਦੇ ਟਾਈਮ ਉਹ ਉੱਥੇ ਇੱਕ ਰਾਏਕੋਟ ਦਾ ਬੱਚਾ ਵੀ ਐਡਮਿਸ਼ਨ ਲੈਣ ਨੂੰ ਤਿਆਰ ਨਹੀਂ। ਜਿਵੇਂ ਆਪਾਂ ਗੱਲ ਕਰੀਏ ਵੀ ਇੱਕ ਸਿੱਖਿਆ ਨੂੰ ਵੇਚ ਕੇ ਪੰਜਾਬ ਸਰਕਾਰ ਜਿਹੜੀ ਹੈ ਐਜੂਕੇਸ਼ਨ ਨੂੰ ਵੇਚ ਕੇ ਆਪਦਾ ਕਰਜ਼ਾ ਲਾਉਣ ਨੂੰ ਹੋਈ ਪਈ ਹੈ। ਹਰਿਆਣੇ ਦੀ ਸਿੱਖਿਆ ਨੀਤੀ ਕੀ ਕਹਿੰਦੀ ਹੈ ਵੀ 10 ਕਿਲੋਮੀਟਰ ਦੀ ਤੋਂ ਬਾਅਦ ਇੱਕ ਸਰਕਾਰੀ ਕਾਲਜ ਹੋਣਾ ਚਾਹੀਦਾ। ਤੇ ਆਪਣੇ ਵਾਲੇ ਕੀ ਕਰ ਰਹੇ, ਜਿਹੜੇ 64 ਆਪਦੇ ਕੋਲੇ ਪਏ ਹੈਗੇ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਤੇ ਹੋਏ ਪਏ ਆ। ਟੇਕ ਓਵਰ ਤਾਂ ਕੀ ਕਰਨੇ ਆ, ਜਿਹੜੇ ਪ੍ਰਾਈਵੇਟ ਕਾਲਜ ਆ ਉਹਨਾਂ ਨੂੰ ਲੈਣਾ ਤਾਂ ਕੀ ਆ, ਉਹਨਾਂ ਨੂੰ ਵੇਚ ਰਹੇ ਆ। 1947 ਤੋਂ ਬਾਅਦ ਜਦੋਂ ਰਾਜਾ ਮਹਾਰਾਜਾ ਦਾ ਦੌਰ ਹੁੰਦਾ ਸੀ, ਰਾਜੇ ਮਹਾਰਾਜਾ ਦਾ, ਅੰਗਰੇਜ਼ਾਂ ਦਾ ਦੌਰ ਹੁੰਦਾ ਸੀ, ਜਿਵੇਂ ਇਹਨਾਂ ਨੂੰ ਆਪਾਂ ਕਾਲੇ ਅੰਗਰੇਜ਼ ਕਹਿ ਦਿੰਦੇ ਆ, ਉਹ ਚੰਗੇ ਸੀ ਹਜੇ। ਉਹਨਾਂ ਨੂੰ ਆਪਦੀ ਪ੍ਰਜਾ ਦਾ ਫਿਕਰ ਸੀ, ਉਹਨਾਂ ਨੂੰ ਆਪਦੀ ਜਨਤਾ ਦਾ ਫਿਕਰ ਸੀ। ਉਹਨਾਂ ਨੇ ਸਿੱਖਿਆ ਨੂੰ ਬੜਾਵਾ ਦੇਣ ਵਾਸਤੇ ਅੰਗਰੇਜ਼ਾਂ ਦੇ ਰਾਜਿਆਂ ਨੇ ਕਾਲਜ ਬਣਾਏ। ਜਿਵੇਂ ਮੈਂ ਕੁਝ ਕਾਲਜਾਂ ਦੇ ਤੁਹਾਨੂੰ ਨਾਂ ਲੈ ਦਿੰਦਾ। ਪੰਜਾਬ ਦੇ ਕਿਸੇ ਟਾਈਮ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਲੈਣ ਨੂੰ ਤਰਸਦੇ ਸੀ ਨੌਜਵਾਨ ਜਾਂ ਕੁੜੀਆਂ ਮੁੰਡੇ, ਤੇ ਅੱਜ ਉਹੀ ਨੌਜਵਾਨ ਕੁੜੀਆਂ ਮੁੰਡੇ ਪ੍ਰਵਾਸ ਕਰ ਰਹੇ ਨੇ। ਉਦੋਂ ਬੱਚੇ ਲੱਭਦੇ ਹੁੰਦੇ ਸੀ ਕਾਲਜ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬੱਚੇ ਲੱਭਦੇ ਸੀ। ਅੱਜ ਕੱਲ੍ਹ ਕੀ ਹੁੰਦਾ, ਸਰਕਾਰੀ ਕਾਲਜ ਬੱਚੇ ਨੂੰ ਲੱਭ ਰਿਹਾ। ਸਰਕਾਰ ਕਹਿੰਦੀ ਹੈ ਸਰਕਾਰੀ ਕਾਲਜ 'ਚ ਬੱਚਾ ਹੈ ਨਹੀਂ। ਜੇਕਰ ਸਰਕਾਰੀ ਕਾਲਜ ਦੇ ਵਿੱਚ ਬੱਚਾ ਹੈ ਨਹੀਂ ਤਾਂ ਮੌਲਾਂ ਵਰਗੀਆਂ ਯੂਨੀਵਰਸਿਟੀਆਂ ਕਿਵੇਂ ਚੱਲੀਆਂ ਜਾਂਦੀਆਂ? ਜਦੋਂ ਉਹਨਾਂ ਦੇ ਚਾਂਸਲਰ ਇੱਕ ਸੱਤਾਧਿਰ ਪਾਰਟੀਆਂ ਵੱਲੋਂ
ਰਾਜ ਸਭਾ ਭੇਜੇ ਜਾਣਗੇ, ਪ੍ਰਾਈਵੇਟ ਐਜੂਕੇਸ਼ਨ ਵਾਲੇ ਬੰਦਿਆਂ ਨੂੰ ਆਪਾਂ ਰਾਜ ਸਭਾ ਭੇਜਾਂਗੇ ਤਾਂ ਸਿੱਖਿਆ ਪੰਜਾਬ ਦੇ ਗਰੀਬ ਲੋਕਾਂ ਦੀ ਸਿੱਖਿਆ ਚੱਲੂ ਕਿਵੇਂ? ਸਤਨਾਮ ਸਿੰਘ ਦੀ ਗੱਲ ਕਰ ਲਈਏ, CU ਦਾ ਚਾਂਸਲਰ ਹੈ, ਉਹਨਾਂ ਨੂੰ ਭਾਜਪਾ ਵੱਲੋਂ ਰਾਜ ਸਭਾ ਭੇਜਿਆ ਗਿਆ। ਠੀਕ ਹੈ, ਅਸ਼ੋਕ ਮਿੱਤਲ ਹੈ, LPU ਦਾ ਚਾਂਸਲਰ ਹੈ, ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉੱਥੇ ਭੇਜਿਆ ਗਿਆ ਰਾਜ ਸਭਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਹਰੇਕ ਬੱਚਾ ਜਾ ਵੀ ਨਹੀਂ ਸਕਦਾ ਕੈਨੇਡਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਉੱਥੇ ਜਿਹੜੀ BA ਅੱਜ ਦੇ ਟਾਈਮ 5000 ਦੀ ਹੁੰਦੀ ਹੈ ਬਾਈ ਜੀ, ਉਹ 50000 ਸਮੈਸਟਰ ਦੀ ਹੋ ਜੂਗੀ ਇੱਕ ਫੀਸ। ਜਦੋਂ ਪ੍ਰਾਈਵੇਟ ਤੁਹਾਡੇ ਕੋਲ, ਮੰਨ ਲਓ ਮੈਂ ਆ ਪ੍ਰਾਈਵੇਟ, ਮੇਰੇ ਕੋਲ ਇੱਕ ਕਾਲਜ ਆ ਗਿਆ, ਮੈਂ ਆਪਦੀ ਮਰਜ਼ੀ ਨਾਲ ਆਪਦੀ ਫੀਸ ਰੱਖੂੰਗਾ, ਕਿਉਂਕਿ ਮੈਂ ਆਪਦੀ ਜੇਬ ਭਰਨੀ ਹੈ। ਮੈਂ ਆਪਦੀ ਮਰਜ਼ੀ ਨਾਲ ਉਹਦਾ ਸਿਲੇਬਸ ਰੱਖੂੰਗਾ, ਮੈਂ ਡਿਗਰੀਆਂ ਵੀ ਵੇਚੂੰਗਾ ਜਾਲੀ। ਹੋ ਸਕਦਾ ਜਦੋਂ ਪ੍ਰਾਈਵੇਟ ਹੋ ਗਿਆ ਜਾਲੀ ਡਿਗਰੀਆਂ ਵੀ ਵਿਕਣ। ਸਤਿ ਸ਼੍ਰੀ ਅਕਾਲ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲ ਕਰਾਂਗੇ ਪੰਜਾਬ ਦੇ ਇੱਕ ਬੇਹੱਦ ਤੇ ਖਾਸ ਮੁੱਦੇ ਦੇ ਉੱਪਰ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 64 ਕਾਲਜਾਂ ਦੇ ਵਿੱਚੋਂ 8 ਕਾਲਜਾਂ ਨੂੰ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਲੈਟਰ ਜਾਰੀ ਕੀਤਾ ਜਾਂਦਾ ਕਿ ਉਹ ਪ੍ਰਾਈਵੇਟ ਹੋਣ ਜਾ ਰਹੇ ਨੇ। ਸਰਕਾਰੀ ਕਾਲਜ ਨੇ ਜਿੱਥੇ ਬੜੇ ਵਧੀਆ ਸਲੋਗਨ ਲਿਖੇ ਜਾਂਦੇ ਸੀ ਕਿ ਵਿੱਦਿਆ ਵਿਚਾਰੀ ਦਾ ਪਰਉਪਕਾਰੀ। ਅਜਿਹੇ ਸਲੋਗਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਗੇ ਚੱਲ ਕੇ ਨਾ ਤਾਂ ਉਹ ਪ੍ਰਾਈਵੇਟ ਕਾਲਜਾਂ ਦੇ ਵਿੱਚ ਦੇਖਣ ਨੂੰ ਮਿਲਣੇ ਅਤੇ ਨਾ ਹੀ ਉਹ ਲਿਖੇ ਜਾਣੇ ਆ, ਕਿਉਂਕਿ ਪੰਜਾਬ ਦੇ 8 ਕਾਲਜ ਜਿਹੜੇ ਉਹ ਸਰਕਾਰੀ ਤੋਂ ਪ੍ਰਾਈਵੇਟ ਹੋਣ ਜਾ ਰਹੇ ਨੇ। ਸਾਡੇ ਨਾਲ ਬਾਈ ਰਾਜਨਦੀਪ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਜਿਵੇਂ ਪੰਜਾਬ ਦੇ ਕਾਫੀ ਡਾਟਾ ਕੱਢ ਕੇ ਲਿਆਏ ਹੋ, ਕਾਫੀ ਕੁਛ ਇਕੱਠਾ ਕਰੀ ਬੈਠੇ ਹੋ। ਪੰਜਾਬ ਦੇ 8 ਕਾਲਜ ਨੇ ਜਿਹੜੇ ਉਹ ਪ੍ਰਾਈਵੇਟ ਹੋ ਗਏ ਨੇ। ਪੰਜਾਬ ਦੇ ਹੱਕਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਜਿਹੜਾ ਕਿ ਡਾਕਾ ਪੈ ਰਿਹਾ, ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਉਸ ਨੂੰ ਖਤਮ ਕੀਤਾ ਜਾ ਰਿਹਾ। ਦੇਖੋ, ਪੰਜਾਬ ਦੇ ਵਿੱਚ ਸਿੱਖਿਆ ਨੀਤੀ 1947 ਤੋਂ ਬਾਅਦ ਉਚੇਰੀ ਸਿੱਖਿਆ ਦੀ ਜੇ ਗੱਲ ਕਰਾਂ ਤਾਂ ਉਸ ਤੋਂ ਦਾ ਹੀ ਡਾਕਾ ਪੈ ਰਿਹਾ ਜੀ, ਕਿਉਂਕਿ ਪੰਜਾਬ ਦੇ ਵਿੱਚ ਇੱਕ ਲਛਮਣ ਸਿੰਘ CMC 1967 ਦੇ ਵਿੱਚ ਜੀ, ਉਹਨਾਂ ਨੇ ਕੀ ਕੀਤਾ ਸੀ, ਸਿਰਫ ਦੋ CM ਮੈਂ ਕਹੂੰਗਾ ਵੀ ਜਿਨ੍ਹਾਂ ਨੇ ਉਚੇਰੀ ਸਿੱਖਿਆ ਦਾ ਲੈਵਲ ਵਧਾਉਣ ਵਾਸਤੇ ਕੋਈ ਸਟੈਪ ਚੁੱਕਿਆ। ਲਛਮਣ ਸਿੰਘ ਜੀ ਨੇ ਕੀ ਕੀਤਾ, ਆਪਾਂ ਜਦੋਂ ਦੇਖਿਆ ਹੋਊਗਾ ਵੀ 10ਵੀਂ ਦੇ ਵਿੱਚ ਪੋਸਟਾਂ ਨਿਕਲਦੀਆਂ ਤਾਂ ਪੰਜਾਬੀ ਮਸਟ ਹੁੰਦੀ ਆ, 10ਵੀਂ ਵਿੱਚ ਪੰਜਾਬੀ ਮਸਟ ਮੰਨੀ ਜਾਂਦੀ ਆ, ਉਹ ਲਛਮਣ ਸਿੰਘ ਨੇ ਕੀਤੀ। ਫਿਰ ਉਹਨਾਂ ਨੇ ਜਗਰਾਉਂ ਸਾਇੰਸ ਕਾਲਜ ਬਣਾਇਆ, ਜਿੱਥੇ ਪੂਰੇ ਨਾਰਥ ਦੇ ਬੱਚੇ ਐਡਮਿਸ਼ਨ ਲੈਣ ਨੂੰ ਤਰਸਦੇ ਹੁੰਦੇ ਸੀ। ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ 67 ਤੋਂ ਬਾਅਦ ਹੁਣ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਉਹ ਕਾਲਜ ਸਾਂਭਿਆ ਨਹੀਂ ਗਿਆ, ਤੇ ਅੱਜ ਦੇ ਟਾਈਮ ਉਹ ਉੱਥੇ ਇੱਕ ਰਾਏਕੋਟ ਦਾ ਬੱਚਾ ਵੀ ਐਡਮਿਸ਼ਨ ਲੈਣ ਨੂੰ ਤਿਆਰ ਨਹੀਂ। ਇੰਨਾ ਬੁਰਾ ਹਾਲ ਹੋ ਗਿਆ। ਸ਼ੁਰੂ 'ਚ ਆਪਾਂ ਮੁੱਦੇ 'ਤੇ ਆਈਏ, 8 ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ, ਜਿਨ੍ਹਾਂ ਦੇ ਵਿੱਚ 2 ਲੁਧਿਆਣੇ, 2 ਪਟਿਆਲੇ, ਅੰਮ੍ਰਿਤਸਰ, ਮਲੇਰਕੋਟਲਾ, ਹੁਸ਼ਿਆਰਪੁਰ। ਇਹਨਾਂ 8 ਕਾਲਜਾਂ ਨੂੰ ਆਟੋਨੋਮਸ ਕਰਨ ਦਾ ਸਿਸਟਮ ਜਿਹੜਾ ਹੈਗਾ ਉਚੇਰੀ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲਾਂ ਨੂੰ ਲੈਟਰ ਲਿਖ ਦਿੱਤਾ ਗਿਆ। ਉਹ 8 ਕਾਲਜਾਂ ਦੀ ਪ੍ਰਾਪਰਟੀ ਅਰਬਾਂ ਰੁਪਈਆਂ ਦੀ ਹੈ, ਅਰਬਾਂ ਰੁਪਈਆਂ ਦੀ। ਜਿਵੇਂ ਆਪਾਂ ਗੱਲ ਕਰੀਏ ਵੀ ਇੱਕ ਸਿੱਖਿਆ ਨੂੰ ਵੇਚ ਕੇ ਪੰਜਾਬ ਸਰਕਾਰ ਜਿਹੜੀ ਹੈ ਐਜੂਕੇਸ਼ਨ ਨੂੰ ਵੇਚ ਕੇ ਆਪਦਾ ਕਰਜ਼ਾ ਲਾਉਣ ਨੂੰ ਹੋਈ ਪਈ ਹੈ। ਕਰਜ਼ਾ ਵੀ ਨਹੀਂ ਲਊਗਾ, ਉਹ ਜਿਹੜਾ ਰੈਵਨਿਊ ਗੇਨ ਹੋਊਗਾ ਆਪਦੀ ਪਾਰਟੀ ਦੀ ਸ਼ਾਬਾਸ਼ੀ ਲਈ ਵਰਤਿਆ ਜਾਊਗਾ। ਦੇਖੋ, ਜਿੱਥੇ ਪੰਜਾਬ ਦੇ ਟਾਈਮ ਅੱਜ ਦੇ ਟਾਈਮ 64 ਕਾਲਜ ਆ ਪੰਜਾਬ ਦੇ ਵਿੱਚ ਸਰਕਾਰੀ, ਤੇ ਹਰਿਆਣੇ ਨੂੰ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ 180 ਕਾਲਜ ਹੈ। ਹਰਿਆਣੇ ਦੀ ਸਿੱਖਿਆ ਨੀਤੀ ਕੀ ਕਹਿੰਦੀ ਹੈ ਵੀ 10 ਕਿਲੋਮੀਟਰ ਦੀ ਤੋਂ ਬਾਅਦ ਇੱਕ ਸਰਕਾਰੀ ਕਾਲਜ ਹੋਣਾ ਚਾਹੀਦਾ। ਤੇ ਆਪਣੇ ਵਾਲੇ ਕੀ ਕਰ ਰਹੇ, ਜਿਹੜੇ 64 ਆਪਦੇ ਕੋਲੇ ਪਏ ਹੈਗੇ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਤੇ ਹੋਏ ਪਏ ਆ। ਟੇਕ ਓਵਰ ਤਾਂ ਕੀ ਕਰਨੇ ਆ, ਜਿਹੜੇ ਪ੍ਰਾਈਵੇਟ ਕਾਲਜ ਆ ਉਹਨਾਂ ਨੂੰ ਲੈਣਾ ਤਾਂ ਕੀ ਆ, ਉਹਨਾਂ ਨੂੰ ਵੇਚ ਰਹੇ ਆ ਜੀ। ਫਿਰ ਇੱਕ ਤੁਹਾਡਾ ਹੋਰ ਮੈਂ ਚਾਨਣਾ ਪਾ ਦਿੰਦਾ ਵੀ ਜਿਹੜੇ 64 ਕਾਲਜ ਆ ਇਹ, ਉਹਨਾਂ ਦੇ ਵਿੱਚ ਜਿਹੜੇ 64 ਕਾਲਜ ਆ ਉਹਨਾਂ ਦੇ ਵਿੱਚੋਂ ਟੇਕ ਓਵਰ ਹੋਏ ਕਾਲਜ ਆ ਇਹ, ਸਰਕਾਰ ਨੇ ਕੁਝ ਨਹੀਂ ਬਣਾਏ। ਚਾਹੇ ਉਹ ਬਾਅਦ ਦੀ ਗੱਲ ਕਰ ਲਈਏ, ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ, 1947 ਤੋਂ ਬਾਅਦ ਜਦੋਂ ਰਾਜਾ ਮਹਾਰਾਜਾਂ ਦਾ ਦੌਰ ਹੁੰਦਾ ਸੀ, ਰਾਜੇ ਮਹਾਰਾਜਾਂ ਦਾ, ਅੰਗਰੇਜ਼ਾਂ ਦਾ ਦੌਰ ਹੁੰਦਾ ਸੀ, ਉਹਨਾਂ ਨੇ ਉਹ ਇਹਨਾਂ ਨਾਲੋਂ ਚੰਗੇ ਸੀ। ਜਿਵੇਂ ਇਹਨਾਂ ਨੂੰ ਆਪਾਂ ਕਾਲੇ ਅੰਗਰੇਜ਼ ਕਹਿ ਦਿੰਦੇ ਆ, ਉਹ ਚੰਗੇ ਸੀ। ਅਜੇ ਉਹਨਾਂ ਨੂੰ ਆਪਦੀ ਪ੍ਰਜਾ ਦਾ ਫਿਕਰ ਸੀ, ਉਹਨਾਂ ਨੂੰ ਆਪਦੀ ਜਨਤਾ ਦਾ ਫਿਕਰ ਸੀ। ਉਹਨਾਂ ਨੇ ਸਿੱਖਿਆ ਨੂੰ ਬੜਾਵਾ ਦੇਣ ਵਾਸਤੇ ਅੰਗਰੇਜ਼ਾਂ ਦੇ ਰਾਜਿਆਂ ਨੇ ਕਾਲਜ ਬਣਾਏ। ਜਿਵੇਂ ਮੈਂ ਕੁਝ ਕਾਲਜਾਂ ਦੇ ਤੁਹਾਨੂੰ ਨਾਂ ਲੈ ਦਿੰਦਾ, ਜਿਵੇਂ ਸਰਕਾਰ ਨੂੰ ਟੇਕ ਓਵਰ ਕੀਤੇ। ਜਿਵੇਂ ਰਾੜਾ ਸਾਹਿਬ ਕਾਲਜ ਹੋ ਗਿਆ, ਸੰਤ ਈਸ਼ਰ ਸਿੰਘ ਜੀ ਨੇ ਬਣਾਇਆ। ਠੀਕ ਆ, ਸਿੱਧਸਰ ਕਾਲਜ ਹੋ ਗਿਆ, ਸਿੱਧਸਰ ਦੇ ਬਾਬਿਆਂ ਨੇ ਬਣਾਇਆ। ਗੁਰੂ ਕੇ ਖੂਹ ਮੁੰਨੇ ਕਾਲਜ ਹੋ ਗਿਆ, ਉੱਥੋਂ ਦੇ ਗੁਰਦੁਆਰਿਆਂ ਵੱਲੋਂ ਬਣਾਇਆ ਗਿਆ। ਮਾਛੀਵਾੜਾ, ਇਹੋ ਜਿਹੇ ਬਹੁਤ ਕਾਲਜ ਹੈ ਜਿਹੜੇ ਗੁਰਦੁਆਰਿਆਂ ਵੱਲੋਂ ਬਣਾ ਕੇ, ਰਾਜੇ ਮਹਾਰਾਜਾਂ ਵੱਲੋਂ ਬਣਾ ਕੇ ਸਰਕਾਰ ਨੂੰ ਦਿੱਤੇ ਗਏ। ਇੱਕ ਇਨਫਰਾਸਟ੍ਰਕਚਰ ਖੜੀ ਹੈ, ਬਿਲਡਿੰਗ ਖੜੀ ਹੈ, ਉਹਦੇ ਵਿੱਚ ਬੱਚੇ ਤੁਹਾਨੂੰ ਹੈਗੇ ਆ, ਤੁਹਾਨੂੰ ਸਰਕਾਰ ਨੂੰ ਚਲਾਉਣ ਵਾਸਤੇ ਤੁਹਾਨੂੰ ਉਹ ਜਗ੍ਹਾ ਦੇ ਦਿੱਤੀ, ਤੁਹਾਡੇ ਤੋਂ ਫਿਰ ਵੀ ਨਹੀਂ ਚੱਲਦੇ। ਇਹਦਾ ਕਾਰਨ ਇਹ ਵੀ ਹੋ ਸਕਦਾ ਬਈ, ਜਿਵੇਂ ਜਿਹੜੇ ਪ੍ਰਾਈਵੇਟ ਕਰਨ ਹੋ ਰਿਹਾ ਸਿੱਖਿਆ ਨੀਤੀ ਦਾ, ਜਾਂ ਪ੍ਰਾਈਵੇਟ ਕਾਲਜ ਜਿਹੜੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ,
ਪੰਜਾਬ ਦੇ ਕਿਸੇ ਟਾਈਮ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਲੈਣ ਨੂੰ ਤਰਸਦੇ ਸੀ ਨੌਜਵਾਨ ਜਾਂ ਕੁੜੀਆਂ ਮੁੰਡੇ, ਤੇ ਅੱਜ ਉਹੀ ਨੌਜਵਾਨ ਕੁੜੀਆਂ ਮੁੰਡੇ ਪ੍ਰਵਾਸ ਕਰ ਰਹੇ ਨੇ। ਦੇਖੋ, ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ, ਪੰਜਾਬ ਦੇ ਜਿਹੜੇ ਸਰਕਾਰੀ ਕਾਲਜ ਆ, ਕਿੰਨੇ ਕਿੰਨੇ ਦਾਖਲੇ ਹੁੰਦੇ ਸੀ, ਲਾਈਨਾਂ ਲੱਗੀਆਂ ਪਈਆਂ ਹੁੰਦੀਆਂ ਸੀ, ਤੁਸੀਂ ਵੀ ਦੇਖਿਆ ਹੋਊਗਾ, ਮੈਂ ਵੀ ਦੇਖਿਆ ਹੈਗਾ। ਉਦੋਂ ਬੱਚੇ ਲੱਭਦੇ ਹੁੰਦੇ ਸੀ ਕਾਲਜ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬੱਚੇ ਲੱਭਦੇ ਸੀ। ਅੱਜ ਕੱਲ੍ਹ ਕੀ ਹੁੰਦਾ, ਸਰਕਾਰੀ ਕਾਲਜ ਬੱਚੇ ਨੂੰ ਲੱਭ ਰਿਹਾ ਵੀ ਯਾਰ ਆਓ ਸਾਡੇ ਕੋਲੇ, ਸਾਨੂੰ ਐਡਮਿਸ਼ਨ ਦਿਓ। ਸਰਕਾਰ ਕਹਿੰਦੀ ਹੈ ਸਰਕਾਰੀ ਕਾਲਜ 'ਚ ਬੱਚਾ ਹੈ ਨਹੀਂ। ਜੇਕਰ ਸਰਕਾਰੀ ਕਾਲਜ ਦੇ ਵਿੱਚ ਬੱਚਾ ਹੈ ਨਹੀਂ ਤਾਂ ਮੌਲਾਂ ਵਰਗੀਆਂ ਯੂਨੀਵਰਸਿਟੀਆਂ ਕਿਵੇਂ ਚੱਲੀਆਂ ਜਾਂਦੀਆਂ? ਚਾਹੇ ਤੁਸੀਂ ਪ੍ਰਾਈਵੇਟ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰ ਲਓ, ਚਟਕਾਰਾ ਦੀ ਗੱਲ ਕਰ ਲਓ, ਰਿਮਿਟ ਦੀ ਗੱਲ ਕਰ ਲਓ, ਹੋਰ ਪੰਜਾਬ ਦੇ ਵਿੱਚ 11-12 ਪ੍ਰਾਈਵੇਟ ਯੂਨੀਵਰਸਿਟੀ, ਗੁਰੂ ਗੋਬਿੰਦ ਦੀ ਗੱਲ ਕਰ ਲਈਏ ਆਪਾਂ। ਤੁਸੀਂ ਆ ਲਓ ਵੀ ਸਿੱਖਿਆ ਚੱਲੂਗੀ ਕਿਵੇਂ ਜਦੋਂ ਉਹਨਾਂ ਦੇ ਚਾਂਸਲਰ ਇੱਕ ਸੱਤਾਧਿਰ ਪਾਰਟੀਆਂ ਵੱਲੋਂ ਰਾਜ ਸਭਾ ਭੇਜੇ ਜਾਣਗੇ। ਪ੍ਰਾਈਵੇਟ ਐਜੂਕੇਸ਼ਨ ਵਾਲੇ ਬੰਦਿਆਂ ਨੂੰ ਆਪਾਂ ਰਾਜ ਸਭਾ ਭੇਜਾਂਗੇ ਤਾਂ ਸਿੱਖਿਆ ਪੰਜਾਬ ਦੇ ਗਰੀਬ ਲੋਕਾਂ ਦੀ ਸਿੱਖਿਆ ਚੱਲੂ ਕਿਵੇਂ? ਸਤਨਾਮ ਸਿੰਘ ਦੀ ਗੱਲ ਕਰ ਲਈਏ, CU ਦਾ ਚਾਂਸਲਰ ਹੈ, ਉਹਨਾਂ ਨੂੰ ਭਾਜਪਾ ਵੱਲੋਂ ਰਾਜ ਸਭਾ ਭੇਜਿਆ ਗਿਆ। ਠੀਕ ਹੈ, ਅਸ਼ੋਕ ਮਿੱਤਲ ਹੈ, LPU ਦਾ ਚਾਂਸਲਰ ਹੈ, ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉੱਥੇ ਭੇਜਿਆ ਗਿਆ ਰਾਜ ਸਭਾ। ਤਾਂ ਸਰਕਾਰ ਜਿਹੜੀ ਹੈ ਸਰਕਾਰੀ ਕਾਲਜਾਂ ਤੇ ਇਨਵੈਸਟ ਕਿਉਂ ਨਹੀਂ ਕਰ ਰਹੀ? ਕਿਉਂ ਪੰਜਾਬ ਦੇ ਬੱਚਿਆਂ ਨੂੰ, ਗਰੀਬ ਬੱਚਿਆਂ ਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ? ਹੁਣ ਜੇ ਪੰਜਾਬ ਦੇ ਉਹ 8 ਕਾਲਜ ਪ੍ਰਾਈਵੇਟ ਹੋ ਗਏ, ਪਹਿਲਾਂ ਤਾਂ ਉਹਨਾਂ ਦੀ ਜ਼ਮੀਨ ਕਰੋੜਾਂ ਰੁਪਈਆ, ਅਰਬਾਂ ਰੁਪਈਆਂ ਦੀ ਹੈ, ਕਰੋੜ ਤਾਂ ਮੈਂ ਗਲਤੀ ਨਾਲ ਕਹਿ ਗਿਆ। ਉੱਥੇ ਤੁਸੀਂ ਇਹ ਲਾ ਲਓ 1 ਇੰਚ ਜ਼ਮੀਨ ਨਹੀਂ ਮਿਲਦੀ ਬਾਈ ਜੀ, 1 ਇੰਚ। ਜੇ ਆਪਾਂ ਅਰਬਾਂ ਰੁਪਈਏ ਵੀ ਲਾਉਂਦੇ 1 ਇੰਚ ਨਹੀਂ ਮਿਲਦੀ। ਤੇ ਇਹ ਸਾਰੇ ਦੀ ਸਾਰੀ ਪੂਰੀ ਪ੍ਰਾਪਰਟੀ ਪ੍ਰਾਈਵੇਟ ਹੱਥਾਂ 'ਚ ਕਰਨ ਨੂੰ ਫਿਰਦੇ ਆ। ਪ੍ਰਾਈਵੇਟ ਹੱਥਾਂ 'ਚ ਕਰਕੇ ਕੈਨੇਡਾ ਅਮਰੀਕਾ ਅੱਜ ਕੱਲ੍ਹ ਦੇ ਟਾਈਮ ਆਪਾਂ ਨੂੰ ਜਵਾਬ ਦੇ ਹੀ ਬੈਠਾ। ਕੈਨੇਡਾ ਵੀ ਕਿੰਨੇ ਕੁ ਵੀਜ਼ੇ ਦਊਗਾ? ਜਦੋਂ ਉਹ ਪ੍ਰਾਈਵੇਟ ਹੋ ਗਏ, ਹਰੇਕ ਬੱਚਾ ਜਾ ਵੀ ਨਹੀਂ ਸਕਦਾ ਕੈਨੇਡਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਉੱਥੇ ਜਿਹੜੀ BA ਅੱਜ ਦੇ ਟਾਈਮ 5000 ਦੀ ਹੁੰਦੀ ਹੈ ਬਾਈ ਜੀ, ਉਹ 50000 ਸਮੈਸਟਰ ਦੀ ਹੋ ਜੂਗੀ ਇੱਕ ਫੀਸ। ਤੇ ਮੈਂ ਕਹਿੰਦਾ ਜਿਹੜਾ ਵਿਚਾਰਾ ਰਿਕਸ਼ਾ ਚਲਾਉਂਦਾ, ਜਿਹੜਾ ਨਰੇਗਾ ਦਾ ਮਜ਼ਦੂਰ ਹੈ, ਜਿਹੜਾ ਆਟੋ ਚਲਾਉਂਦਾ, ਜਿਹੜਾ ਪਿਓ ਦਿਹਾੜੀ ਕਰਦਾ, ਉਹ ਆਪਦੇ ਬੱਚੇ ਦੀ ਤਾਂ 5000 ਫੀਸ ਮਸਾਂ ਭਰ ਰਿਹਾ ਹੁੰਦਾ, ਤੇ ਉਹ 50000 ਕਿਵੇਂ ਭਰੂਗਾ? ਕਿਸ ਤਰ੍ਹਾਂ ਦਾ ਡਾਕਾ ਜਿਹੜਾ ਹੈਗਾ ਪੰਜਾਬ ਦੀ ਉਚੇਰੀ ਸਿੱਖਿਆ ਦੇ ਉੱਤੇ ਸਰਕਾਰ ਵੱਲੋਂ ਕੀਤਾ ਜਾ ਰਿਹਾ। ਅੱਜ ਦੇ ਟਾਈਮ ਹਰਜੋਤ ਬੈਂਸ ਕੋਲੇ 3 ਮੰਤਰਾਲੇ ਹੈਗੇ, ਸਿੱਖਿਆ ਵਿਭਾਗ ਸਾਰਾ ਉਹਦੇ ਕੋਲੇ ਆ, ਚਾਹੇ ਸਕੂਲ ਐਜੂਕੇਸ਼ਨ ਲਾ ਲਈਏ, ਚਾਹੇ ਹਾਈਅਰ ਐਜੂਕੇਸ਼ਨ ਲਾ ਲਈਏ, ਚਾਹੇ ਟੈਕਨੀਕਲ ਐਜੂਕੇਸ਼ਨ ਲਾ ਲਈਏ। ਹਾਈਅਰ ਐਜੂਕੇਸ਼ਨ ਉਹਦੇ ਕੋਲੇ ਆ, ਉਹਨੂੰ ਇਹ ਨਹੀਂ ਪਤਾ ਯਾਰ ਸਾਡੇ ਕਾਲਜ ਅਸੀਂ ਪ੍ਰਾਈਵੇਟ ਕਰ ਰਹੇ ਹਾਂ ਵੀ। ਜਿਸ ਦਾ ਨਾਂ ਲੈ ਕੇ ਤੁਸੀਂ ਸੱਤਾ 'ਚ ਆਏ ਸੀ, ਕੀ ਸੱਤਾ? ਇਹਨਾਂ ਦਾ 2 ਸਲੋਗਨ ਸੀ, ਸਿੱਖਿਆ ਕ੍ਰਾਂਤੀ, ਦਿੱਲੀ ਮਾਡਲ। ਆਹ ਦਿੱਲੀ ਮਾਡਲ ਹੈ, ਦਿੱਲੀ 'ਚ ਪ੍ਰਾਈਵੇਟ ਹੁੰਦੇ ਆ ਸਿਸਟਮ। ਤੁਸੀਂ ਪੰਜਾਬ ਹੀ ਚਲਾ ਲਓ ਬਈ। 2013 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਰੂਸਾ ਸਕੀਮ ਲਾਗੂ ਕੀਤੀ ਸੀ, ਰਾਸ਼ਟਰੀ ਉੱਚ ਸਿੱਖਿਆ ਅਭਿਆਨ ਦੇ ਅਧੀਨ ਤੁਹਾਨੂੰ 16 ਕਾਲਜ ਦਿੱਤੇ ਸੀ। ਉਹਨਾਂ ਕਾਲਜਾਂ ਨੂੰ ਮਰਜ ਕਰ ਲਓ ਯਾਰ ਆਪਦੇ ਅੰਡਰ। ਉਹ ਯੂਨੀਵਰਸਿਟੀਆਂ ਚਲਾਈ ਜਾ ਰਹੀਆਂ, ਉਹਨਾਂ ਨੂੰ ਆਪਦੇ ਅੰਡਰ ਮਰਜ ਕਰਕੇ 64 ਤੁਹਾਡੇ ਕੋਲੇ ਸਰਕਾਰੀ ਹੈ, 16 ਤੁਹਾਡੇ ਕੋਲੇ ਹੋ ਗਏ। ਤੁਸੀਂ ਕਾਲਜਾਂ ਦੀ ਗਿਣਤੀ ਵਧਾਓ ਸਰਕਾਰੀਆਂ ਦੀ, ਬੱਚੇ ਆਪੇ ਆਉਣਗੇ। 1800 ਵੇਲੇ ਦੀ ਰਾਜੇ ਮਹਾਰਾਜੇ ਦੀ ਸੋਚ ਇੰਨੀ ਚੰਗੀ ਸੀਗੀ ਵੀ ਉਹ ਆਪਦੀ ਪ੍ਰਜਾ ਨੂੰ ਜਿਹੜਾ ਹੈਗਾ ਸਿੱਖਿਆ ਦਰ ਵਧਾਉਣਾ ਚਾਹੁੰਦੇ ਸੀ। ਪਰ ਹੁਣ ਵਾਲੇ ਲੀਡਰ ਇਹ ਪੰਜਾਬ ਦੇ ਗਰੀਬ ਲੋਕਾਂ ਨੂੰ ਅਨਪੜ੍ਹ ਰੱਖ ਕੇ ਵੀ ਸਾਨੂੰ ਸਵਾਲ ਨਾ ਕਰ ਲੈਣ। ਲੀਡਰਾਂ ਦੇ ਆਪਦੇ ਜਵਾਕ, ਕੋਈ ਲੰਡਨ ਯੂਨੀਵਰਸਿਟੀ 'ਚ ਪੜ੍ਹਦਾ, ਕੋਈ ਕੈਂਬਰਿਜ 'ਚ ਪੜ੍ਹਦਾ, ਕੋਈ UK ਪੜ੍ਹਦਾ, ਕੋਈ ਅਮਰੀਕਾ ਪੜ੍ਹਦਾ, ਤੇ ਗਰੀਬ ਬੱਚਿਆਂ ਨੂੰ ਇਹ ਸਿੱਖਿਆ ਤੋਂ ਵਾਂਝਾ ਰੱਖਣਾ ਚਾਹੁੰਦੇ। ਤੁਸੀਂ ਇਹ ਗੱਲ ਕਰ ਰਹੇ ਹੋ ਜਿਹੜਾ ਇਹ RTI ਦੇ ਥਰੂ ਖੁਲਾਸੇ ਹੋਏ ਨੇ ਜਾਂ ਫਿਰ ਕੋਈ ਲੈਟਰ ਜਾਰੀ ਹੋਇਆ? ਜਿਹੜਾ ਇਹ ਹਾਈਅਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਕੌਨਫੀਡੈਂਸ਼ੀਅਲ ਲੈਟਰ ਜਿਹੜਾ ਹੈਗਾ ਪਬਲਿਸ਼ ਹੋਇਆ। ਉਹਨਾਂ ਨੇ ਕੀ ਕੀਤਾ, ਸਪੈਸ਼ਲ ਲਿਖਿਆ ਹੋਇਆ ਵੀ ਨਿੱਜੀ ਤੌਰ ਤੇ ਸਾਨੂੰ ਕਾਲਜਾਂ 'ਚ ਫੜਾਇਆ ਜਾਵੇ, ਲੋਕਾਂ ਨੂੰ ਨਹੀਂ ਪਤਾ ਇਸ ਚੀਜ਼ ਦਾ। ਇਹ ਜਦੋਂ ਮੇਰੇ ਹੱਥ ਲੈਟਰ ਲੱਗਿਆ, ਮੈਂ ਪਬਲਿਕ ਡੋਮੇਨ 'ਚ ਲੈ ਕੇ ਆਇਆ, ਫਿਰ ਥੋੜਾ ਮੋਟਾ ਲੋਕਾਂ ਨੂੰ ਅਵੇਅਰਨੈਸ ਆਈ। ਜਿਵੇਂ ਕਿਸਾਨੀ ਅੰਦੋਲਨ ਹੌਲੀ ਹੌਲੀ ਕਿਸੇ ਨੂੰ ਨਹੀਂ ਸੀ ਪਤਾ, ਮੈਂ ਵੀ ਉਹਨਾਂ 'ਚੋਂ ਇੱਕ ਸੀ। ਆਪਾਂ 3 ਕਾਲੇ ਕਾਨੂੰਨ ਦਾ ਰੌਲਾ ਪਾਈ ਗਏ, ਕਾਲੇ ਕਾਨੂੰਨ ਲਾਗੂ ਕਰਦੇ, ਕਾਲੇ ਕਾਨੂੰਨ, ਉਹਨਾਂ ਦੀ ਇੰਟਰਨਲ ਲਿਖਾਵਟ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ। ਉਵੇਂ ਹੀ ਇਹ ਚੁੱਪ ਚਪੀਤੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਇਹਨਾਂ ਨੇ ਲੈਟਰ ਲਿਖਿਆ ਸੀ। ਹੁਣ ਜਦੋਂ ਪਬਲਿਕ ਡੋਮੇਨ 'ਚ ਆਇਆ ਤਾਂ ਇਹ ਰੌਲਾ ਪਿਆ। ਤਾਂ ਕਿਤੇ ਨਾ ਕਿਤੇ ਐਂ ਲੱਗਦਾ ਵੀ ਸਰਕਾਰ ਚੁੱਪ ਚਪੀਤੇ ਪੰਜਾਬ ਦੀ ਜਿਹੜੀ ਐਜੂਕੇਸ਼ਨ ਆ ਉਹਨੂੰ ਵੇਚ ਰਹੀ ਹੈ। ਇਹਦੇ 'ਚ ਸਰਕਾਰ ਨੂੰ ਕੀ ਫਾਇਦਾ ਹੋਊਗਾ? ਸਰਕਾਰ ਦੇ ਵੱਲੋਂ ਤਾਂ ਇਹ ਕਿਹਾ ਗਿਆ ਕਿ ਅਸੀਂ ਸਿਹਤ ਸਹੂਲਤਾਂ ਦੀ ਗੱਲ ਕਰਾਂਗੇ, ਅਸੀਂ ਸਿੱਖਿਆ ਦੀ ਗੱਲ ਕਰਾਂਗੇ। ਸਰਕਾਰ ਨੂੰ ਇਹਦਾ ਪ੍ਰਾਈਵੇਟ ਕਰਨ ਦਾ ਕੀ ਫਾਇਦਾ ਹੋਊ? ਸਰਕਾਰ ਦੇ 3 ਫਾਇਦੇ ਹੋਣਗੇ ਜੀ। ਇੱਕ ਤਾਂ ਪੱਲਾ ਝਾੜੂਗੀ ਆਪਦੇ ਕੋਲੋਂ ਵੀ ਅਸੀਂ ਕੀ ਲੈਣਾ, ਆਪੇ ਪ੍ਰਾਈਵੇਟ ਪੜ੍ਹਾਈ ਜਾਣਗੇ। ਦੂਜੀ ਗੱਲ, ਉਹਨਾਂ ਨੂੰ ਸਰਕਾਰੀ ਕਾਲਜ ਚਲਾਉਣਾ ਨਾ ਪਊਗਾ। ਤੀਜੀ ਗੱਲ, ਉਹਨਾਂ ਨੂੰ ਪ੍ਰੋਫੈਸਰ ਨਹੀਂ ਭਰਤੀ ਕਰਨੇ ਪੈਣਗੇ ਪੱਕੇ, ਜਿਹੜੇ ਧਰਨੇ ਲੱਗਦੇ ਆ ਵਿਚਾਰੇ। ਮੈਂ ਤੁਹਾਨੂੰ ਹੋਰ ਅੰਕੜੇ ਦਿੰਦਾ ਹੈਗਾ, ਪੰਜਾਬ ਦੇ ਵਿੱਚ ਅੱਜ ਦੇ ਟਾਈਮ 157 ਪ੍ਰੋਫੈਸਰ ਹੈ। 64 ਕਾਲਜਾਂ ਦੇ ਵਿੱਚ 157 ਪ੍ਰੋਫੈਸਰ ਹੈ। ਤੁਸੀਂ ਉਹਨੂੰ ਡਿਵਾਈਡ ਕਰੋ 64 ਦੇ ਉੱਤੇ, ਇੱਕ ਕਾਲਜ ਨੂੰ 2 ਦੀ ਐਵਰੇਜ ਆਉਂਦੀ ਹੈ। 2 ਪ੍ਰੋਫੈਸਰ ਉਹ ਕਿਵੇਂ ਕਾਲਜ ਚਲਾ ਲੂਗਾ?
ਇੱਕ 2000 ਬੱਚੇ ਦੀ ਸਟਰੈਂਥ ਵਾਲਾ ਕਾਲਜ ਕਿਵੇਂ ਚਲਾ ਲੂਗਾ? ਪਹਿਲੀ ਗੱਲ ਤਾਂ 2000 ਬੱਚਾ ਇਹਨਾਂ ਨੇ ਰਹਿਣ ਹੀ ਨਹੀਂ ਦੇਣਾ। ਉਹ ਰਹੂਗਾ ਕਿਵੇਂ? ਸਰਕਾਰੀ ਕਾਲਜਾਂ ਦੇ ਵਿੱਚ ਵੀ ਸੈਲਫ ਫਾਈਨੈਂਸ ਕੋਰਸ ਸ਼ੁਰੂ ਕਰ ਰੱਖੇ ਆ। ਫਿਰ ਉਹ 64 ਕਾਲਜਾਂ ਦੇ ਵਿੱਚ 38 ਪ੍ਰਿੰਸੀਪਲ ਆ ਸਾਰੇ। ਜਦੋਂ ਤੁਹਾਡੇ ਕੋਲੇ ਸੈਨਾਪਤੀ ਹੈ ਨਹੀਂਗਾ ਤੇ ਤੁਹਾਡਾ ਕਾਲਜ ਚੱਲੂਗਾ ਕਿਵੇਂ? ਬਿਲਕੁਲ। ਕਿੰਨੇ ਧਰਨੇ ਲੱਗ ਰਹੇ ਆ। ਪ੍ਰੋਫੈਸਰਾਂ ਨੂੰ ਰੱਖਣਾ ਚਾਹੀਦਾ। ਹਰਿਆਣੇ ਨੇ ਪਿਛਲੇ ਮਹੀਨੇ 2424 ਪੋਸਟਾਂ ਕੱਢੀਆਂ ਅਸਿਸਟੈਂਟ ਪ੍ਰੋਫੈਸਰ ਤੇ ਪ੍ਰੋਫੈਸਰ ਦੀਆਂ, ਤੇ ਆਪਣੇ ਪੰਜਾਬ ਕੋਲੇ ਸਿਰਫ 157 ਹੈਗੇ ਆ। ਤੇ 1996 ਤੋਂ ਬਾਅਦ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋਈ, ਪੱਕੇ ਪ੍ਰੋਫੈਸਰਾਂ ਦੀ। ਜੀ ਕਿੰਨਾ ਮਾੜਾ ਮੈਂ ਕਹੂੰਗਾ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਹੋ ਗਏ। ਗੁਰੂਆਂ ਪੀਰਾਂ ਦੀ ਧਰਤੀ ਆ ਇਹ, ਜਿੱਥੇ ਕਹਿੰਦੇ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤਾਂ ਜਿਹੜੇ ਇਹੋ ਜਿਹੇ ਵਿਚਾਰੇ ਸਲੋਗਨ ਸੰਤ ਮਹਾਤਮਾ ਗੁਰੂ ਦੇ ਕੇ ਗਏ ਆ, ਇਹ ਪੰਜਾਬ ਦੇ ਪ੍ਰਾਈਵੇਟ ਹੱਥਾਂ 'ਚ ਲਿਆ ਕੇ ਪ੍ਰਾਈਵੇਟ ਕਾਲਜਾਂ ਵਾਲਿਆਂ ਨੂੰ ਦੇ ਕੇ ਉਹਨਾਂ ਨੂੰ ਅਮੀਰ ਕਰਨ ਤੇ ਹੋਏ ਪਏ ਆ। ਜਦੋਂ ਪ੍ਰਾਈਵੇਟ ਤੁਹਾਡੇ ਕੋਲ, ਮੰਨ ਲਓ ਮੈਂ ਆ ਪ੍ਰਾਈਵੇਟ, ਮੇਰੇ ਕੋਲ ਇੱਕ ਕਾਲਜ ਆ ਗਿਆ, ਮੈਂ ਆਪਦੀ ਮਰਜ਼ੀ ਨਾਲ ਆਪਦੀ ਫੀਸ ਰੱਖੂੰਗਾ ਕਿਉਂਕਿ ਮੈਂ ਆਪਦੀ ਜੇਬ ਭਰਨੀ ਹੈ। ਮੈਂ ਆਪਦੀ ਮਰਜ਼ੀ ਨਾਲ ਉਹਦਾ ਸਿਲੇਬਸ ਰੱਖੂੰਗਾ। ਮੈਂ ਡਿਗਰੀਆਂ ਵੀ ਵੇਚੂੰਗਾ ਜਾਲੀ, ਹੋ ਸਕਦਾ ਜਦੋਂ ਪ੍ਰਾਈਵੇਟ ਹੋ ਗਿਆ ਜਾਲੀ ਡਿਗਰੀਆਂ ਵੀ ਵਿਕਣ, 200% ਚਾਂਸ ਹੈ। ਇਹਦੀ ਰੋਕਥਾਮ ਕੀ ਹੈਗੀ? ਇਹਦੀ ਰੋਕਥਾਮ ਇਹੀ ਹੈ ਜੀ ਵੀ ਆਪਾਂ ਨੂੰ ਸਾਰੇ ਗਰੀਬ ਬੰਦਿਆਂ ਨੂੰ, ਪਰ ਜਿੰਨੇ ਵਿਚਾਰੇ ਗਰੀਬ ਪਰਿਵਾਰ ਹੈਗੇ, ਜਿੰਨੇ ਵਿਚਾਰੇ ਯੂਨੀਅਨ ਹੈਗੀਆਂ, ਜਿੰਨੀਆਂ ਸਟੂਡੈਂਟ ਜਥੇਬੰਦੀਆਂ, ਇਹਨਾਂ ਸਾਰਿਆਂ ਨੂੰ ਮਿਲ ਕੇ ਆਪਾਂ ਨੂੰ ਇੱਕ ਧਰਨਾ ਲਾਣਾ ਪਊ। ਜਿਵੇਂ ਕਿਸਾਨਾਂ ਵੇਲੇ ਆਪਾਂ ਦਿੱਲੀ ਸਾਰਿਆਂ ਨੇ ਪੂਰੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ, ਪੂਰੇ ਭਾਰਤ ਦੇ ਲੋਕਾਂ ਨੇ ਸਾਥ ਦਿੱਤਾ, ਉਸੇ ਤਰ੍ਹਾਂ ਪੰਜਾਬ ਦੀ ਸਿੱਖਿਆ ਨੂੰ ਬਚਾਉਣ ਵਾਸਤੇ, ਪੰਜਾਬ ਦੇ ਕਾਲਜਾਂ ਨੂੰ ਬਚਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਰਕਾਰ ਖਿਲਾਫ ਧਰਨੇ ਲਾਉਣੇ ਚਾਹੀਦੇ ਹੈਗੇ। ਤੇ ਹਜੇ ਗੱਲ ਇੱਥੇ ਖਤਮ ਨਹੀਂ ਹੁੰਦੀ। ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਪ੍ਰੋਫੈਸਰਾਂ ਦੀ ਗਿਣਤੀ 157 ਹੈ। ਪੂਰੇ ਪੰਜਾਬ ਦੇ ਵਿੱਚ ਇੱਕ ਬਾਇਓਲੋਜੀ ਦਾ ਪ੍ਰੋਫੈਸਰ ਹੈ। ਕਮਾਲ ਹੋ ਗਈ। ਮੈਨੂੰ ਜਦੋਂ ਡਾਟਾ ਮਿਲਿਆ ਮੇਰੇ ਆਪਦੇ ਹੋਸ਼ ਉੱਡ ਗਏ ਵੀ ਇੱਕ ਪ੍ਰੋਫੈਸਰ ਬਾਇਓਲੋਜੀ ਦਾ। ਆਪਾਂ ਕਿੱਥੇ ਆਪਦੇ ਬੱਚੇ ਨੂੰ ਰਿਸਰਚਰ ਬਣਾ ਦਾਂਗੇ, ਕਿੱਥੇ ਆਪਦੇ ਬੱਚੇ ਨੂੰ ਆਪਾਂ ਡਾਕਟਰ ਬਣਾ ਦਾਂਗੇ, ਕਿੱਥੇ ਆਪਦੇ ਬੱਚੇ ਨੂੰ ਆਪਾਂ PhD ਕਰਾ ਦਾਂਗੇ। ਕਿਤੇ ਨਾ ਕਿਤੇ ਮੰਨ ਲਓ ਹੁਣ ਕੀ ਕਰ ਰਹੇ ਆ ਵੀ ਪ੍ਰੋਫੈਸਰ ਇਹਨਾਂ ਨੇ ਪੱਕੇ ਰੱਖਣੇ ਨਹੀਂ। ਮੈਂ MA ਕਰ ਰਿਹਾ, ਇੱਕ MA ਨੂੰ ਗੈਸਟ ਫੈਸਿਲਿਟੀ 'ਚ ਰੱਖ ਲੈਣਗੇ, ਕੱਚੇ ਪ੍ਰੋਫੈਸਰਾਂ 'ਚ ਰੱਖ ਲੈਣਗੇ, ਲੈਕਚਰ ਬੇਸਿਸ ਤੇ ਰੱਖ। MA ਨੂੰ MA ਪੜ੍ਹਾਈ ਜਾਂਦਾ, ਬਲਕਿ UGC ਦੀ ਗਾਈਡਲਾਈਨ ਹੈ ਵੀ MA ਨੂੰ ਪੜ੍ਹਾਉਣ ਵਾਸਤੇ ਤੁਹਾਨੂੰ ਨੈਟ ਕੁਆਲੀਫਾਈਡ, JRF ਕੁਆਲੀਫਾਈਡ ਚਾਹੀਦਾ, PhD ਚਾਹੀਦੀ ਹੈ। ਤਾਂ ਸਿੱਖਿਆ ਲੈਵਲ ਜਾਊ ਕਿੱਥੇ? MA ਨੂੰ MA ਪੜ੍ਹਾਈ ਜਾਂਦਾ, ਜਿਹਨੂੰ ਖੁਦ ਨਹੀਂ ਕੁਛ ਆਉਂਦਾ ਉਹ MA ਪੜ੍ਹਾ ਰਿਹਾਗਾ। ਅੱਜ ਦੇ ਟਾਈਮ ਆਹ ਪੰਜਾਬ ਦਾ ਹਾਲ ਹੋ ਗਿਆ। ਤੇ ਆਪਾਂ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ ਪੰਜਾਬੀ ਦੇ ਸਿਰਫ 11 ਪ੍ਰੋਫੈਸਰ ਰਹਿ ਗਏ, ਕਾਲਜ 64 ਹੈ। ਆਹ ਹਾਲ ਹੈ। ਇਹ ਪਰ ਪੰਜਾਬੀ ਦੀ ਗੱਲ ਤਾਂ ਕਹਿੰਦੇ ਕਿ ਪੰਜਾਬੀ ਸਾਡੀ ਮਾਂ ਬੋਲੀ ਆ, ਅਸੀਂ ਪੰਜਾਬੀ ਦੀ ਗੱਲ ਸ਼ੁਰੂ ਤੋਂ ਕਰਾਂਗੇ। ਸਰਕਾਰ ਵੀ ਜਦੋਂ ਸੱਤਾ ਦੇ ਵਿੱਚ ਆਈ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਹਾਲਾਂਕਿ ਇਹ ਕਹਿੰਦੇ ਰਹੇ ਨੇ ਕਿ ਕਹਿੰਦੇ ਪੰਜਾਬੀ ਨੇ ਸਾਨੂੰ ਜੋ ਕੁਝ ਦਿੱਤਾ, ਅਸੀਂ ਪੰਜਾਬੀ ਦੀ ਸੇਵਾ ਨਹੀਂ ਕਰ ਰਹੇ, ਸਮਾਂ ਦੀ ਪੰਜਾਬੀ ਸਾਡੀ ਸੇਵਾ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਇਹ ਅਜਿਹੀਆਂ ਗੱਲਾਂ ਬੋਲਦੇ ਨਜ਼ਰ ਆਉਂਦੇ ਸੀ। ਦੇਖੋ ਜੀ, ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ, ਮੈਂ ਮੁੱਖ ਮੰਤਰੀ ਉਹਨਾਂ ਦਾ ਲੈਵਲ ਹੀ ਨਹੀਂ ਮੰਨਦਾ। ਸ਼ੁਰੂ ਤੋਂ ਜੋ ਕਰ ਰਹੇ ਆ ਸਟਾਫ ਦੇ ਉਹ ਰਹੇ ਹੈਗੇ ਸਟੇਜ ਚਲਾਉਣ ਵਾਲੇ, ਹੁਣ ਵੀ ਸਟੇਜ ਹੀ ਚਲਾ ਰਹੇ। ਹੁਣ ਵੀ ਦੇਖਿਆ ਹੋਊਗਾ ਹਰਿਆਣੇ ਦੇ ਵਿੱਚ ਕਿਵੇਂ ਗੱਪ ਮਾਰੀ ਜਾਂਦੇ ਆ। ਆਪਦਾ ਪੰਜਾਬ ਵੱਜਦਾ। ਅੱਜ ਦੇ ਟਾਈਮ ਪੰਜਾਬ ਦੇ ਉੱਤੇ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਉਹ ਐਜੂਕੇਸ਼ਨ ਵੇਚ ਕੇ ਤਾਰਨਾ ਯਾਰ ਤੁਸੀਂ? ਪੰਜਾਬ ਦੇ ਬੱਚਿਆਂ ਨੂੰ ਗਰੀਬ ਰੱਖ ਕੇ ਕਰਨਾ। ਜੇ ਮੈਂ ਮਹਿੰਦਰਾ ਕਾਲਜ ਦੀ ਗੱਲ ਕਰਾਂ, ਮਹਿੰਦਰਾ ਕਾਲਜ 1860 'ਚ ਬਣਿਆ ਸੀ। ਉੱਥੋਂ ਦੇ ਮਹਾਰਾਜਾ ਸੀਗੇ ਨਰਿੰਦਰ ਸਿੰਘ, ਉਹਨਾਂ ਨੇ ਮੁੱਢਲੀ ਸਿੱਖਿਆ ਨੂੰ ਇੰਪਰੂਵ ਕਰਨ ਵਾਸਤੇ ਸਕੂਲਾਂ ਦੀ ਸ਼ੁਰੂਆਤ ਕੀਤੀ ਸੀ ਉੱਥੇ। ਉਹਨਾਂ ਸਕੂਲਾਂ ਦੇ ਵਿੱਚੋਂ ਇੱਕ ਸਕੂਲ ਨੂੰ ਕਾਲਜ ਦਾ ਦਰਜਾ ਦਿੱਤਾ ਗਿਆ, ਉਹਨੂੰ ਕਲਕੱਤਾ ਯੂਨੀਵਰਸਿਟੀ ਨਾਲ ਜੋੜਿਆ ਗਿਆ। 1872 'ਚ ਉਹਨੂੰ ਕਲਕੱਤਾ ਯੂਨੀਵਰਸਿਟੀ ਨਾਲ ਜੋੜਿਆ ਗਿਆ, ਮਹਿੰਦਰਾ ਕਾਲਜ ਨੂੰ। ਉਹ ਕਾਲਜ ਜਿਹੜਾ ਕਲਕੱਤਾ ਯੂਨੀਵਰਸਿਟੀ ਨਾਲ ਜੁੜਿਆ ਹੋਇਆ, ਉਹਨੂੰ ਵੇਚ ਰਹੇ ਹੋ ਯਾਰ ਤੁਸੀਂ। ਤੁਹਾਨੂੰ ਬਣੀ ਬਣਾਈ ਸਟਰਕਚਰ ਮਿਲੀ ਹੈ, ਬਣੀ ਬਣਾਈ ਸਟਰਕਚਰ ਮਿਲੀ ਹੈ ਉਹਨਾਂ ਨੂੰ। ਤੁਸੀਂ ਇੱਕ ਸਰਕਾਰ, ਮੈਂ ਕਹਿੰਦਾ ਆਜ਼ਾਦੀ ਤੋਂ ਬਾਅਦ ਕਹਦੇ ਇੱਕ ਦੋਆਂ ਨੂੰ ਛੱਡ ਕੇ ਵੀ ਅਸੀਂ ਆਹ ਸਰਕਾਰੀ ਕਾਲਜ ਬਣਾਇਆ, ਮੇਰੇ ਨਾਲ ਕੁਰਸੀ ਲਵਾ ਦਿਓ ਕਿਸੇ ਵੀ ਮਿਨਿਸਟਰ ਦੀ, ਹੁਣ ਵਾਲਿਆਂ ਦੀ, ਸਾਬਕਾ ਦੀ, ਵੀ ਇੱਕ ਵੀ ਕਾਲਜ ਸਰਕਾਰ ਨੇ ਬਣਾਇਆ ਹੋਵੇ। ਪਰ ਸਰਕਾਰ ਤਾਂ ਵੋਟਾਂ ਤੋਂ ਪਹਿਲਾਂ ਇਹ ਕਹਿੰਦੀ ਰਹੀ ਅਸੀਂ ਬਦਲਾਅ ਲਿਆਵਾਂਗੇ, ਅਸੀਂ ਬਦਲਾਅ ਕਰਾਂਗੇ, ਪੰਜਾਬ ਦੀ ਜਿਹੜੀ ਧਰਤੀ ਆ ਉਸ ਨੂੰ ਬਦਲ ਕੇ ਰੱਖ ਦਿਆਂਗੇ, ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿਆਂਗੇ। ਕਿਤੇ ਬਣਿਆ ਕੁਛ? ਬਦਲਾਅ ਆ ਗਿਆ ਜੀ, ਸਾਰਿਆਂ ਨੂੰ ਦਿਸਦਾ ਬਦਲਾਅ। ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਵੀ ਇੱਕ ਸਰਕਾਰੀ ਕਾਲਜ ਵੇਚ ਰਹੇ ਆ। ਹਰਿਆਣੇ 'ਚ ਭਾਜਪਾ ਦੀ ਸਰਕਾਰ ਹੈ, ਹਰਿਆਣੇ ਵਾਲੇ ਨਹੀਂ ਵੇਚ ਰਹੇ, ਹਿਮਾਚਲ ਨਹੀਂ ਵੇਚ ਰਿਹਾ। ਆਖਿਰ ਕਿਉਂ ਆਮ ਆਦਮੀ ਪਾਰਟੀ ਨੂੰ ਹੀ ਲੋੜ ਪਈ ਇਹ ਸਰਕਾਰੀ ਕਾਲਜ ਵੇਚਣ ਦੀ? ਕਿਉਂ? ਉਹਨਾਂ ਕੋਲੇ ਖਜ਼ਾਨਾ ਹੁਣ ਮੁੱਕ ਗਿਆ। ਫਿਰ ਐਜੂਕੇਸ਼ਨ ਨੂੰ ਵੇਚ ਕੇ ਹੀ ਕਿਉਂ ਖਜ਼ਾਨਾ ਭਰਨਾ? ਵਿਦਿਆਰਥੀਆਂ ਨਾਲ ਬਹੁਤ ਧੱਕਾ ਹੋ ਰਿਹਾ ਜੀ। ਸਟੂਡੈਂਟ ਲਹਿਰ ਚੱਲੂਗੀ ਤਾਂ ਇਹ ਕਾਲਜਾਂ ਦੀ ਹੋਊਗੀ। ਅੱਜ ਦੇ ਟਾਈਮ 8 ਕਾਲਜਾਂ ਦਾ ਲਿਸਟ ਆਇਡੈਂਟੀਫਾਈ ਹੋ ਗਈ। ਮੰਨ ਲਓ ਆਪਾਂ ਆਵਾਜ਼ ਨਹੀਂ ਚੱਕਦੇ, ਜਦੋਂ ਆਵਾਜ਼ ਨਾ ਚੱਕਾਂਗੇ ਤਾਂ ਕੀ ਹੋਊਗਾ? 8 ਕਾਲਜ ਤਾਂ ਹੋਣਗੇ। ਜਦੋਂ ਪੰਜਾਬ ਨੂੰ ਇਹਨਾਂ ਨੂੰ ਪਤਾ ਲੱਗ ਜੂ ਵੀ ਕੋਈ ਬੋਲਦਾ ਨਹੀਂ ਯਾਰ, ਜਿਹੜੇ ਬਾਕੀ ਬੱਚੇ ਹੌਲੀ ਹੌਲੀ ਉਹ ਵੀ ਕਰ ਦਾਂਗੇ।
ਤਾਂ ਹੌਲੀ ਹੌਲੀ ਸਾਰੀ ਐਜੂਕੇਸ਼ਨ ਵਿਕ ਚੁੱਕੂਗੀ। ਜਿਹੜੇ ਗਰੀਬ ਪਰਿਵਾਰ ਹੈਗੇ ਉਹ ਆਪਦੇ ਬੱਚਾ ਪੜ੍ਹਾਉਣ ਤੋਂ ਵਾਂਝੇ ਰਹਿ ਜਾਣਗੇ। ਇੰਨਾ ਸਿਸਟਮ ਮਾੜਾ ਹੋਊਗਾ। ਤੁਸੀਂ ਆ ਲਓ ਵੀ ਬਰਨਾਲੇ ਸਿੱਖਿਆ ਮੰਤਰੀ ਰਹੇਗਾ ਮੀਤ ਹੇਅਰ, ਬਰਨਾਲੇ ਦੇ ਵਿੱਚ ਹਜੇ ਤੱਕ ਇੱਕ ਸਰਕਾਰੀ ਕਾਲਜ ਹੈ ਨਹੀਂਗਾ ਆਜ਼ਾਦੀ ਤੋਂ ਬਾਅਦ। ਆਹ ਪੰਜਾਬ ਦਾ ਹਾਲ ਹੈ। ਬਰਨਾਲੇ ਤੁਸੀਂ ਵੀ ਮੈਨੂੰ ਲੱਗਦਾ ਬਾਈ ਬਰਨਾਲੇ ਸਾਈਡ ਤੇ ਹੋ, ਤੇ ਪੰਜਾਬ ਬਰਨਾਲੇ ਦੇ ਵਿੱਚ ਇੱਕ ਸਰਕਾਰੀ ਕਾਲਜ ਹੈ ਨਹੀਂ। ਬਰਨਾਲੇ ਤਾਂ ਹੈ, ਉਹ ਕਨਸਟੀਟਿਊਂਟੀ ਕਾਲਜ ਆ ਬਾਈ, ਉਹ ਯੂਨੀਵਰਸਿਟੀ ਰਨ ਕਰ ਰਹੀ ਹੈ। ਬਰਨਾਲੇ ਯੂਨੀਵਰਸਿਟੀ ਰਨ ਕਰਨਾ ਕਾਲਜ ਦਾ ਅਲੱਗ ਹੁੰਦਾ, ਸਰਕਾਰ ਰਨ ਕਰੇ ਅਲੱਗ ਹੁੰਦਾ। ਯੂਨੀਵਰਸਿਟੀ ਇੰਡੀਪੈਂਡੈਂਟ ਬੋਡੀ ਹੈ ਜੀ, UGC ਤੋਂ ਅਪਰੂਵਡ ਇੰਡੀਪੈਂਡੈਂਟ ਬੋਡੀ ਆ ਉਹ। ਸਰਕਾਰ ਰਨ ਕਰੇ ਫਿਰ ਗੱਲ ਵੱਖਰੀ ਹੈ। ਸਰਕਾਰੀ ਕਾਲਜ ਨਹੀਂ ਬਣਿਆ, ਬਰਨਾਲੇ ਹੈ ਨਹੀਂ, ਪਠਾਨਕੋਟ। ਅਫਸੋਸ ਹੁੰਦਾ ਵੀ ਤੁਸੀਂ ਅਜਿਹੇ ਮੁੱਦੇ ਚੁੱਕ ਤਾਂ ਲਏ, ਪਰ ਇਹਦੇ ਤੇ ਪਹਿਰਾ ਕਿੰਨੇ ਕੁ ਦੇਣਗੇ? ਦੇਖੋ ਜਿੰਨਾ ਮੇਰਾ ਜ਼ੋਰ ਲੱਗੂਗਾ ਜੀ ਮੈਂ ਦਊਂਗਾ। ਜੇ ਮੈਨੂੰ ਇਕੱਲੇ ਨੂੰ ਵੀ ਧਰਨਾ ਲਾਉਣ ਦੀ ਲੋੜ ਪਈ ਮੈਂ ਲਾਊਂਗਾ। ਪਰ ਮੇਰਾ ਦਿਲ ਰੋਂਦਾ ਵੀ ਮੈਂ ਵੀ ਇੱਕ ਗਰੀਬ ਪਰਿਵਾਰ ਦਾ ਬੱਚਾ, ਵੀ ਜੇ ਕੱਲ ਨੂੰ ਮੈਂ ਨਾ ਆਵਾਜ਼ ਚੱਕੂਗਾ ਤਾਂ ਕੌਣ ਚੱਕੂਗਾ? ਲੀਡਰ ਆਪੋਜੀਸ਼ਨ ਚੁੱਪ ਬੈਠੀਆਂ, ਲੀਡਰ ਆਫ ਆਪੋਜੀਸ਼ਨ ਚੁੱਪ ਬੈਠੀ ਹੈ। ਇਨ ਮਸਲਿਆਂ ਤੋਂ ਤੁਸੀਂ ਜਦੋਂ ਵੀ ਇੱਕ ਸਟੇਟ ਜਾਂ ਇੱਕ ਕੰਟਰੀ ਦੀ ਸੱਤਾ ਮਾੜੀ ਹੋਵੇ ਨਾ, ਉੱਥੋਂ ਦੀਆਂ ਨੀਤੀਆਂ ਮਾੜੀਆਂ ਹੋ ਜਾਣ, ਤਾਂ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਹੁੰਦਾ ਹੈਗਾ ਆਪੋਜੀਸ਼ਨ ਦਾ, ਵਿਰੋਧੀ ਧਿਰ ਦਾ। ਦੂਜਾ ਹੁੰਦਾ ਗੁੱਸਾ ਤਾਂ ਕਰਿਓ ਨਾ, ਤੁਸੀਂ ਤਾਂ ਬਹੁਤ ਇਸ ਮਸਲੇ ਨੂੰ ਕਵਰ ਕਰ ਰਹੇ ਹੋ। ਦੂਜਾ ਹੁੰਦਾ ਪੇਡ ਮੀਡੀਆ ਦਾ। ਜਦੋਂ ਮੀਡੀਆ ਨੂੰ ਚੌਥਾ ਸਤੰਭ ਮੰਨਿਆ ਗਿਆ, ਜਦੋਂ ਮੀਡੀਆ ਤੇ ਆਪੋਜੀਸ਼ਨ ਹੀ ਨਾ ਆਵਾਜ਼ ਚੱਕੂਗੀ ਤਾਂ ਕੌਣ ਚੱਕੂਗਾ? ਤਾਂ ਸਾਡੇ ਵਰਗੇ ਜੇ ਨੌਜਵਾਨ ਚੱਕਦੇ ਵੀ ਹੈ ਤਾਂ ਕਿਸੇ ਨੂੰ ਕੋਈ ਧਮਕੀਆਂ ਦੇਣ ਲੱਗ ਜਾਂਦੇ ਆ, ਕੋਈ ਇਹ ਕਰਨ ਲੱਗ ਜਾਂਦੀ ਆ, ਉਹ ਕਰਨਾ ਬਥੇਰੀਆਂ ਆ ਜਾਂਦੀਆਂ। ਪਰਮਾਤਮਾ ਦੇ ਆਪਣੇ ਸਿਰ ਤੇ ਹੱਥ ਹੈ। ਬਥੇਰੇ ਆਮ ਆਦਮੀ ਪਾਰਟੀ ਦੇ ਵੀ ਦਿੰਦੇ ਆ, ਕਿਉਂਕਿ ਆਰਟੀਆਂ ਹੀ ਪਾਉਂਦੇ ਆ। ਅਗਲਾ ਕਹਿੰਦਾ ਹੁਣ ਕਹਿੰਦੇ ਪਿਛਲੀ ਸਰਕਾਰ 'ਚ ਕਿਉਂ ਨਹੀਂ ਬੋਲੇ? ਯਾਰ ਬਾਈ ਸੂਹੀ ਹੁਣ ਆਈ ਹੈ, ਉਮਰ ਮੇਰੀ 24 ਸਾਲ ਹੈ। ਮੈਂ ਹੁਣ ਜੇ ਕਹਿਦਾ ਵੀ ਮੈਂ 99 'ਚ ਮੁੱਦਾ ਚੱਕ ਲਾਂ, ਹੋਇਆ ਬਰਥਡੇ ਤਾਂ ਮੇਰਾ 99 ਦਾ। ਸਮੇਂ-ਸਮੇਂ ਨਾਲ ਜਦੋਂ ਜਿਹੜਾ ਮਸਲਾ ਹੁੰਦਾ ਹੁਣ ਜਿਵੇਂ ਧਿਆਨ 'ਚ ਆਈ ਜਾਂਦਾ, ਆਹ ਸਿਸਟਮ ਪਹਿਲੀ ਵਾਰੀ ਹੋਇਆ ਪੂਰੇ ਭਾਰਤ 'ਚ, ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ। ਮੈਂ ਤਾਂ ਇਕੱਲੀ ਮਹਿੰਦਰਾ ਕਾਲਜ ਦੀ ਗੱਲ ਕੀਤੀ ਹੈ, ਸਾਰੇ ਕਾਲਜ 8 ਦੇ 9 ਜਿਹੜੇ ਕਾਲਜ ਆ ਇਹ ਸਾਰੇ ਅੰਗਰੇਜ਼ਾਂ ਦੀ ਦੇਣ ਹੈ, ਸਾਰੇ ਰਾਜਾਂ ਦੀ ਦੇਣ ਹੈ। ਇਹਨਾਂ ਨਾਲੋਂ ਤਾਂ ਅੰਗਰੇਜ਼ ਚੰਗੇ ਸੀਗੇ, ਜਿਹੜੇ ਘੱਟੋ ਘੱਟ ਐਜੂਕੇਸ਼ਨ ਨੂੰ ਅਪ ਤਾਂ ਕਰਦੇ ਸੀ, ਹਾਈਅਰ ਐਜੂਕੇਸ਼ਨ ਨੂੰ ਅਪ ਤਾਂ ਕਰਦੇ ਸੀ। ਮੇਰੇ ਨਾਲ ਹਰਜੋਤ ਬੈਂਸ ਦੀ ਕੁਰਸੀ ਲਵਾਓ, ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਪ੍ਰੋਫੈਸਰ ਕਿੰਨੇ ਆ ਪੰਜਾਬ 'ਚ। ਡਿਬੇਟ ਹੋਈ ਤਾਂ ਸੀਗੀ, ਡਿਬੇਟ ਤੇ ਬਰਨ ਕਿਹਨੂੰ ਦਿੰਦੇ ਆ ਇਹ? ਬਰਨ ਕਿਹਨੂੰ ਦਿੰਦੇ ਆ ਇਹ? ਐਂ ਦੱਸੋ। ਕੁਰਸੀਆਂ ਲਵਾ ਕੇ ਉੱਥੇ ਮੈਨੂੰ ਲੱਗਦਾ 10-20 ਕਰੋੜ ਦਾ ਖਰਚਾ ਕਰਕੇ ਪੰਜਾਬ ਦੇ ਸਿਰ ਪਾਤਾ, ਸਿਰਫ ਆਪਦੀ ਵਾਹਵਾਹੀ ਕਰਕੇ ਕੁਰਸੀਆਂ ਲਵਾ ਕੇ। ਯਾਰ ਡਿਬੇਟ ਰੱਖਣ ਦਾ ਮਕਸਦ ਕੀ ਸੀ? ਮੈਨੂੰ ਤਾਂ ਇਹ ਨਹੀਂ ਪਤਾ ਲੱਗਿਆ। ਜਦੋਂ ਤੁਹਾਨੂੰ ਵਿਧਾਨ ਸਭਾ ਲੋਕਾਂ ਨੇ ਭੇਜਿਆ, ਉੱਥੇ ਤੁਸੀਂ ਬੋਲਦੇ ਨਹੀਂ, ਉੱਥੇ ਬੋਲਣ ਨਹੀਂ ਦਿੰਦੇ, ਉੱਥੇ ਡਿਬੇਟ ਨਹੀਂ ਕਰਦੇ। ਖਹਿਰਾ ਸਾਹਿਬ ਨੂੰ ਕੱਢ ਦਿੰਦੇ ਆ ਬਾਹਰ, ਆਪੋਜੀਸ਼ਨ ਲੀਡਰ ਨੂੰ ਕੱਢ ਦਿੰਦੇ ਆ ਬਾਹਰ। ਇਹ ਤਾਂ ਲੋਕਾਂ ਦਾ ਧਿਆਨ ਭਟਕਾ ਕੇ, ਜੋਕਰ ਨਹੀਂ ਹੁੰਦੇ ਜਿਵੇਂ ਜੋਕਰ ਉਵੇਂ ਆ। ਇਹ ਤਾਂ ਪੰਜਾਬ ਦੇ ਵਿੱਚ ਹੁਣ ਰੈਵੂਲੇਸ਼ਨ ਦੀ ਲੋੜ ਹੈ। ਜਿਵੇਂ ਬੰਗਲਾਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸਟੂਡੈਂਟ ਲਹਿਰ ਨੇ ਭਜਾਤਾ ਨਾ, ਉਵੇਂ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਵੀ ਕੁਰਸੀ ਸਟੂਡੈਂਟ ਹੀ ਛਡਾਉਣਗੇ। ਗਰੀਬ ਪਰਿਵਾਰ ਦੇ ਬੱਚੇ ਹੀ ਛਡਾਉਣਗੇ ਜਿਨ੍ਹਾਂ ਨੂੰ ਐਜੂਕੇਸ਼ਨ ਨਾਲ ਪਿਆਰ ਹੈ। ਆਉਣ ਵਾਲੀ ਪੀੜ੍ਹੀ ਦਾ ਪੀੜ੍ਹੀ ਵਾਸਤੇ ਸਵਾਲ ਹੈ। ਇਹ ਲੱਗਦਾ ਵੀ ਪਿਆਰ ਹੈ ਐਜੂਕੇਸ਼ਨ ਨਾਲ? ਨੌਜਵਾਨੀ ਪੀੜ੍ਹੀ ਤਾਂ ਨਸ਼ਿਆਂ ਨਾਲ ਮਰ ਰਹੀ ਹੈ। ਦੋ ਚੀਜ਼ਾਂ ਇੱਥੇ। ਕੁਛ ਪੀੜ੍ਹੀ ਜਿਹੜੀ ਹੈ ਨੌਜਵਾਨ ਨਸ਼ੇ ਨਾਲ ਮਰ ਰਹੀ ਹੈ, ਕੁਛ ਪੀੜ੍ਹੀ ਫੋਰਨ ਜਾ ਰਹੀ ਹੈ। ਜਿਨ੍ਹਾਂ ਨੂੰ ਜਿਹੜੇ ਐਜੂਕੇਸ਼ਨ ਗੇਨ ਕਰਨਾ ਚਾਹੁੰਦੇ ਆ, ਜਿਹੜਾ ਕੁਛ ਬਣਨਾ ਚਾਹੁੰਦੇ ਆ, ਉਹਨਾਂ ਨੂੰ ਜਿਹੜਾ ਹੈਗਾ ਉਹ ਆਹ ਚੀਜ਼ ਪ੍ਰਾਈਵੇਟ ਕਰ ਰਹੇ ਆ ਕਾਲਜ। ਹੁਣ ਬਠਿੰਡੇ ਰਜਿੰਦਰ ਹੈ, ਜੇ 8 ਹੋ ਗਏ ਬਠਿੰਡੇ ਵਾਲਾ ਵੀ ਹੋ ਜਾਊਗਾ। ਜਦੋਂ ਪਤਾ ਵੀ 8 ਵੇਲੇ ਕੋਈ ਨਾ ਬੋਲਿਆ। ਇੱਕ ਫਾਦਰ ਹੁੰਦਾ ਹੈਗਾ, ਫਾਦਰ ਕੀ ਕਹਿੰਦਾ ਵੀ ਚਾਹੇ ਮੇਰਾ ਘਰ ਵਿਕ ਜੇ, ਬੇਟਾ ਤੂੰ ਪੜ੍ਹ, ਤੇਰੇ ਵਾਸਤੇ ਮੈਂ ਆਪਦਾ ਘਰ ਵੀ ਵੇਚ ਦੂੰਗਾ। ਹੁਣ ਫਾਦਰ ਘਰ ਵੇਚੂਗਾ ਕਿ ਜਦੋਂ ਜੇ 5000 ਤੱਕ ਤਾਂ ਉਹ ਫੀਸ ਭਰਨ ਲੱਗਿਆ ਵਿਚਾਰਾ, ਮਸਾਂ ਸਾਰਾ ਦਿਨ ਰਿਕਸ਼ਾ ਚਲਾ ਕੇ ਮਜ਼ਦੂਰੀ ਕਰਕੇ ਭਰਦਾ, ਤਾਂ ਜੇ 50,000 ਫੀਸ ਹੋ ਗਈ, ਉਹ ਘਰ ਵੇਚ ਕੇ ਵੀ ਆਪਦਾ ਬੱਚਾ ਨਹੀਂ ਪੜ੍ਹਾ ਸਕਦਾ। ਇੱਕ ਪਿਓ ਨੂੰ ਕੀ ਅਪੇक्षा ਹੁੰਦੀ ਹੈ ਵੀ ਮੇਰਾ ਬੱਚਾ ਮੇਰੀ ਗਰੀਬੀ ਦੂਰ ਕਰੂਗਾ, ਮੇਰਾ ਬੇਟਾ ਮੇਰੀ ਬੇਟੀ ਗਰੀਬੀ ਦੂਰ ਕਰੂਗੀ। ਪਰ ਜਦੋਂ ਸਰਕਾਰ ਹੀ ਉਹਦਾ ਸਾਥ ਨਹੀਂ ਦੇ ਰਹੀ ਤਾਂ ਉਹ ਬੇਟਾ ਤੇ ਬੇਟੀ ਵਿਚਾਰਾ ਗਰੀਬੀ ਦੂਰ ਕਰੂਗਾ ਕਿਵੇਂ? ਜੀ ਬਿਲਕੁਲ। ਤਾਂ ਅਸੀਂ ਜਿਹੜੀ ਕਿ ਇਹ ਮੁਲਾਕਾਤ ਸੀ, ਇਸ ਮੁਲਾਕਾਤ ਦੇ ਵਿੱਚ ਇੱਕ ਪੰਜਾਬ ਦਾ ਅਹਿਮ ਮੁੱਦਾ ਸੀ, ਜਿਸ ਮੁੱਦੇ ਦੇ ਉੱਪਰ ਬਾਈ ਰਾਜਨ ਹੋਰਾਂ ਨੇ ਗੱਲ ਕੀਤੀ ਹੈ। ਗੱਲ ਪਹਿਲਾਂ ਵੀ ਹੋਈਆਂ ਨੇ 1-2 ਇੰਟਰਵਿਊਜ਼, ਪਰ ਜਿਵੇਂ ਇਹਨਾਂ ਨੇ ਦੱਸਿਆ ਕਿ ਉਸ ਤਰ੍ਹਾਂ ਖੁੱਲ੍ਹ ਕੇ ਇਸ ਦੀ ਆਵਾਜ਼ ਨਹੀਂ ਚੁੱਕੀ ਜਾ ਰਹੀ। ਜਿਹੜੇ ਕਾਲਜ ਨੇ ਉਹਨਾਂ ਨੂੰ ਪ੍ਰਾਈਵੇਟ ਕਰਨ 'ਤੇ ਸਰਕਾਰ ਜਾਂ ਸੰਸਥਾਵਾਂ ਜਾਂ ਜੋ ਵੀ ਹੈ ਉਹ ਤੁਲੀਆਂ ਹੋਈਆਂ ਨੇ। ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਪਹੁੰਚੀਏ ਜਿਹੜੇ ਲੋਕ ਇਹਨਾਂ ਦਾ ਪ੍ਰਾਈਵੇਟ ਕਰਨਾ ਚਾਹੁੰਦੇ ਨੇ। ਅਤੇ ਜੇਕਰ ਉਹ ਲੋਕ ਵੀ ਕਿਤੇ ਸੁਣਦੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ 8 ਕਾਲਜ ਨੇ ਜਿਹੜੇ ਉਹ
ਪ੍ਰਾਈਵੇਟ ਹੋ ਗਏ ਨੇ, ਪੰਜਾਬ ਦੇ ਹੱਕਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਜਿਹੜਾ ਕਿ ਡਾਕਾ ਪੈ ਰਿਹਾ, ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਉਸ ਨੂੰ ਖਤਮ ਕੀਤਾ ਜਾ ਰਿਹਾ। ਦੇਖੋ, ਪੰਜਾਬ ਦੇ ਵਿੱਚ ਸਿੱਖਿਆ ਨੀਤੀ 1947 ਤੋਂ ਬਾਅਦ ਉਚੇਰੀ ਸਿੱਖਿਆ ਦੀ ਜੇ ਗੱਲ ਕਰਾਂ ਤਾਂ ਉਸ ਤੋਂ ਦਾ ਹੀ ਡਾਕਾ ਪੈ ਰਿਹਾ। ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਕਾਲਜ ਸਾਂਭਿਆ ਨਹੀਂ ਗਿਆ ਤੇ ਅੱਜ ਦੇ ਟਾਈਮ ਉਹ ਉੱਥੇ ਇੱਕ ਰਾਏਕੋਟ ਦਾ ਬੱਚਾ ਵੀ ਐਡਮਿਸ਼ਨ ਲੈਣ ਨੂੰ ਤਿਆਰ ਨਹੀਂ। ਜਿਵੇਂ ਆਪਾਂ ਗੱਲ ਕਰੀਏ ਵੀ ਇੱਕ ਸਿੱਖਿਆ ਨੂੰ ਵੇਚ ਕੇ ਪੰਜਾਬ ਸਰਕਾਰ ਜਿਹੜੀ ਹੈ ਐਜੂਕੇਸ਼ਨ ਨੂੰ ਵੇਚ ਕੇ ਆਪਦਾ ਕਰਜ਼ਾ ਲਾਉਣ ਨੂੰ ਹੋਈ ਪਈ ਹੈ। ਹਰਿਆਣੇ ਦੀ ਸਿੱਖਿਆ ਨੀਤੀ ਕੀ ਕਹਿੰਦੀ ਹੈ ਵੀ 10 ਕਿਲੋਮੀਟਰ ਦੀ ਤੋਂ ਬਾਅਦ ਇੱਕ ਸਰਕਾਰੀ ਕਾਲਜ ਹੋਣਾ ਚਾਹੀਦਾ, ਤੇ ਆਪਣੇ ਵਾਲੇ ਕੀ ਕਰ ਰਹੇ, ਜਿਹੜੇ 64 ਆਪਦੇ ਕੋਲੇ ਪਏ ਹੈਗੇ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਤੇ ਹੋਏ ਪਏ ਆ। ਟੇਕ ਓਵਰ ਤਾਂ ਕੀ ਕਰਨੇ ਆ, ਜਿਹੜੇ ਪ੍ਰਾਈਵੇਟ ਕਾਲਜ ਆ ਉਹਨਾਂ ਨੂੰ ਲੈਣਾ ਤਾਂ ਕੀ ਆ, ਉਹਨਾਂ ਨੂੰ ਵੇਚ ਰਹੇ ਆ। 1947 ਤੋਂ ਬਾਅਦ ਜਦੋਂ ਰਾਜਾ ਮਹਾਰਾਜਾ ਦਾ ਦੌਰ ਹੁੰਦਾ ਸੀ, ਰਾਜੇ ਮਹਾਰਾਜਾ ਦਾ, ਅੰਗਰੇਜ਼ਾਂ ਦਾ ਦੌਰ ਹੁੰਦਾ ਸੀ, ਜਿਵੇਂ ਇਹਨਾਂ ਨੂੰ ਆਪਾਂ ਕਾਲੇ ਅੰਗਰੇਜ਼ ਕਹਿ ਦਿੰਦੇ ਆ, ਉਹ ਚੰਗੇ ਸੀ ਅਜੇ, ਉਹਨਾਂ ਨੂੰ ਆਪਦੀ ਪ੍ਰਜਾ ਦਾ ਫਿਕਰ ਸੀ, ਉਹਨਾਂ ਨੂੰ ਆਪਦੀ ਜਨਤਾ ਦਾ ਫਿਕਰ ਸੀ। ਉਹਨਾਂ ਨੇ ਸਿੱਖਿਆ ਨੂੰ ਬੜਾਵਾ ਦੇਣ ਵਾਸਤੇ ਅੰਗਰੇਜ਼ਾਂ ਦੇ ਰਾਜਾ ਨੇ ਕਾਲਜ ਬਣਾਏ। ਜਿਵੇਂ ਮੈਂ ਕੁਝ ਕਾਲਜਾਂ ਦੇ ਤੁਹਾਨੂੰ ਨਾਂ ਲੈ ਦਿੰਦਾ। ਪੰਜਾਬ ਦੇ ਕਿਸੇ ਟਾਈਮ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਲੈਣ ਨੂੰ ਤਰਸਦੇ ਸੀ ਨੌਜਵਾਨ ਜਾਂ ਕੁੜੀਆਂ ਮੁੰਡੇ, ਤੇ ਅੱਜ ਉਹੀ ਨੌਜਵਾਨ ਕੁੜੀਆਂ ਮੁੰਡੇ ਪ੍ਰਵਾਸ ਕਰ ਰਹੇ ਨੇ। ਉਦੋਂ ਬੱਚੇ ਲੱਭਦੇ ਹੁੰਦੇ ਸੀ ਕਾਲਜ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬੱਚੇ ਲੱਭਦੇ ਸੀ। ਅੱਜ ਕੱਲ੍ਹ ਕੀ ਹੁੰਦਾ, ਸਰਕਾਰੀ ਕਾਲਜ ਬੱਚੇ ਨੂੰ ਲੱਭ ਰਿਹਾ। ਸਰਕਾਰ ਕਹਿੰਦੀ ਹੈ ਸਰਕਾਰੀ ਕਾਲਜ 'ਚ ਬੱਚਾ ਹੈ ਨਹੀਂ। ਜੇਕਰ ਸਰਕਾਰੀ ਕਾਲਜ ਦੇ ਵਿੱਚ ਬੱਚਾ ਹੈ ਨਹੀਂ ਤਾਂ ਮੌਲਾਂ ਵਰਗੀਆਂ ਯੂਨੀਵਰਸਿਟੀਆਂ ਕਿਵੇਂ ਚੱਲੀਆਂ ਜਾਂਦੀਆਂ? ਜਦੋਂ ਉਹਨਾਂ ਦੇ ਚਾਂਸਲਰ ਇੱਕ ਸੱਤਾਧਿਰ ਪਾਰਟੀਆਂ ਵੱਲੋਂ ਰਾਜ ਸਭਾ ਭੇਜੇ ਜਾਣਗੇ, ਪ੍ਰਾਈਵੇਟ ਕਾਲਜ ਐਜੂਕੇਸ਼ਨ ਵਾਲੇ ਬੰਦਿਆਂ ਨੂੰ ਆਪਾਂ ਰਾਜ ਸਭਾ ਭੇਜਾਂਗੇ ਤਾਂ ਸਿੱਖਿਆ ਪੰਜਾਬ ਦੇ ਗਰੀਬ ਲੋਕਾਂ ਦੀ ਸਿੱਖਿਆ ਚੱਲੂ ਕਿਵੇਂ? ਸਤਨਾਮ ਸਿੰਘ ਦੀ ਗੱਲ ਕਰ ਲਈਏ, CU ਦਾ ਚਾਂਸਲਰ ਹੈ, ਉਹਨਾਂ ਨੂੰ ਭਾਜਪਾ ਵੱਲੋਂ ਰਾਜ ਸਭਾ ਭੇਜਿਆ ਗਿਆ। ਠੀਕ ਹੈ, ਅਸ਼ੋਕ ਮਿੱਤਲ ਹੈ, LPU ਦਾ ਚਾਂਸਲਰ ਹੈ, ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉੱਥੇ ਭੇਜਿਆ ਗਿਆ ਰਾਜ ਸਭਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਹਰੇਕ ਬੱਚਾ ਜਾ ਵੀ ਨਹੀਂ ਸਕਦਾ ਕੈਨੇਡਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਉੱਥੇ ਜਿਹੜੀ BA ਅੱਜ ਦੇ ਟਾਈਮ 5000 ਦੀ ਹੁੰਦੀ ਹੈ ਬਾਈ ਜੀ, ਉਹ 50000 ਸਮੈਸਟਰ ਦੀ ਹੋ ਜੂਗੀ ਇੱਕ ਫੀਸ। ਜਦੋਂ ਪ੍ਰਾਈਵੇਟ ਤੁਹਾਡੇ ਕੋਲ, ਮੰਨ ਲਓ ਮੈਂ ਆ ਪ੍ਰਾਈਵੇਟ, ਮੇਰੇ ਕੋਲ ਇੱਕ ਕਾਲਜ ਆ ਗਿਆ, ਮੈਂ ਆਪਦੀ ਮਰਜ਼ੀ ਨਾਲ ਆਪਦੀ ਫੀਸ ਰੱਖੂੰਗਾ, ਕਿਉਂਕਿ ਮੈਂ ਆਪਦੀ ਜੇਬ ਭਰਨੀ ਹੈ। ਮੈਂ ਆਪਦੀ ਮਰਜ਼ੀ ਨਾਲ ਉਹਦਾ ਸਿਲੇਬਸ ਰੱਖੂੰਗਾ। ਮੈਂ ਡਿਗਰੀਆਂ ਵੀ ਵੇਚੂੰਗਾ ਜਾਲੀ, ਹੋ ਸਕਦਾ ਜਦੋਂ ਪ੍ਰਾਈਵੇਟ ਹੋ ਗਿਆ ਜਾਲੀ ਡਿਗਰੀਆਂ ਵੀ ਵਿਕਣ। ਸਤਿ ਸ਼੍ਰੀ ਅਕਾਲ, ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲ ਕਰਾਂਗੇ ਪੰਜਾਬ ਦੇ ਇੱਕ ਬੇਹੱਦ ਤੇ ਖਾਸ ਮੁੱਦੇ ਦੇ ਉੱਪਰ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 64 ਕਾਲਜਾਂ ਦੇ ਵਿੱਚੋਂ 8 ਕਾਲਜਾਂ ਨੂੰ ਸਰਕਾਰ ਦੇ ਵੱਲੋਂ ਜਿਹੜਾ ਕਿ ਇੱਕ ਲੈਟਰ ਜਾਰੀ ਕੀਤਾ ਜਾਂਦਾ ਕਿ ਉਹ ਪ੍ਰਾਈਵੇਟ ਹੋਣ ਜਾ ਰਹੇ ਨੇ। ਸਰਕਾਰੀ ਕਾਲਜ ਨੇ ਜਿੱਥੇ ਬੜੇ ਵਧੀਆ ਸਲੋਗਨ ਲਿਖੇ ਜਾਂਦੇ ਸੀ ਕਿ ਵਿੱਦਿਆ ਵਿਚਾਰੀ ਦਾ ਪਰਉਪਕਾਰੀ, ਅਜਿਹੇ ਸਲੋਗਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਗੇ ਚੱਲ ਕੇ ਨਾ ਤਾਂ ਉਹ ਪ੍ਰਾਈਵੇਟ ਕਾਲਜਾਂ ਦੇ ਵਿੱਚ ਦੇਖਣ ਨੂੰ ਮਿਲਣੇ ਅਤੇ ਨਾ ਹੀ ਉਹ ਲਿਖੇ ਜਾਣੇ, ਕਿਉਂਕਿ ਪੰਜਾਬ ਦੇ 8 ਕਾਲਜ ਜਿਹੜੇ ਉਹ ਸਰਕਾਰੀ ਤੋਂ ਪ੍ਰਾਈਵੇਟ ਹੋਣ ਜਾ ਰਹੇ ਨੇ। ਸਾਡੇ ਨਾਲ ਬਾਈ ਰਾਜਨਦੀਪ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਬਾਈ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਜਿਵੇਂ ਪੰਜਾਬ ਦੇ ਕਾਫੀ ਡਾਟਾ ਕੱਢ ਕੇ ਲਿਆਏ ਹੋ, ਕਾਫੀ ਕੁਛ ਇਕੱਠਾ ਕਰੀ ਬੈਠੇ ਹੋ। ਪੰਜਾਬ ਦੇ 8 ਕਾਲਜ ਨੇ ਜਿਹੜੇ ਉਹ ਪ੍ਰਾਈਵੇਟ ਹੋ ਗਏ ਨੇ, ਪੰਜਾਬ ਦੇ ਹੱਕਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਜਿਹੜਾ ਕਿ ਡਾਕਾ ਪੈ ਰਿਹਾ, ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਉਸ ਨੂੰ ਖਤਮ ਕੀਤਾ ਜਾ ਰਿਹਾ। ਦੇਖੋ, ਪੰਜਾਬ ਦੇ ਵਿੱਚ ਸਿੱਖਿਆ ਨੀਤੀ 1947 ਤੋਂ ਬਾਅਦ ਉਚੇਰੀ ਸਿੱਖਿਆ ਦੀ ਜੇ ਗੱਲ ਕਰਾਂ ਤਾਂ ਉਸ ਤੋਂ ਦਾ ਹੀ ਡਾਕਾ ਪੈ ਰਿਹਾ ਜੀ, ਕਿਉਂਕਿ ਪੰਜਾਬ ਦੇ ਵਿੱਚ ਇੱਕ ਲਛਮਣ ਸਿੰਘ CM ਸੀ 1967 ਦੇ ਵਿੱਚ ਜੀ। ਉਹਨਾਂ ਨੇ ਕੀ ਕੀਤਾ ਸੀ, ਸਿਰਫ ਦੋ CM ਮੈਂ ਕਹੂੰਗਾ ਵੀ ਜਿਨ੍ਹਾਂ ਨੇ ਉਚੇਰੀ ਸਿੱਖਿਆ ਦਾ ਲੈਵਲ ਵਧਾਉਣ ਵਾਸਤੇ ਕੋਈ ਸਟੈਪ ਚੁੱਕਿਆ। ਲਛਮਣ ਸਿੰਘ ਜੀ ਨੇ ਕੀ ਕੀਤਾ, ਆਪਾਂ ਜਦੋਂ ਦੇਖਿਆ ਹੋਊਗਾ ਵੀ 10ਵੀਂ ਦੇ ਵਿੱਚ ਪੋਸਟਾਂ ਨਿਕਲਦੀਆਂ ਤਾਂ ਪੰਜਾਬੀ ਮਸਟ ਹੁੰਦੀ ਆ, 10ਵੀਂ ਵਿੱਚ ਪੰਜਾਬੀ ਮਸਟ ਮੰਨੀ ਜਾਂਦੀ ਹੈ, ਉਹ ਲਛਮਣ ਸਿੰਘ ਨੇ ਕੀਤੀ। ਫਿਰ ਉਹਨਾਂ ਨੇ ਜਗਰਾਉਂ ਸਾਇੰਸ ਕਾਲਜ ਬਣਾਇਆ, ਜਿੱਥੇ ਪੂਰੇ ਨਾਰਥ ਦੇ ਬੱਚੇ ਐਡਮਿਸ਼ਨ ਲੈਣ ਨੂੰ ਤਰਸਦੇ ਹੁੰਦੇ ਸੀ। ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ 67 ਤੋਂ ਬਾਅਦ ਹੁਣ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਉਹ ਕਾਲਜ ਸਾਂਭਿਆ ਨਹੀਂ ਗਿਆ, ਤੇ ਅੱਜ ਦੇ ਟਾਈਮ ਉਹ ਉੱਥੇ ਇੱਕ ਰਾਏਕੋਟ ਦਾ ਬੱਚਾ ਵੀ ਐਡਮਿਸ਼ਨ ਲੈਣ ਨੂੰ ਤਿਆਰ ਨਹੀਂ। ਇੰਨਾ ਬੁਰਾ ਹਾਲ ਹੋ ਗਿਆ। ਸ਼ੁਰੂ 'ਚ ਆਪਾਂ ਮੁੱਦੇ 'ਤੇ ਆਈਏ, 8 ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ, ਜਿਨ੍ਹਾਂ ਦੇ ਵਿੱਚ 2 ਲੁਧਿਆਣੇ, 2 ਪਟਿਆਲੇ, ਅੰਮ੍ਰਿਤਸਰ, ਮਲੇਰਕੋਟਲਾ, ਹੁਸ਼ਿਆਰਪੁਰ। ਇਹਨਾਂ 8 ਕਾਲਜਾਂ ਨੂੰ ਆਟੋਨੋਮਸ ਕਰਨ ਦਾ ਸਿਸਟਮ ਜਿਹੜਾ ਹੈਗਾ ਉਚੇਰੀ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲਾਂ ਨੂੰ ਲੈਟਰ ਲਿਖ ਦਿੱਤਾ ਗਿਆ। ਉਹ 8 ਕਾਲਜਾਂ ਦੀ ਪ੍ਰਾਪਰਟੀ ਅਰਬਾਂ ਰੁਪਈਆਂ ਦੀ ਹੈ, ਅਰਬਾਂ ਰੁਪਈਆਂ ਦੀ। ਜਿਵੇਂ ਆਪਾਂ ਗੱਲ ਕਰੀਏ ਵੀ ਇੱਕ ਸਿੱਖਿਆ ਨੂੰ ਵੇਚ ਕੇ ਪੰਜਾਬ ਸਰਕਾਰ ਜਿਹੜੀ ਹੈ ਐਜੂਕੇਸ਼ਨ ਨੂੰ ਵੇਚ ਕੇ ਆਪਦਾ ਕਰਜ਼ਾ ਲਾਉਣ ਨੂੰ ਹੋਈ ਪਈ ਹੈ। ਕਰਜ਼ਾ ਵੀ ਨਹੀਂ ਲਊਗਾ, ਉਹ ਜਿਹੜਾ ਰੈਵਨਿਊ ਗੇਨ ਹੋਊਗਾ ਆਪਦੀ ਪਾਰਟੀ ਦੀ ਸ਼ਾਬਾਸ਼ੀ ਲਈ ਵਰਤਿਆ ਜਾਊਗਾ। ਦੇਖੋ, ਜਿੱਥੇ
ਪੰਜਾਬ ਦੇ ਟਾਈਮ ਅੱਜ ਦੇ ਟਾਈਮ 64 ਕਾਲਜ ਆ ਪੰਜਾਬ ਦੇ ਵਿੱਚ ਸਰਕਾਰੀ, ਤੇ ਹਰਿਆਣੇ ਨੂੰ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ 180 ਕਾਲਜ ਹੈ। ਹਰਿਆਣੇ ਦੀ ਸਿੱਖਿਆ ਨੀਤੀ ਕੀ ਕਹਿੰਦੀ ਹੈ ਵੀ 10 ਕਿਲੋਮੀਟਰ ਦੀ ਤੋਂ ਬਾਅਦ ਇੱਕ ਸਰਕਾਰੀ ਕਾਲਜ ਹੋਣਾ ਚਾਹੀਦਾ, ਤੇ ਆਪਣੇ ਵਾਲੇ ਕੀ ਕਰ ਰਹੇ, ਜਿਹੜੇ 64 ਆਪਦੇ ਕੋਲੇ ਪਏ ਹੈਗੇ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਤੇ ਹੋਏ ਪਏ ਆ। ਟੇਕ ਓਵਰ ਤਾਂ ਕੀ ਕਰਨੇ ਆ, ਜਿਹੜੇ ਪ੍ਰਾਈਵੇਟ ਕਾਲਜ ਆ ਉਹਨਾਂ ਨੂੰ ਲੈਣਾ ਤਾਂ ਕੀ ਆ, ਉਹਨਾਂ ਨੂੰ ਵੇਚ ਰਹੇ ਆ ਜੀ। ਫਿਰ ਇੱਕ ਤੁਹਾਡਾ ਹੋਰ ਮੈਂ ਚਾਨਣਾ ਪਾ ਦਿੰਦਾ ਵੀ ਜਿਹੜੇ 64 ਕਾਲਜ ਆ ਇਹ, ਉਹਨਾਂ ਦੇ ਵਿੱਚ ਜਿਹੜੇ 64 ਕਾਲਜ ਆ ਉਹਨਾਂ ਦੇ ਵਿੱਚੋਂ ਟੇਕ ਓਵਰ ਹੋਏ ਕਾਲਜ ਆ ਇਹ, ਸਰਕਾਰ ਨੇ ਕੁਝ ਨਹੀਂ ਬਣਾਏ। ਚਾਹੇ ਉਹ ਬਾਅਦ ਦੀ ਗੱਲ ਕਰ ਲਈਏ, ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ, 1947 ਤੋਂ ਬਾਅਦ ਜਦੋਂ ਰਾਜਾ ਮਹਾਰਾਜਾ ਦਾ ਦੌਰ ਹੁੰਦਾ ਸੀ, ਰਾਜੇ ਮਹਾਰਾਜਾ ਦਾ, ਅੰਗਰੇਜ਼ਾਂ ਦਾ ਦੌਰ ਹੁੰਦਾ ਸੀ, ਉਹਨਾਂ ਨੇ ਉਹ ਇਹਨਾਂ ਨਾਲੋਂ ਚੰਗੇ ਸੀ। ਜਿਵੇਂ ਇਹਨਾਂ ਨੂੰ ਆਪਾਂ ਕਾਲੇ ਅੰਗਰੇਜ਼ ਕਹਿ ਦਿੰਦੇ ਆ, ਉਹ ਚੰਗੇ ਸੀ ਹਜੇ, ਉਹਨਾਂ ਨੂੰ ਆਪਦੀ ਪ੍ਰਜਾ ਦਾ ਫਿਕਰ ਸੀ, ਉਹਨਾਂ ਨੂੰ ਆਪਦੀ ਜਨਤਾ ਦਾ ਫਿਕਰ ਸੀ। ਉਹਨਾਂ ਨੇ ਸਿੱਖਿਆ ਨੂੰ ਬੜਾਵਾ ਦੇਣ ਵਾਸਤੇ ਅੰਗਰੇਜ਼ਾਂ ਦੇ ਰਾਜਾ ਨੇ ਕਾਲਜ ਬਣਾਏ। ਜਿਵੇਂ ਮੈਂ ਕੁਝ ਕਾਲਜਾਂ ਦੇ ਤੁਹਾਨੂੰ ਨਾਂ ਲੈ ਦਿੰਦਾ, ਜਿਵੇਂ ਸਰਕਾਰ ਨੂੰ ਟੇਕ ਓਵਰ ਕੀਤੇ, ਜਿਵੇਂ ਰਾੜਾ ਸਾਹਿਬ ਕਾਲਜ ਹੋ ਗਿਆ, ਸੰਤ ਈਸ਼ਰ ਸਿੰਘ ਜੀ ਨੇ ਬਣਾਇਆ, ਠੀਕ ਹੈ। ਸਿੱਧਸਰ ਕਾਲਜ ਹੋ ਗਿਆ, ਸਿੱਧਸਰ ਦੇ ਬਾਬਿਆਂ ਨੇ ਬਣਾਇਆ। ਗੁਰੂ ਕੇ ਖੂਹ ਮੁੰਨੇ ਕਾਲਜ ਹੋ ਗਿਆ, ਉੱਥੋਂ ਦੇ ਗੁਰਦੁਆਰਿਆਂ ਵੱਲੋਂ ਬਣਾਇਆ ਗਿਆ। ਮਾਛੀਵਾੜਾ, ਇਹੋ ਜਿਹੇ ਬਹੁਤ ਕਾਲਜ ਹੈ ਜਿਹੜੇ ਗੁਰਦੁਆਰਿਆਂ ਵੱਲੋਂ ਬਣਾ ਕੇ, ਰਾਜੇ ਮਹਾਰਾਜਿਆਂ ਵੱਲੋਂ ਬਣਾ ਕੇ ਸਰਕਾਰ ਨੂੰ ਦਿੱਤੇ ਗਏ। ਇੱਕ ਇਨਫਰਾਸਟ੍ਰਕਚਰ ਖੜੀ ਹੈ, ਬਿਲਡਿੰਗ ਖੜੀ ਹੈ, ਉਹਦੇ ਵਿੱਚ ਬੱਚੇ ਤੁਹਾਨੂੰ ਹੈਗੇ ਆ, ਤੁਹਾਨੂੰ ਸਰਕਾਰ ਨੂੰ ਚਲਾਉਣ ਵਾਸਤੇ ਤੁਹਾਨੂੰ ਉਹ ਜਗ੍ਹਾ ਦੇਤੀ, ਤੁਹਾਡੇ ਤੋਂ ਫਿਰ ਵੀ ਨਹੀਂ ਚੱਲਦੇ। ਇਹਦਾ ਕਾਰਨ ਇਹ ਵੀ ਹੋ ਸਕਦਾ ਬਈ, ਜਿਵੇਂ ਜਿਹੜੇ ਪ੍ਰਾਈਵੇਟ ਕਰਨ ਹੋ ਰਿਹਾ ਸਿੱਖਿਆ ਨੀਤੀ ਦਾ, ਜਾਂ ਪ੍ਰਾਈਵੇਟ ਕਾਲਜ ਜਿਹੜੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ। ਪੰਜਾਬ ਦੇ ਕਿਸੇ ਟਾਈਮ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਲੈਣ ਨੂੰ ਤਰਸਦੇ ਸੀ ਨੌਜਵਾਨ ਜਾਂ ਕੁੜੀਆਂ ਮੁੰਡੇ, ਤੇ ਅੱਜ ਉਹੀ ਨੌਜਵਾਨ ਕੁੜੀਆਂ ਮੁੰਡੇ ਪ੍ਰਵਾਸ ਕਰ ਰਹੇ ਨੇ। ਦੇਖੋ, ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ, ਪੰਜਾਬ ਦੇ ਜਿਹੜੇ ਸਰਕਾਰੀ ਕਾਲਜ ਆ, ਕਿੰਨੇ ਦਾਖਲੇ ਹੁੰਦੇ ਸੀ, ਲਾਈਨਾਂ ਲੱਗੀਆਂ ਪਈਆਂ ਹੁੰਦੀਆਂ ਸੀ, ਤੁਸੀਂ ਵੀ ਦੇਖਿਆ ਹੋਊਗਾ, ਮੈਂ ਵੀ ਦੇਖਿਆ ਹੈਗਾ। ਉਦੋਂ ਬੱਚੇ ਲੱਭਦੇ ਹੁੰਦੇ ਸੀ ਕਾਲਜ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬੱਚੇ ਲੱਭਦੇ ਸੀ। ਅੱਜ ਕੱਲ੍ਹ ਕੀ ਹੁੰਦਾ, ਸਰਕਾਰੀ ਕਾਲਜ ਬੱਚੇ ਨੂੰ ਲੱਭ ਰਿਹਾ ਵੀ ਯਾਰ ਆਓ ਸਾਡੇ ਕੋਲੇ, ਸਾਨੂੰ ਐਡਮਿਸ਼ਨ ਦਿਓ। ਸਰਕਾਰ ਕਹਿੰਦੀ ਹੈ ਸਰਕਾਰੀ ਕਾਲਜ 'ਚ ਬੱਚਾ ਹੈ ਨਹੀਂ। ਜੇਕਰ ਸਰਕਾਰੀ ਕਾਲਜ ਦੇ ਵਿੱਚ ਬੱਚਾ ਹੈ ਨਹੀਂ ਤਾਂ ਮੌਲਾਂ ਵਰਗੀਆਂ ਯੂਨੀਵਰਸਿਟੀਆਂ ਕਿਵੇਂ ਚੱਲੀਆਂ ਜਾਂਦੀਆਂ? ਚਾਹੇ ਤੁਸੀਂ ਪ੍ਰਾਈਵੇਟ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰ ਲਓ, ਚਟਕਾਰਾ ਦੀ ਗੱਲ ਕਰ ਲਓ, ਰਿਮਿਟ ਦੀ ਗੱਲ ਕਰ ਲਓ, ਹੋਰ ਪੰਜਾਬ ਦੇ ਵਿੱਚ 11-12 ਪ੍ਰਾਈਵੇਟ ਯੂਨੀਵਰਸਿਟੀ, ਗੁਰੂ ਗ੍ਰੰਥੀ ਦੀ ਗੱਲ ਕਰ ਲਈਏ ਆਪਾਂ, ਤੁਸੀਂ ਇਹ ਲਓ ਵੀ ਸਿੱਖਿਆ ਚੱਲੂਗੀ ਕਿਵੇਂ ਜਦੋਂ ਉਹਨਾਂ ਦੇ ਚਾਂਸਲਰ ਇੱਕ ਸੱਤਾਧਿਰ ਪਾਰਟੀਆਂ ਵੱਲੋਂ ਰਾਜ ਸਭਾ ਭੇਜੇ ਜਾਣਗੇ। ਪ੍ਰਾਈਵੇਟ ਐਜੂਕੇਸ਼ਨ ਵਾਲੇ ਬੰਦਿਆਂ ਨੂੰ ਆਪਾਂ ਰਾਜ ਸਭਾ ਭੇਜਾਂਗੇ ਤਾਂ ਸਿੱਖਿਆ ਪੰਜਾਬ ਦੇ ਗਰੀਬ ਲੋਕਾਂ ਦੀ ਸਿੱਖਿਆ ਚੱਲੂ ਕਿਵੇਂ? ਸਤਨਾਮ ਸਿੰਘ ਦੀ ਗੱਲ ਕਰ ਲਈਏ, ਸੀਯੂ ਦਾ ਚਾਂਸਲਰ ਹੈ, ਉਹਨਾਂ ਨੂੰ ਭਾਜਪਾ ਵੱਲੋਂ ਰਾਜ ਸਭਾ ਭੇਜਿਆ ਗਿਆ, ਠੀਕ ਹੈ। ਅਸ਼ੋਕ ਮਿੱਤਲ ਹੈ, ਐਲਪੀਯੂ ਦਾ ਚਾਂਸਲਰ ਹੈ, ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉੱਥੇ ਭੇਜਿਆ ਗਿਆ ਰਾਜ ਸਭਾ। ਤਾਂ ਸਰਕਾਰ ਜਿਹੜੀ ਹੈ ਸਰਕਾਰੀ ਕਾਲਜਾਂ ਤੇ ਇਨਵੈਸਟ ਕਿਉਂ ਨਹੀਂ ਕਰ ਰਹੀ? ਕਿਉਂ ਪੰਜਾਬ ਦੇ ਬੱਚਿਆਂ ਨੂੰ, ਗਰੀਬ ਬੱਚਿਆਂ ਨੂੰ ਅਨਪੜ੍ਹ ਰੱਖਣਾ ਚਾਹੁੰਦੀ ਹੈ? ਹੁਣ ਜੇ ਪੰਜਾਬ ਦੇ ਉਹ 8 ਕਾਲਜ ਪ੍ਰਾਈਵੇਟ ਹੋ ਗਏ, ਪਹਿਲਾਂ ਤਾਂ ਉਹਨਾਂ ਦੀ ਜ਼ਮੀਨ ਕਰੋੜਾਂ ਰੁਪਈਆ, ਅਰਬਾਂ ਰੁਪਈਆਂ ਦੀ ਹੈ, ਕਰੋੜ ਤਾਂ ਮੈਂ ਗਲਤੀ ਨਾਲ ਕਹਿ ਗਿਆ। ਉੱਥੇ ਤੁਸੀਂ ਇਹ ਲਾ ਲਓ 1 ਇੰਚ ਜ਼ਮੀਨ ਨਹੀਂ ਮਿਲਦੀ ਬਾਈ ਜੀ, 1 ਇੰਚ, ਜੇ ਆਪਾਂ ਅਰਬਾਂ ਰੁਪਈਏ ਵੀ ਲਾਉਣਾ 1 ਇੰਚ ਨਹੀਂ ਮਿਲਦੀ। ਤੇ ਇਹ ਸਾਰੇ ਦੀ ਸਾਰੀ ਪੂਰੀ ਪ੍ਰਾਪਰਟੀ ਪ੍ਰਾਈਵੇਟ ਹੱਥਾਂ 'ਚ ਕਰਨ ਨੂੰ ਫਿਰਦੇ ਆ। ਪ੍ਰਾਈਵੇਟ ਹੱਥਾਂ 'ਚ ਕਰਕੇ ਕੈਨੇਡਾ ਅਮਰੀਕਾ ਅੱਜ ਕੱਲ੍ਹ ਦੇ ਟਾਈਮ ਆਪਾਂ ਨੂੰ ਜਵਾਬ ਦੇਈ ਬੈਠਾ। ਕੈਨੇਡਾ ਵੀ ਕਿੰਨੇ ਕੁ ਵੀਜ਼ੇ ਦਊਗਾ? ਜਦੋਂ ਉਹ ਪ੍ਰਾਈਵੇਟ ਹੋ ਗਏ, ਹਰੇਕ ਬੱਚਾ ਜਾ ਵੀ ਨਹੀਂ ਸਕਦਾ ਕੈਨੇਡਾ। ਜਦੋਂ ਉਹ ਪ੍ਰਾਈਵੇਟ ਹੋ ਗਏ, ਉੱਥੇ ਜਿਹੜੀ BA ਅੱਜ ਦੇ ਟਾਈਮ 5000 ਦੀ ਹੁੰਦੀ ਹੈ ਬਾਈ ਜੀ, ਉਹ 50000 ਸਮੈਸਟਰ ਦੀ ਹੋ ਜੂਗੀ ਇੱਕ ਫੀਸ। ਤੇ ਮੈਂ ਕਹਿੰਦਾ ਜਿਹੜਾ ਵਿਚਾਰਾ ਰਿਕਸ਼ਾ ਚਲਾਉਂਦਾ, ਜਿਹੜਾ ਨਰੇਗਾ ਦਾ ਮਜ਼ਦੂਰ ਹੈ, ਜਿਹੜਾ ਆਟੋ ਚਲਾਉਂਦਾ, ਜਿਹੜਾ ਪਿਓ ਦਿਹਾੜੀ ਕਰਦਾ, ਉਹ ਆਪਦੇ ਬੱਚੇ ਦੀ ਤਾਂ 5000 ਫੀਸ ਮਸਾਂ ਭਰ ਰਿਹਾ ਹੁੰਦਾ, ਤੇ ਉਹ 50000 ਕਿਵੇਂ ਭਰੂਗਾ? ਕਿਸ ਤਰ੍ਹਾਂ ਦਾ ਡਾਕਾ ਜਿਹੜਾ ਹੈਗਾ ਪੰਜਾਬ ਦੀ ਉਚੇਰੀ ਸਿੱਖਿਆ ਦੇ ਉੱਤੇ ਸਰਕਾਰ ਵੱਲੋਂ ਕੀਤਾ ਜਾ ਰਿਹਾ। ਅੱਜ ਦੇ ਟਾਈਮ ਹਰਜੋਤ ਬੈਂਸ ਕੋਲੇ 3 ਮੰਤਰਾਲੇ ਹੈਗੇ, ਸਿੱਖਿਆ ਵਿਭਾਗ ਸਾਰਾ ਉਹਦੇ ਕੋਲੇ ਆ, ਚਾਹੇ ਸਕੂਲ ਐਜੂਕੇਸ਼ਨ ਲਾ ਲਈਏ, ਚਾਹੇ ਹਾਈਅਰ ਐਜੂਕੇਸ਼ਨ ਲਾ ਲਈਏ, ਚਾਹੇ ਟੈਕਨੀਕਲ ਐਜੂਕੇਸ਼ਨ ਲਾ ਲਈਏ। ਹਾਈਅਰ ਐਜੂਕੇਸ਼ਨ ਉਹਦੇ ਕੋਲੇ ਆ, ਉਹਨੂੰ ਇਹ ਨਹੀਂ ਪਤਾ ਯਾਰ ਸਾਡੇ ਕਾਲਜ ਅਸੀਂ ਪ੍ਰਾਈਵੇਟ ਕਰ ਰਹੇ ਹਾਂ ਵੀ ਜਿਸ ਦਾ ਨਾਂ ਲੈ ਕੇ ਤੁਸੀਂ ਸੱਤਾ 'ਚ ਆਏ ਸੀ। ਕੀ ਸੱਤਾ? ਇਹਨਾਂ ਦਾ 2 ਸਲੋਗਨ ਸੀ, ਸਿੱਖਿਆ ਕ੍ਰਾਂਤੀ, ਦਿੱਲੀ ਮਾਡਲ। ਆਹ ਦਿੱਲੀ ਮਾਡਲ ਹੈ, ਦਿੱਲੀ 'ਚ ਪ੍ਰਾਈਵੇਟ ਹੁੰਦੇ ਆ ਸਿਸਟਮ। ਤੁਸੀਂ ਪੰਜਾਬ ਹੀ ਚਲਾ ਲਓ ਬਈ, 2013 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਰੂਸਾ ਸਕੀਮ ਲਾਗੂ ਕੀਤੀ ਸੀ, ਰਾਸ਼ਟਰੀ ਉੱਚ ਸਿੱਖਿਆ ਅਭਿਆਨ ਦੇ ਅਧੀਨ ਤੁਹਾਨੂੰ 16 ਕਾਲਜ ਦਿੱਤੇ ਸੀ। ਉਹਨਾਂ ਕਾਲਜਾਂ ਨੂੰ ਮਰਜ ਕਰ ਲਓ ਯਾਰ ਆਪਦੇ ਅੰਡਰ। ਉਹ ਯੂਨੀਵਰਸਿਟੀਆਂ ਚਲਾਈ ਜਾ ਰਹੀਆਂ, ਉਹਨਾਂ ਨੂੰ ਆਪਦੇ ਅੰਡਰ ਮਰਜ ਕਰਕੇ 64 ਤੁਹਾਡੇ ਕੋਲੇ ਸਰਕਾਰੀ ਹੈ, 16 ਤੁਹਾਡੇ ਕੋਲੇ ਹੋ ਗਏ। ਤੁਸੀਂ ਕਾਲਜਾਂ ਦੀ ਗਿਣਤੀ ਵਧਾਓ ਸਰਕਾਰੀਆਂ ਦੀ, ਬੱਚੇ ਆਪੇ ਆਉਣਗੇ। 1800 ਵੇਲੇ ਦੀ ਰਾਜੇ ਮਹਾਰਾਜਾ ਦੀ ਸੋਚ ਇੰਨੀ ਚੰਗੀ ਸੀਗੀ ਵੀ ਉਹ ਆਪਦੀ ਪ੍ਰਜਾ ਨੂੰ ਜਿਹੜਾ ਹੈਗਾ ਸਿੱਖਿਆ ਦਰ ਵਧਾਉਣਾ ਚਾਹੁੰਦੇ ਸੀ। ਪਰ ਹੁਣ ਵਾਲੇ ਲੀਡਰ ਇਹ ਪੰਜਾਬ ਦੇ ਗਰੀਬ ਲੋਕਾਂ ਨੂੰ ਅਨਪੜ੍ਹ ਰੱਖ ਕੇ ਵੀ ਸਾਨੂੰ ਸਵਾਲ ਨਾ ਕਰ ਲੈਣ। ਲੀਡਰਾਂ ਦੇ ਆਪਦੇ ਜਵਾਕ, ਕੋਈ ਲੰਡਨ ਯੂਨੀਵਰਸਿਟੀ 'ਚ ਪੜ੍ਹਦਾ, ਕੋਈ ਕੈਂਬਰਿਜ 'ਚ ਪੜ੍ਹਦਾ, ਕੋਈ UK ਪੜ੍ਹਦਾ, ਕੋਈ ਅਮਰੀਕਾ ਪੜ੍ਹਦਾ।
ਤੇ ਗਰੀਬ ਬੱਚਿਆਂ ਨੂੰ ਇਹ ਸਿੱਖਿਆ ਤੋਂ ਵਾਂਝਾ ਰੱਖਣਾ ਪਰ ਚਾਹੁੰਦੇ ਆ। ਤੁਸੀਂ ਇਹ ਗੱਲ ਕਰ ਰਹੇ ਹੋ ਜਿਹੜਾ ਇਹ RTI ਦੇ ਥਰੂ ਖੁਲਾਸੇ ਹੋਏ ਨੇ ਜਾਂ ਫਿਰ ਕੋਈ ਲੈਟਰ ਜਾਰੀ ਹੋਇਆ ਜਿਹੜਾ ਇਹ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਕੌਨਫੀਡੈਂਸ਼ੀਅਲ ਲੈਟਰ ਜਿਹੜਾ ਹੈਗਾ ਪਬਲਿਸ਼ ਹੋਇਆ। ਉਹਨਾਂ ਨੇ ਕੀ ਕੀਤਾ, ਸਪੈਸ਼ਲ ਲਿਖਿਆ ਹੋਇਆ ਵੀ ਨਿੱਜੀ ਤੌਰ ਤੇ ਸਾਨੂੰ ਕਾਲਜਾਂ 'ਚ ਫੜਾਇਆ ਜਾਵੇ, ਲੋਕਾਂ ਨੂੰ ਨਹੀਂ ਪਤਾ ਇਸ ਚੀਜ਼ ਦਾ। ਇਹ ਜਦੋਂ ਮੇਰੇ ਹੱਥ ਲੈਟਰ ਲੱਗਿਆ, ਮੈਂ ਪਬਲਿਕ ਡੋਮੇਨ 'ਚ ਲੈ ਕੇ ਆਇਆ, ਫਿਰ ਥੋੜਾ ਮੋਟਾ ਲੋਕਾਂ ਨੂੰ 'ਚ ਅਵੇਅਰਨੈਸ ਆਈ। ਜਿਵੇਂ ਕਿਸਾਨੀ ਅੰਦੋਲਨ ਹੌਲੀ ਹੌਲੀ ਕਿਸੇ ਨੂੰ ਨਹੀਂ ਸੀ ਪਤਾ, ਮੈਂ ਵੀ ਉਹਨਾਂ 'ਚੋਂ ਇੱਕ ਸੀ। ਆਪਾਂ 3 ਕਾਲੇ ਕਾਨੂੰਨ ਦਾ ਰੌਲਾ ਪਾਈ ਗਏ, ਕਾਲੇ ਕਾਨੂੰਨ ਲਾਗੂ ਕਰਦੇ, ਕਾਲੇ ਕਾਨੂੰਨ, ਉਹਨਾਂ ਦੀ ਇੰਟਰਨਲ ਲਿਖਾਵਟ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ। ਉਵੇਂ ਹੀ ਇਹ ਚੁੱਪ ਚਪੀਤੇ 8 ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਇਹਨਾਂ ਨੇ ਲੈਟਰ ਲਿਖਿਆ ਸੀ। ਹੁਣ ਜਦੋਂ ਪਬਲਿਕ ਡੋਮੇਨ 'ਚ ਆਇਆ ਤਾਂ ਇਹ ਰੌਲਾ ਪਿਆ। ਤਾਂ ਕਿਤੇ ਨਾ ਕਿਤੇ ਐਂ ਲੱਗਦਾ ਵੀ ਸਰਕਾਰ ਚੁੱਪ ਚਪੀਤੇ ਪੰਜਾਬ ਦੀ ਜਿਹੜੀ ਐਜੂਕੇਸ਼ਨ ਆ ਉਹਨੂੰ ਵੇਚ ਰਹੀ ਹੈ। ਇਹਦੇ 'ਚ ਸਰਕਾਰ ਨੂੰ ਕੀ ਫਾਇਦਾ ਹੋਊਗਾ? ਕਿਉਂਕਿ ਸਰਕਾਰ ਦੇ ਵੱਲੋਂ ਤਾਂ ਇਹ ਕਿਹਾ ਗਿਆ ਕਿ ਅਸੀਂ ਸਿਹਤ ਸਹੂਲਤਾਂ ਦੀ ਗੱਲ ਕਰਾਂਗੇ, ਅਸੀਂ ਸਿੱਖਿਆ ਦੀ ਗੱਲ ਕਰਾਂਗੇ। ਸਰਕਾਰ ਨੂੰ ਇਹਦਾ ਪ੍ਰਾਈਵੇਟ ਕਰਨ ਦਾ ਕੀ ਫਾਇਦਾ ਹੋਊਗਾ? ਸਰਕਾਰ ਦੇ 3 ਫਾਇਦੇ ਹੋਣਗੇ ਜੀ। ਇੱਕ ਤਾਂ ਪੱਲਾ ਝਾੜੂਗੀ ਆਪਦੇ ਕੋਲੋਂ ਵੀ ਅਸੀਂ ਕੀ ਲੈਣਾ, ਆਪੇ ਪ੍ਰਾਈਵੇਟ ਪੜ੍ਹਾਈ ਜਾਣਗੇ। ਦੂਜੀ ਗੱਲ, ਉਹਨਾਂ ਨੂੰ ਸਰਕਾਰੀ ਕਾਲਜ ਚਲਾਉਣਾ ਨਾ ਪਊਗਾ। ਤੀਜੀ ਗੱਲ, ਉਹਨਾਂ ਨੂੰ ਪ੍ਰੋਫੈਸਰ ਨਹੀਂ ਭਰਤੀ ਕਰਨੇ ਪੈਣਗੇ ਪੱਕੇ, ਜਿਹੜੇ ਧਰਨੇ ਲੱਗਦੇ ਆ ਵਿਚਾਰੇ। ਮੈਂ ਤੁਹਾਨੂੰ ਹੋਰ ਅੰਕੜੇ ਦਿੰਦਾ ਹੈਗਾ, ਪੰਜਾਬ ਦੇ ਵਿੱਚ ਅੱਜ ਦੇ ਟਾਈਮ 157 ਪ੍ਰੋਫੈਸਰ ਹੈ। 64 ਕਾਲਜਾਂ ਦੇ ਵਿੱਚ 157 ਪ੍ਰੋਫੈਸਰ ਹੈ। ਤੁਸੀਂ ਉਹਨੂੰ ਡਿਵਾਈਡ ਕਰੋ 64 ਦੇ ਉੱਤੇ, ਇੱਕ ਕਾਲਜ ਨੂੰ 2 ਦੀ ਐਵਰੇਜ ਆਉਂਦੀ ਹੈ। 2 ਪ੍ਰੋਫੈਸਰ ਉਹ ਕਿਵੇਂ ਕਾਲਜ ਚਲਾ ਲੂਗਾ? ਇੱਕ 2000 ਬੱਚੇ ਦੀ ਸਟਰੈਂਥ ਵਾਲਾ ਕਾਲਜ ਕਿਵੇਂ ਚਲਾ ਲੂਗਾ? ਪਹਿਲੀ ਗੱਲ ਤਾਂ 2000 ਬੱਚਾ ਇਹਨਾਂ ਨੇ ਰਹਿਣ ਹੀ ਨਹੀਂ ਦੇਣਾ। ਉਹ ਰਹੂਗਾ ਕਿਵੇਂ? ਸਰਕਾਰੀ ਕਾਲਜਾਂ ਦੇ ਵਿੱਚ ਵੀ ਸੈਲਫ ਫਾਈਨੈਂਸ ਕੋਰਸ ਸ਼ੁਰੂ ਕਰ ਰੱਖੇ ਆ। ਫਿਰ ਉਹ 64 ਕਾਲਜਾਂ ਦੇ ਵਿੱਚ 38 ਪ੍ਰਿੰਸੀਪਲ ਆ ਸਾਰੇ। ਜਦੋਂ ਤੁਹਾਡੇ ਕੋਲੇ ਸੈਨਾਪਤੀ ਹੈ ਨਹੀਂਗਾ ਤੇ ਤੁਹਾਡਾ ਕਾਲਜ ਚੱਲੂਗਾ ਕਿਵੇਂ? ਬਿਲਕੁਲ। ਕਿੰਨੇ ਧਰਨੇ ਲੱਗ ਰਹੇ ਆ। ਪ੍ਰੋਫੈਸਰਾਂ ਨੂੰ ਰੱਖਣਾ ਚਾਹੀਦਾ। ਹਰਿਆਣੇ ਨੇ ਪਿਛਲੇ ਮਹੀਨੇ 2424 ਪੋਸਟਾਂ ਕੱਢੀਆਂ ਅਸਿਸਟੈਂਟ ਪ੍ਰੋਫੈਸਰ ਤੇ ਪ੍ਰੋਫੈਸਰ ਦੀਆਂ, ਤੇ ਆਪਣੇ ਪੰਜਾਬ ਕੋਲੇ ਸਿਰਫ 157 ਹੈਗੇ ਆ। ਤੇ 1996 ਤੋਂ ਬਾਅਦ ਪ੍ਰੋਫੈਸਰਾਂ ਦੀ ਭਰਤੀ ਨਹੀਂ ਹੋਈ, ਪੱਕੇ ਪ੍ਰੋਫੈਸਰਾਂ ਦੀ। ਜੀ ਕਿੰਨਾ ਮਾੜਾ ਇਸ ਮੈਂ ਕਹੂੰਗਾ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਹੋ ਗਏ। ਗੁਰੂਆਂ ਪੀਰਾਂ ਦੀ ਧਰਤੀ ਹੈ ਇਹ, ਜਿੱਥੇ ਕਹਿੰਦੇ ਵੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤਾਂ ਜਿਹੜੇ ਇਹੋ ਜਿਹੇ ਵਿਚਾਰੇ ਸਲੋਗਨ ਸੰਤ ਮਹਾਤਮਾ ਗੁਰੂ ਦੇ ਕੇ ਗਏ ਆ, ਇਹ ਪੰਜਾਬ ਦੇ ਪ੍ਰਾਈਵੇਟ ਹੱਥਾਂ 'ਚ ਲਿਆ ਕੇ ਪ੍ਰਾਈਵੇਟ ਕਾਲਜਾਂ ਵਾਲਿਆਂ ਨੂੰ ਦੇ ਕੇ ਉਹਨਾਂ ਨੂੰ ਅਮੀਰ ਕਰਨ ਤੇ ਹੋਏ ਪਏ ਆ। ਜਦੋਂ ਪ੍ਰਾਈਵੇਟ ਤੁਹਾਡੇ ਕੋਲ, ਮੰਨ ਲਓ ਮੈਂ ਆ ਪ੍ਰਾਈਵੇਟ, ਮੇਰੇ ਕੋਲ ਇੱਕ ਕਾਲਜ ਆ ਗਿਆ, ਮੈਂ ਆਪਦੀ ਮਰਜ਼ੀ ਨਾਲ ਆਪਦੀ ਫੀਸ ਰੱਖੂੰਗਾ ਕਿਉਂਕਿ ਮੈਂ ਆਪਦੀ ਜੇਬ ਭਰਨੀ ਹੈ। ਮੈਂ ਆਪਦੀ ਮਰਜ਼ੀ ਨਾਲ ਉਹਦਾ ਸਿਲੇਬਸ ਰੱਖੂੰਗਾ। ਮੈਂ ਡਿਗਰੀਆਂ ਵੀ ਵੇਚੂੰਗਾ ਜਾਲੀ, ਹੋ ਸਕਦਾ ਜਦੋਂ ਪ੍ਰਾਈਵੇਟ ਹੋ ਗਿਆ ਜਾਲੀ ਡਿਗਰੀਆਂ ਵੀ ਵਿਕਣ, 200% ਚਾਂਸ ਹੈ। ਇਹਦੀ ਰੋਕਥਾਮ ਕੀ ਹੈਗੀ? ਜਿਹੜਾ ਇਹਦੀ ਰੋਕਥਾਮ ਇਹੀ ਹੈ ਜੀ ਵੀ ਆਪਾਂ ਨੂੰ ਸਾਰੇ ਗਰੀਬ ਬੰਦਿਆਂ ਨੂੰ, ਪਰ ਜਿੰਨੇ ਵਿਚਾਰੇ ਗਰੀਬ ਪਰਿਵਾਰ ਹੈਗੇ, ਜਿੰਨੇ ਵਿਚਾਰੇ ਯੂਨੀਅਨ ਹੈਗੀਆਂ, ਜਿੰਨੀਆਂ ਸਟੂਡੈਂਟ ਜਥੇਬੰਦੀਆਂ, ਇਹਨਾਂ ਸਾਰਿਆਂ ਨੂੰ ਮਿਲ ਕੇ ਆਪਾਂ ਨੂੰ ਇੱਕ ਧਰਨਾ ਲਾਣਾ ਪਊ। ਜਿਵੇਂ ਕਿਸਾਨਾਂ ਵੇਲੇ ਆਪਾਂ ਦਿੱਲੀ ਸਾਰਿਆਂ ਨੇ ਵਿੱਚ ਪੂਰੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ, ਪੂਰੇ ਭਾਰਤ ਦੇ ਲੋਕਾਂ ਨੇ ਸਾਥ ਦਿੱਤਾ, ਉਸੇ ਤਰ੍ਹਾਂ ਪੰਜਾਬ ਦੀ ਸਿੱਖਿਆ ਨੂੰ ਬਚਾਉਣ ਵਾਸਤੇ, ਪੰਜਾਬ ਦੇ ਕਾਲਜਾਂ ਨੂੰ ਬਚਾਉਣ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਰਕਾਰ ਖਿਲਾਫ ਧਰਨੇ ਲਾਉਣੇ ਚਾਹੀਦੇ ਹੈਗੇ। ਤੇ ਹਜੇ ਗੱਲ ਇੱਥੇ ਖਤਮ ਨਹੀਂ ਹੁੰਦੀ। ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਪ੍ਰੋਫੈਸਰਾਂ ਦੀ ਗਿਣਤੀ 157 ਪੂਰੇ ਪੰਜਾਬ ਦੇ ਵਿੱਚ ਇੱਕ ਬਾਇਓਲੋਜੀ ਦਾ ਪ੍ਰੋਫੈਸਰ ਹੈ। ਕਮਾਲ ਹੋ ਗਈ। ਮੈਨੂੰ ਜਦੋਂ ਡਾਟਾ ਮਿਲਿਆ ਮੇਰੇ ਆਪਦੇ ਹੋਸ਼ ਉੱਡ ਗਏ ਵੀ ਇੱਕ ਪ੍ਰੋਫੈਸਰ ਬਾਇਓਲੋਜੀ ਦਾ। ਆਪਾਂ ਕਿੱਥੇ ਆਪਦੇ ਬੱਚੇ ਨੂੰ ਰਿਸਰਚਰ ਬਣਾ ਦਾਂਗੇ, ਕਿੱਥੇ ਆਪਦੇ ਬੱਚੇ ਨੂੰ ਆਪਾਂ ਡਾਕਟਰ ਬਣਾ ਦਾਂਗੇ, ਕਿੱਥੇ ਆਪਦੇ ਬੱਚੇ ਨੂੰ ਆਪਾਂ PhD ਕਰਾ ਦਾਂਗੇ। ਕਿਤੇ ਨਾ ਕਿਤੇ ਮੰਨ ਲਓ ਹੁਣ ਕੀ ਕਰ ਰਹੇ ਆ ਵੀ ਪ੍ਰੋਫੈਸਰ ਇਹਨਾਂ ਨੇ ਪੱਕੇ ਰੱਖਣੇ ਨਹੀਂ। ਮੈਂ MA ਕਰ ਰਿਹਾ, ਇੱਕ MA ਨੂੰ ਗੈਸਟ ਫੈਸਿਲਿਟੀ 'ਚ ਰੱਖ ਲੈਣਗੇ, ਕੱਚੇ ਪ੍ਰੋਫੈਸਰਾਂ 'ਚ ਰੱਖ ਲੈਣਗੇ, ਲੈਕਚਰ ਬੇਸਿਸ ਤੇ ਰੱਖ। MA ਨੂੰ MA ਪੜ੍ਹਾਈ ਜਾਂਦਾ, ਬਲਕਿ UGC ਦੀ ਗਾਈਡਲਾਈਨ ਹੈ ਵੀ MA ਨੂੰ ਪੜ੍ਹਾਉਣ ਵਾਸਤੇ ਤੁਹਾਨੂੰ ਨੈਟ ਕੁਆਲੀਫਾਈਡ, JRF ਕੁਆਲੀਫਾਈਡ ਚਾਹੀਦਾ, PhD ਚਾਹੀਦੀ ਹੈ। ਤਾਂ ਸਿੱਖਿਆ ਲੈਵਲ ਜਾਊ ਕਿੱਥੇ? MA ਨੂੰ MA ਪੜ੍ਹਾਈ ਜਾਂਦਾ, ਜਿਹਨੂੰ ਖੁਦ ਨਹੀਂ ਕੁਛ ਆਉਂਦਾ ਉਹ MA ਪੜ੍ਹਾ ਰਿਹਾ ਹੈਗਾ। ਅੱਜ ਦੇ ਟਾਈਮ ਆਹ ਪੰਜਾਬ ਦਾ ਹਾਲ ਹੋ ਗਿਆ। ਤੇ ਆਪਾਂ ਪੰਜਾਬ ਦੇ ਵਿੱਚ ਪੰਜਾਬੀ ਦੀ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ ਪੰਜਾਬੀ ਦੇ ਸਿਰਫ 11 ਪ੍ਰੋਫੈਸਰ ਰਹਿ ਗਏ, ਕਾਲਜ 64 ਹੈ। ਆਹ ਹਾਲ ਹੈ। ਇਹ ਪਰ ਪੰਜਾਬੀ ਦੀ ਗੱਲ ਤਾਂ ਕਹਿੰਦੇ ਕਿ ਪੰਜਾਬੀ ਸਾਡੀ ਮਾਂ ਬੋਲੀ ਆ, ਅਸੀਂ ਪੰਜਾਬੀ ਦੀ ਗੱਲ ਸ਼ੁਰੂ ਤੋਂ ਕਰਾਂਗੇ। ਸਰਕਾਰ ਵੀ ਜਦੋਂ ਸੱਤਾ ਦੇ ਵਿੱਚ ਆਈ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਹਾਲਾਂਕਿ ਇਹ ਕਹਿੰਦੇ ਰਹੇ ਨੇ ਕਿ ਕਹਿੰਦੇ ਪੰਜਾਬੀ ਨੇ ਸਾਨੂੰ ਜੋ ਕੁਝ ਦਿੱਤਾ, ਅਸੀਂ ਪੰਜਾਬੀ ਦੀ ਸੇਵਾ ਨਹੀਂ ਕਰ ਰਹੇ, ਸਮਾਂ ਦੀ ਪੰਜਾਬੀ ਸਾਡੀ ਸੇਵਾ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਇਹ ਅਜਿਹੀਆਂ ਗੱਲਾਂ ਬੋਲਦੇ ਨਜ਼ਰ ਆਉਂਦੇ ਸੀ। ਦੇਖੋ ਜੀ, ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ, ਮੈਂ ਮੁੱਖ ਮੰਤਰੀ ਉਹਨਾਂ ਦਾ ਲੈਵਲ ਹੀ ਨਹੀਂ ਮੰਨਦਾ। ਸ਼ੁਰੂ ਤੋਂ ਜੋ ਕਰ ਰਹੇ ਆ ਸਟਾਫ ਦੇ ਉਹ ਰਹੇ ਹੈਗੇ ਸਟੇਜ ਚਲਾਉਣ ਵਾਲੇ, ਹੁਣ ਵੀ ਸਟੇਜ ਹੀ ਚਲਾ ਰਹੇ। ਹੁਣ ਵੀ ਦੇਖਿਆ ਹੋਊਗਾ ਹਰਿਆਣੇ ਦੇ ਵਿੱਚ ਕਿਵੇਂ ਗੱਪ ਮਾਰੀ ਜਾਂਦੇ ਆ। ਆਪਦਾ ਪੰਜਾਬ ਵੱਜਦਾ। ਅੱਜ ਦੇ ਟਾਈਮ ਪੰਜਾਬ ਦੇ ਉੱਤੇ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਉਹ ਐਜੂਕੇਸ਼ਨ ਵੇਚ ਕੇ ਤਾਰਨਾ ਯਾਰ ਤੁਸੀਂ। ਪੰਜਾਬ ਦੇ ਬੱਚਿਆਂ ਨੂੰ ਗਰੀਬ ਰੱਖ ਕੇ ਕਰਨਾ। ਜੇ ਮੈਂ ਮਹਿੰਦਰਾ ਕਾਲਜ ਦੀ ਗੱਲ ਕਰਾਂ, ਮਹਿੰਦਰਾ ਕਾਲਜ 1860 'ਚ ਬਣਿਆ ਸੀ।
ਉੱਥੋਂ ਦੇ ਮਹਾਰਾਜਾ ਸੀਗੇ ਨਰਿੰਦਰ ਸਿੰਘ, ਉਹਨਾਂ ਨੇ ਮੁੱਢਲੀ ਸਿੱਖਿਆ ਨੂੰ ਇੰਪਰੂਵ ਕਰਨ ਵਾਸਤੇ ਸਕੂਲਾਂ ਦੀ ਸ਼ੁਰੂਆਤ ਕੀਤੀ ਸੀ ਉੱਥੇ। ਉਹਨਾਂ ਸਕੂਲਾਂ ਦੇ ਵਿੱਚੋਂ ਇੱਕ ਸਕੂਲ ਨੂੰ ਕਾਲਜ ਦਾ ਦਰਜਾ ਦਿੱਤਾ ਗਿਆ, ਉਹਨੂੰ ਕਲਕੱਤਾ ਯੂਨੀਵਰਸਿਟੀ ਨਾਲ ਜੋੜਿਆ ਗਿਆ। 1872 ਚ ਉਹਨੂੰ ਕਲਕੱਤਾ ਯੂਨੀਵਰਸਿਟੀ ਨਾਲ ਜੋੜਿਆ ਗਿਆ, ਮਹਿੰਦਰਾ ਕਾਲਜ ਨੂੰ। ਉਹ ਕਾਲਜ ਜਿਹੜਾ ਕਲਕੱਤਾ ਯੂਨੀਵਰਸਿਟੀ ਨਾਲ ਜੁੜਿਆ ਹੋਇਆ, ਉਹਨੂੰ ਵੇਚ ਰਹੇ ਹੋ ਯਾਰ ਤੁਸੀਂ। ਤੁਹਾਨੂੰ ਬਣੀ ਬਣਾਈ ਸਟਰਕਚਰ ਮਿਲੀ ਹੈ, ਬਣੀ ਬਣਾਈ ਸਟਰਕਚਰ ਮਿਲੀ ਹੈ ਉਹਨਾਂ ਨੂੰ। ਤੁਸੀਂ ਇੱਕ ਸਰਕਾਰ, ਮੈਂ ਕਹਿੰਦਾ ਆਜ਼ਾਦੀ ਤੋਂ ਬਾਅਦ ਕਹਦੇ ਇੱਕ ਦੋਵਾਂ ਨੂੰ ਛੱਡ ਕੇ ਵੀ ਅਸੀਂ ਆਹ ਸਰਕਾਰੀ ਕਾਲਜ ਬਣਾਇਆ, ਮੇਰੇ ਨਾਲ ਕੁਰਸੀ ਲਵਾ ਦਿਓ ਕਿਸੇ ਵੀ ਮਿਨਿਸਟਰ ਦੀ, ਹੁਣ ਵਾਲਿਆਂ ਦੀ, ਸਾਬਕਾ ਦੀ, ਵੀ ਇੱਕ ਵੀ ਕਾਲਜ ਸਰਕਾਰ ਨੇ ਬਣਾਇਆ ਹੋਵੇ। ਪਰ ਸਰਕਾਰ ਤਾਂ ਵੋਟਾਂ ਤੋਂ ਪਹਿਲਾਂ ਇਹ ਕਹਿੰਦੀ ਰਹੀ ਅਸੀਂ ਬਦਲਾਅ ਲਿਆਵਾਂਗੇ, ਅਸੀਂ ਬਦਲਾਅ ਕਰਾਂਗੇ, ਪੰਜਾਬ ਦੀ ਜਿਹੜੀ ਧਰਤੀ ਆ ਉਸ ਨੂੰ ਬਦਲ ਕੇ ਰੱਖ ਦਿਆਂਗੇ, ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਿਆਂਗੇ। ਕਿਤੇ ਬਣਿਆ ਕੁਛ? ਬਦਲਾਅ ਆ ਗਿਆ ਜੀ, ਸਾਰਿਆਂ ਨੂੰ ਦਿਸਦਾ ਬਦਲਾਅ। ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਵੀ ਇੱਕ ਸਰਕਾਰੀ ਕਾਲਜ ਵੇਚ ਰਹੇ ਆ। ਹਰਿਆਣੇ 'ਚ ਭਾਜਪਾ ਦੀ ਸਰਕਾਰ ਹੈ, ਹਰਿਆਣੇ ਵਾਲੇ ਨਹੀਂ ਵੇਚ ਰਹੇ, ਹਿਮਾਚਲ ਨਹੀਂ ਵੇਚ ਰਿਹਾ। ਆਖਿਰ ਕਿਉਂ ਆਮ ਆਦਮੀ ਪਾਰਟੀ ਨੂੰ ਹੀ ਲੋੜ ਪਈ ਇਹ ਸਰਕਾਰੀ ਕਾਲਜ ਵੇਚਣ ਦੀ? ਕਿਉਂ? ਉਹਨਾਂ ਕੋਲੇ ਖਜ਼ਾਨਾ ਹੁਣ ਮੁੱਕ ਗਿਆ, ਫਿਰ ਐਜੂਕੇਸ਼ਨ ਨੂੰ ਵੇਚ ਕੇ ਹੀ ਕਿਉਂ ਖਜ਼ਾਨਾ ਭਰਨਾ? ਵਿਦਿਆਰਥੀਆਂ ਨਾਲ ਬਹੁਤ ਧੱਕਾ ਹੋ ਰਿਹਾ ਜੀ। ਸਟੂਡੈਂਟ ਲਹਿਰ ਚੱਲੂਗੀ ਤਾਂ ਇਹ ਕਾਲਜਾਂ ਦੀ ਹੋਊਗੀ। ਅੱਜ ਦੇ ਟਾਈਮ 8 ਕਾਲਜਾਂ ਦਾ ਲਿਸਟ ਆਇਡੈਂਟੀਫਾਈ ਹੋ ਗਈ। ਮੰਨ ਲਓ ਆਪਾਂ ਆਵਾਜ਼ ਨਹੀਂ ਚੱਕਦੇ, ਜਦੋਂ ਆਵਾਜ਼ ਨਾ ਚੱਕਾਂਗੇ ਤਾਂ ਕੀ ਹੋਊਗਾ? 8 ਕਾਲਜ ਤਾਂ ਹੋਣਗੇ। ਜਦੋਂ ਪੰਜਾਬ ਨੂੰ ਇਹਨਾਂ ਨੂੰ ਪਤਾ ਲੱਗ ਜੂ ਵੀ ਕੋਈ ਬੋਲਦਾ ਨਹੀਂ ਯਾਰ, ਜਿਹੜੇ ਬਾਕੀ ਬੱਚੇ ਹੌਲੀ ਹੌਲੀ ਉਹ ਵੀ ਕਰ ਦਾਂਗੇ, ਤਾਂ ਹੌਲੀ ਹੌਲੀ ਸਾਰੀ ਐਜੂਕੇਸ਼ਨ ਵਿਕ ਚੁੱਕੂਗੀ। ਜਿਹੜੇ ਗਰੀਬ ਪਰਿਵਾਰ ਹੈਗੇ ਉਹ ਆਪਦੇ ਬੱਚਾ ਪੜ੍ਹਾਉਣ ਤੋਂ ਵਾਂਝੇ ਰਹਿ ਜਾਣਗੇ। ਇੰਨਾ ਸਿਸਟਮ ਮਾੜਾ ਹੋਊਗਾ। ਤੁਸੀਂ ਇਹ ਲਓ ਵੀ ਬਰਨਾਲੇ ਸਿੱਖਿਆ ਮੰਤਰੀ ਹੈਗਾ ਮੀਤ ਹੇਅਰ, ਬਰਨਾਲੇ ਦੇ ਵਿੱਚ ਹਜੇ ਤੱਕ ਇੱਕ ਸਰਕਾਰੀ ਕਾਲਜ ਹੈ ਨਹੀਂਗਾ ਆਜ਼ਾਦੀ ਤੋਂ ਬਾਅਦ। ਆਹ ਪੰਜਾਬ ਦਾ ਹਾਲ ਹੈ। ਬਰਨਾਲੇ, ਤੁਸੀਂ ਵੀ ਮੈਨੂੰ ਲੱਗਦਾ ਬਾਈ ਬਰਨਾਲੇ ਸਾਈਡ ਤੇ ਹੋ, ਤੇ ਪੰਜਾਬ ਬਰਨਾਲੇ ਦੇ ਵਿੱਚ ਇੱਕ ਸਰਕਾਰੀ ਕਾਲਜ ਹੈ ਨਹੀਂ। ਬਰਨਾਲੇ ਤਾਂ ਹੈ, ਉਹ ਕੌਂਸਟੀਟਿਊਂਟੀ ਕਾਲਜ ਆ ਬਾਈ, ਉਹ ਯੂਨੀਵਰਸਿਟੀ ਰਨ ਕਰ ਰਹੀ ਹੈ। ਬਰਨਾਲੇ ਯੂਨੀਵਰਸਿਟੀ ਰਨ ਕਰਨਾ ਕਾਲਜ ਦਾ ਅਲੱਗ ਹੁੰਦਾ, ਸਰਕਾਰ ਰਨ ਕਰੇ ਅਲੱਗ ਹੁੰਦਾ। ਯੂਨੀਵਰਸਿਟੀ ਇੰਡੀਪੈਂਡੈਂਟ ਬੋਡੀ ਹੈ ਜੀ, UGC ਤੋਂ ਅਪਰੂਵਡ ਇੰਡੀਪੈਂਡੈਂਟ ਬੋਡੀ ਆ ਉਹ। ਸਰਕਾਰ ਰਨ ਕਰੇ ਫਿਰ ਗੱਲ ਵੱਖਰੀ ਹੈ। ਸਰਕਾਰੀ ਕਾਲਜ ਨਹੀਂ ਬਣਿਆ, ਬਰਨਾਲੇ ਹੈ ਨਹੀਂ, ਪਠਾਨਕੋਟ। ਅਫਸੋਸ ਹੁੰਦਾ ਵੀ ਤੁਸੀਂ ਇਹ ਜਿਹੇ ਮੁੱਦੇ ਚੁੱਕ ਤਾਂ ਲਏ, ਪਰ ਇਹਦੇ ਤੇ ਪਹਿਰਾ ਕਿੰਨੇ ਕੁ ਦੇਣਗੇ? ਦੇਖੋ, ਜਿੰਨਾ ਮੇਰਾ ਜ਼ੋਰ ਲੱਗੂਗਾ ਜੀ ਮੈਂ ਦਊਂਗਾ। ਜੇ ਮੈਨੂੰ ਇਕੱਲੇ ਨੂੰ ਵੀ ਧਰਨਾ ਲਾਉਣ ਦੀ ਲੋੜ ਪਈ ਮੈਂ ਲਾਊਂਗਾ। ਪਰ ਮੇਰਾ ਦਿਲ ਰੋਂਦਾ ਵੀ ਮੈਂ ਵੀ ਇੱਕ ਗਰੀਬ ਪਰਿਵਾਰ ਦਾ ਬੱਚਾ, ਵੀ ਜੇ ਕੱਲ ਨੂੰ ਮੈਂ ਨਾ ਆਵਾਜ਼ ਚੱਕੂਗਾ ਤਾਂ ਕੌਣ ਚੱਕੂਗਾ? ਲੀਡਰ ਆਪੋਜੀਸ਼ਨ ਚੁੱਪ ਬੈਠੀ ਹੈ, ਲੀਡਰ ਆਫ ਆਪੋਜੀਸ਼ਨ ਚੁੱਪ ਬੈਠੀ ਹੈ। ਇਨ ਮਸਲਿਆਂ ਤੋਂ ਤੁਸੀਂ ਜਦੋਂ ਵੀ ਇੱਕ ਸਟੇਟ ਜਾਂ ਇੱਕ ਕੰਟਰੀ ਦੀ ਸੱਤਾ ਮਾੜੀ ਹੋਵੇ ਨਾ, ਉੱਥੋਂ ਦੀਆਂ ਨੀਤੀਆਂ ਮਾੜੀਆਂ ਹੋ ਜਾਣ, ਤਾਂ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਹੁੰਦਾ ਹੈਗਾ ਆਪੋਜੀਸ਼ਨ ਦਾ, ਵਿਰੋਧੀ ਧਿਰ ਦਾ। ਦੂਜਾ ਹੁੰਦਾ, ਗੁੱਸਾ ਤਾਂ ਕਰਿਓ ਨਾ, ਤੁਸੀਂ ਤਾਂ ਬਹੁਤ ਇਸ ਮਸਲੇ ਨੂੰ ਕਵਰ ਕਰ ਰਹੇ ਹੋ। ਦੂਜਾ ਹੁੰਦਾ ਪੇਡ ਮੀਡੀਆ ਦਾ। ਜਦੋਂ ਮੀਡੀਆ ਨੂੰ ਚੌਥਾ ਸਤੰਭ ਮੰਨਿਆ ਗਿਆ, ਜਦੋਂ ਮੀਡੀਆ ਤੇ ਆਪੋਜੀਸ਼ਨ ਹੀ ਨਾ ਆਵਾਜ਼ ਚੱਕੂਗੀ ਤਾਂ ਕੌਣ ਚੱਕੂਗਾ? ਤਾਂ ਸਾਡੇ ਵਰਗੇ ਜੇ ਨੌਜਵਾਨ ਚੱਕਦੇ ਵੀ ਹੈ ਤਾਂ ਕਿਸੇ ਨੂੰ ਕੋਈ ਧਮਕੀਆਂ ਦੇਣ ਲੱਗ ਜਾਂਦੇ ਆ, ਕੋਈ ਇਹ ਕਰਨ ਲੱਗ ਜਾਂਦੀ ਆ, ਉਹ ਕਰਨਾ। ਬਥੇਰੀਆਂ ਆ ਜਾਂਦੀਆਂ। ਪਰਮਾਤਮਾ ਦੇ ਆਪਣੇ ਸਿਰ ਤੇ ਹੱਥ ਹੈ। ਬਥੇਰੇ ਆਮ ਆਦਮੀ ਪਾਰਟੀ ਦੇ ਵੀ ਦਿੰਦੇ ਆ, ਕਿਉਂਕਿ ਆਰਟੀਆਈਆਂ ਪਾਉਂਦੇ ਆ। ਅਗਲਾ ਕਹਿੰਦਾ, ਹੁਣ ਕਹਿੰਦੇ ਪਿਛਲੀ ਸਰਕਾਰ 'ਚ ਕਿਉਂ ਨਹੀਂ ਬੋਲੇ? ਯਾਰ ਬਈ ਸੂਈ ਹੁਣ ਆਈ ਹੈ, ਉਮਰ ਮੇਰੀ 24 ਸਾਲ ਹੈ। ਮੈਂ ਹੁਣ ਜੇ ਕਹਿਦਾ ਵੀ ਮੈਂ 99 'ਚ ਮੁੱਦਾ ਚੱਕ ਲਾਂ, ਹੋਇਆ ਬਰਥਡੇ ਤਾਂ ਮੇਰਾ 99 ਦਾ। ਸਮੇਂ-ਸਮੇਂ ਨਾਲ ਜਦੋਂ ਜਿਹੜਾ ਮਸਲਾ ਹੁੰਦਾ, ਹੁਣ ਜਿਵੇਂ ਧਿਆਨ 'ਚ ਆਈ ਜਾਂਦਾ, ਆਹ ਸਿਸਟਮ ਪਹਿਲੀ ਵਾਰੀ ਹੋਇਆ ਪੂਰੇ ਭਾਰਤ 'ਚ, ਮੈਨੂੰ ਲੱਗਦਾ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ। ਮੈਂ ਤਾਂ ਇਕੱਲੀ ਮਹਿੰਦਰਾ ਕਾਲਜ ਦੀ ਗੱਲ ਕੀਤੀ ਹੈ, ਸਾਰੇ ਕਾਲਜ 8 ਦੇ 9 ਜਿਹੜੇ ਕਾਲਜ ਆ ਇਹ ਸਾਰੇ ਅੰਗਰੇਜ਼ਾਂ ਦੀ ਦੇਣ ਹੈ, ਸਾਰੇ ਰਾਜਾਂ ਦੀ ਦੇਣ ਹੈ। ਇਹਨਾਂ ਨਾਲੋਂ ਤਾਂ ਅੰਗਰੇਜ਼ ਚੰਗੇ ਸੀਗੇ, ਜਿਹੜੇ ਘੱਟੋ ਘੱਟ ਐਜੂਕੇਸ਼ਨ ਨੂੰ ਅਪ ਤਾਂ ਕਰਦੇ ਸੀ, ਹਾਈਅਰ ਐਜੂਕੇਸ਼ਨ ਨੂੰ ਅਪ ਤਾਂ ਕਰਦੇ ਸੀ। ਮੇਰੇ ਨਾਲ ਹਰਜੋਤ ਬੈਂਸ ਦੀ ਕੁਰਸੀ ਲਵਾਓ, ਉਹਨਾਂ ਨੂੰ ਇਹ ਨਹੀਂ ਪਤਾ ਹੋਣਾ ਪ੍ਰੋਫੈਸਰ ਕਿੰਨੇ ਆ ਪੰਜਾਬ 'ਚ। ਡਿਬੇਟ ਹੋਈ ਤਾਂ ਸੀਗੀ। ਡਿਬੇਟ ਤੇ ਬਰਨ ਕਿਹਨੂੰ ਦਿੰਦੇ ਆ ਇਹ? ਬਰਨ ਕਿਹਨੂੰ ਦਿੰਦੇ ਆ ਇਹ? ਐਂ ਦੱਸੋ। ਕੁਰਸੀਆਂ ਲਵਾ ਕੇ ਉੱਥੇ ਮੈਨੂੰ ਲੱਗਦਾ 10-20 ਕਰੋੜ ਦਾ ਖਰਚਾ ਕਰਕੇ ਪੰਜਾਬ ਦੇ ਸਿਰ ਪਾਤਾ, ਸਿਰਫ ਆਪਦੀ ਵਾਹਵਾਹੀ ਕਰਕੇ ਕੁਰਸੀਆਂ ਲਵਾ ਕੇ। ਯਾਰ ਡਿਬੇਟ ਰੱਖਣ ਦਾ ਮਕਸਦ ਕੀ ਸੀ? ਮੈਨੂੰ ਤਾਂ ਇਹ ਨਹੀਂ ਪਤਾ ਲੱਗਿਆ। ਜਦੋਂ ਤੁਹਾਨੂੰ ਵਿਧਾਨ ਸਭਾ ਲੋਕਾਂ ਨੇ ਭੇਜਿਆ, ਉੱਥੇ ਤੁਸੀਂ ਬੋਲਦੇ ਨਹੀਂ, ਉੱਥੇ ਬੋਲਣ ਨਹੀਂ ਦਿੰਦੇ, ਉੱਥੇ ਡਿਬੇਟ ਨਹੀਂ ਕਰਦੇ। ਖਹਿਰਾ ਸਾਹਿਬ ਨੂੰ ਕੱਢ ਦਿੰਦੇ ਆ ਬਾਹਰ, ਆਪੋਜੀਸ਼ਨ ਲੀਡਰ ਨੂੰ ਕੱਢ ਦਿੰਦੇ ਆ ਬਾਹਰ। ਇਹ ਤਾਂ ਲੋਕਾਂ ਦਾ ਧਿਆਨ ਭਟਕਾ ਕੇ, ਜੋਕਰ ਨਹੀਂ ਹੁੰਦੇ ਜਿਵੇਂ ਜੋਕਰ, ਉਵੇਂ ਆ। ਇਹ ਤਾਂ ਪੰਜਾਬ ਦੇ ਵਿੱਚ ਹੁਣ ਰੈਵੂਲੇਸ਼ਨ ਦੀ ਲੋੜ ਹੈ। ਜਿਵੇਂ ਬੰਗਲਾਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸਟੂਡੈਂਟ ਲਹਿਰ ਨੇ ਭਜਾਤਾ ਨਾ, ਉਵੇਂ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਵੀ ਕੁਰਸੀ ਸਟੂਡੈਂਟ ਹੀ ਛਡਾਉਣਗੇ। ਗਰੀਬ ਪਰਿਵਾਰ ਦੇ ਬੱਚੇ ਹੀ ਛਡਾਉਣਗੇ ਜਿਨ੍ਹਾਂ ਨੂੰ ਐਜੂਕੇਸ਼ਨ ਨਾਲ ਪਿਆਰ ਹੈ। ਆਉਣ ਵਾਲੀ ਪੀੜ੍ਹੀ ਦਾ ਪੀੜ੍ਹੀ ਵਾਸਤੇ ਸਵਾਲ ਹੈ ਇਹ। ਲੱਗਦਾ ਵੀ ਪਿਆਰ ਹੈ ਐਜੂਕੇਸ਼ਨ ਨਾਲ? ਨੌਜਵਾਨੀ ਪੀੜ੍ਹੀ ਤਾਂ ਨਸ਼ਿਆਂ ਨਾਲ ਮਰ ਰਹੀ ਹੈ। ਦੋ ਚੀਜ਼ਾਂ ਇੱਥੇ। ਕੁਛ ਪੀੜ੍ਹੀ ਜਿਹੜੀ ਹੈ ਨੌਜਵਾਨ ਨਸ਼ੇ ਨਾਲ ਮਰ ਰਹੀ ਹੈ, ਕੁਛ ਪੀੜ੍ਹੀ ਫੋਰਨ ਜਾ ਰਹੀ ਹੈ। ਜਿਨ੍ਹਾਂ ਨੂੰ ਜਿਹੜੇ ਐਜੂਕੇਸ਼ਨ ਗੇਨ ਕਰਨਾ ਚਾਹੁੰਦੇ ਆ,
ਜਿਹੜਾ ਕੁਝ ਬਣਨਾ ਚਾਹੁੰਦੇ ਆ ਇੱਕ ਉਹਨਾਂ ਨੂੰ ਜਿਹੜਾ ਹੈਗਾ ਉਹ ਆਹ ਚੀਜ਼ ਪ੍ਰਾਈਵੇਟ ਕਰ ਰਹੇ ਆ ਕਾਲਜ। ਹੁਣ ਬਠਿੰਡੇ ਰਜਿੰਦਰ ਹੈ, ਜੇ 8 ਹੋ ਗਏ ਬਠਿੰਡੇ ਵਾਲਾ ਵੀ ਹੋ ਜਾਊਗਾ, ਜਦੋਂ ਪਤਾ ਵੀ 8 ਵੇਲੇ ਕੋਈ ਨਾ ਬੋਲਿਆ। ਇੱਕ ਫਾਦਰ ਹੁੰਦਾ ਹੈਗਾ, ਫਾਦਰ ਕੀ ਕਹਿੰਦਾ ਵੀ ਚਾਹੇ ਮੇਰਾ ਘਰ ਵਿਕ ਜੇ ਬੇਟਾ ਤੂੰ ਪੜ੍ਹ, ਤੇਰੇ ਵਾਸਤੇ ਮੈਂ ਆਪਦਾ ਘਰ ਵੀ ਵੇਚ ਦੂੰਗਾ। ਹੁਣ ਫਾਦਰ ਘਰ ਵੇਚੂਗਾ ਕਿ ਜਦੋਂ ਜੇ 5000 ਤੱਕ ਤਾਂ ਉਹ ਫੀਸ ਭਰਨ ਲੱਗਿਆ ਵਿਚਾਰਾ ਮਸਾਂ ਸਾਰਾ ਦਿਨ ਰਿਕਸ਼ਾ ਚਲਾ ਕੇ ਮਜ਼ਦੂਰੀ ਕਰਕੇ ਭਰਦਾ, ਤਾਂ ਜੇ 50-50000 ਫੀਸ ਹੋ ਗਈ ਉਹ ਘਰ ਵੇਚ ਕੇ ਵੀ ਆਪਦਾ ਬੱਚਾ ਨਹੀਂ ਪੜ੍ਹਾ ਸਕਦਾ। ਇੱਕ ਪਿਓ ਨੂੰ ਕੀ ਅਪੇਕਸ਼ਾ ਹੁੰਦੀ ਹੈ ਵੀ ਮੇਰਾ ਬੱਚਾ ਮੇਰੀ ਗਰੀਬੀ ਦੂਰ ਕਰੂਗਾ, ਮੇਰਾ ਬੇਟਾ ਮੇਰੀ ਬੇਟੀ ਗਰੀਬੀ ਦੂਰ ਕਰੂਗੀ, ਪਰ ਜਦੋਂ ਸਰਕਾਰ ਹੀ ਉਹਦਾ ਸਾਥ ਨਹੀਂ ਦੇ ਰਹੀ ਤਾਂ ਉਹ ਬੇਟਾ ਤੇ ਬੇਟੀ ਵਿਚਾਰਾ ਗਰੀਬੀ ਦੂਰ ਕਰੂਗਾ ਕਿਵੇਂ? ਜੀ ਬਿਲਕੁਲ। ਤਾਂ ਅਸੀਂ ਜਿਹੜੀ ਕਿ ਇਹ ਮੁਲਾਕਾਤ ਸੀ, ਇਸ ਮੁਲਾਕਾਤ ਦੇ ਵਿੱਚ ਇੱਕ ਪੰਜਾਬ ਦਾ ਅਹਿਮ ਮੁੱਦਾ ਸੀ, ਜਿਸ ਮੁੱਦੇ ਦੇ ਉੱਪਰ ਬਾਈ ਰਾਜਨ ਹੋਰਾਂ ਨੇ ਗੱਲ ਕੀਤੀ ਹੈ। ਗੱਲ ਪਹਿਲਾਂ ਵੀ ਹੋਈਆਂ ਨੇ 1-2 ਇੰਟਰਵਿਊਜ਼, ਪਰ ਜਿਵੇਂ ਇਹਨਾਂ ਨੇ ਦੱਸਿਆ ਕਿ ਉਸ ਤਰ੍ਹਾਂ ਖੁੱਲ੍ਹ ਕੇ ਇਸ ਦੀ ਆਵਾਜ਼ ਨਹੀਂ ਚੁੱਕੀ ਜਾ ਰਹੀ। ਜਿਹੜੇ ਕਾਲਜ ਨੇ ਉਹਨਾਂ ਨੂੰ ਪ੍ਰਾਈਵੇਟ ਕਰਨ 'ਤੇ ਸਰਕਾਰ ਜਾਂ ਸੰਸਥਾਵਾਂ ਜਾਂ ਜੋ ਵੀ ਹੈ ਉਹ ਤੁਲੀਆਂ ਹੋਈਆਂ ਨੇ, ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਪਹੁੰਚੀਏ ਜਿਹੜੇ ਲੋਕ ਇਹਨਾਂ ਦਾ ਪ੍ਰਾਈਵੇਟ ਕਰਨਾ ਚਾਹੁੰਦੇ ਨੇ। ਅਤੇ ਜੇਕਰ ਉਹ ਲੋਕ ਵੀ ਕਿਤੇ ਸੁਣਦੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ 8 ਕਾਲਜ ਨੇ ਜਿਹੜੇ ਉਹ ਪ੍ਰਾਈਵੇਟ ਹੋ ਗਏ ਨੇ। ਪੰਜਾਬ ਦੇ ਹੱਕਾਂ ਦੇ ਉੱਪਰ ਇੱਕ ਵਾਰ ਫੇਰ ਤੋਂ ਜਿਹੜਾ ਕਿ ਡਾਕਾ ਪੈ ਰਿਹਾ। ਪੰਜਾਬ ਦੀ ਸਿੱਖਿਆ ਨੀਤੀ ਜਿਹੜੀ ਉਸ ਨੂੰ ਖਤਮ ਕੀਤਾ ਜਾ ਰਿਹਾ। ਦੇਖੋ, ਪੰਜਾਬ ਦੇ ਵਿੱਚ ਸਿੱਖਿਆ ਨੀਤੀ 1947 ਤੋਂ ਬਾਅਦ ਉਚੇਰੀ ਸਿੱਖਿਆ ਦੀ ਜੇ ਗੱਲ ਕਰਾਂ ਤਾਂ ਉਸ ਤੋਂ ਦਾ ਹੀ ਡਾਕਾ ਪਿਆ। ਸਮੇਂ-ਸਮੇਂ ਦੀਆਂ ਸਰਕਾਰਾਂ ਤੋਂ ਉਹ ਕਾਲਜ ਸਾਂਭਿਆ ਨਹੀਂ ਗਿਆ, ਤੇ ਅੱਜ ਦੇ ਟਾਈਮ ਉਹ ਉੱਥੇ ਇੱਕ ਰਾਏਕੋਟ ਦਾ ਬੱਚਾ ਵੀ ਐਡਮਿਸ਼ਨ ਲੈਣ ਨੂੰ ਤਿਆਰ ਹੈ। ਜਿਵੇਂ ਆਪਾਂ ਗੱਲ ਕਰੀਏ ਵੀ ਇੱਕ ਸਿੱਖਿਆ ਨੂੰ ਵੇਚ ਕੇ ਪੰਜਾਬ ਸਰਕਾਰ ਜਿਹੜੀ ਹੈ ਐਜੂਕੇਸ਼ਨ ਨੂੰ ਵੇਚ ਕੇ ਆਪਦਾ ਕਰਜ਼ਾ ਲਾਉਣ ਨੂੰ ਹੋਈ ਪਈ ਆ। ਹਰਿਆਣੇ ਦੀ ਸਿੱਖਿਆ ਨੀਤੀ ਕੀ ਕਹਿੰਦੀ ਹੈ ਵੀ 10 ਕਿਲੋਮੀਟਰ ਦੀ ਤੋਂ ਬਾਅਦ ਇੱਕ ਸਰਕਾਰੀ ਕਾਲਜ ਹੋਣਾ ਚਾਹੀਦਾ, ਤੇ ਆਪਣੇ ਵਾਲੇ ਕੀ ਕਰ ਰਹੇ ਜਿਹੜੇ 64 ਆਪਦੇ ਕੋਲੇ ਪਏ ਹੈਗੇ ਉਹਨਾਂ ਨੂੰ ਵੀ ਪ੍ਰਾਈਵੇਟ ਕਰਨ ਤੇ ਹੋਏ ਪਏ ਆ। ਟੇਕ ਓਵਰ ਤਾਂ ਕੀ ਕਰਨੇ ਆ, ਜਿਹੜੇ ਪ੍ਰਾਈਵੇਟ ਕਾਲਜ ਆ ਉਹਨਾਂ ਨੂੰ ਲੈਣਾ ਤਾਂ ਕੀ ਆ, ਉਹਨਾਂ ਨੂੰ ਵੇਚ ਰਹੇ ਆ। 1947 ਤੋਂ ਬਾਅਦ ਜਦੋਂ ਰਾਜਾ ਮਹਾਰਾਜਾ ਦਾ ਦੌਰ ਹੁੰਦਾ ਸੀ, ਰਾਜੇ ਮਹਾਰਾਜਾ ਦਾ ਅੰਗਰੇਜ਼ਾਂ ਦਾ ਦੌਰ ਹੁੰਦਾ ਸੀ, ਜਿਵੇਂ ਇਹਨਾਂ ਨੂੰ ਆਪਾਂ ਕਾਲੀ ਅੰਗਰੇਜ਼ ਕਹਿ ਦਿੰਦੇ ਆ, ਉਹ ਚੰਗੇ ਸੀ। ਅਜੇ ਉਹਨਾਂ ਨੂੰ ਆਪਦੀ ਪ੍ਰਜਾ ਦਾ ਫਿਕਰ ਸੀ, ਉਹਨਾਂ ਨੂੰ ਆਪਦੀ ਜਨਤਾ ਦਾ ਫਿਕਰ ਸੀ। ਉਹਨਾਂ ਨੇ ਸਿੱਖਿਆ ਨੂੰ ਬੜਾਵਾ ਦੇਣ ਵਾਸਤੇ ਅੰਗਰੇਜ਼ਾਂ ਦੇ ਰਾਜਿਆਂ ਨੇ ਕਾਲਜ ਬਣਾਏ। ਜਿਵੇਂ ਮੈਂ ਕੁਝ ਕਾਲਜਾਂ ਦੇ ਤੁਹਾਨੂੰ ਨਾਂ ਲੈ ਦਿੰਦਾ। ਪੰਜਾਬ ਦੇ ਕਿਸੇ ਟਾਈਮ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਲੈਣ ਨੂੰ ਤਰਸਦੇ ਸੀ ਨੌਜਵਾਨ ਜਾਂ ਕੁੜੀਆਂ ਮੁੰਡੇ, ਅਤੇ ਅੱਜ ਉਹੀ ਨੌਜਵਾਨ ਕੁੜੀਆਂ ਮੁੰਡੇ ਪ੍ਰਵਾਸ ਕਰ ਰਹੇ ਨੇ। ਉਦੋਂ ਬੱਚੇ ਲੱਭਦੇ ਹੁੰਦੇ ਸੀ ਕਾਲਜ, ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬੱਚੇ ਲੱਭਦੇ ਸੀ। ਅੱਜ ਕੱਲ੍ਹ ਕੀ ਹੁੰਦਾ, ਸਰਕਾਰੀ ਕਾਲਜ ਬੱਚੇ ਨੂੰ ਲੱਭ ਰਿਹਾ। ਸਰਕਾਰ ਕਹਿੰਦੀ ਹੈ ਸਰਕਾਰੀ ਕਾਲਜ 'ਚ ਬੱਚਾ ਹੈ ਨਹੀਂ। ਜੇਕਰ ਸਰਕਾਰੀ ਕਾਲਜ ਦੇ ਵਿੱਚ ਬੱਚਾ ਹੈ ਨਹੀਂ ਤਾਂ ਮੌਲਾਂ ਵਰਗੀਆਂ ਯੂਨੀਵਰਸਿਟੀਆਂ ਕਿਵੇਂ ਚੱਲੀਆਂ ਜਾਂਦੀਆਂ? ਜਦੋਂ ਉਹਨਾਂ ਦੇ ਚਾਂਸਲਰ ਇੱਕ ਸੱਤਾਧਿਰ ਪਾਰਟੀਆਂ ਵੱਲੋਂ ਰਾਜ ਸਭਾ ਭੇਜੇ ਜਾਣਗੇ, ਪ੍ਰਾਈਵੇਟ ਕਾਲਜ ਐਜੂਕੇਸ਼ਨ ਵਾਲੇ ਬੰਦਿਆਂ ਨੂੰ ਆਪਾਂ ਰਾਜ ਸਭਾ ਭੇਜਾਂਗੇ ਤਾਂ ਸਿੱਖਿਆ ਪੰਜਾਬ ਦੇ ਗਰੀਬ ਲੋਕਾਂ ਦੀ ਸਿੱਖਿਆ ਚੱਲੂ ਕਿਵੇਂ? ਸਤਨਾਮ ਸਿੰਘ ਦੀ ਗੱਲ ਕਰ ਲਈਏ, CU ਦਾ ਚਾਂਸਲਰ